ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੀ ਟੀਮ ਇਸ ਵੇਲੇ ਮੌਜੂਦ ਹੈਗੀ ਹੈ ਉਸ ਜਗ੍ਹਾ ਦੇ ਉੱਤੇ ਜਿੱਥੇ ਉਸ ਬੱਚੀ ਦੇ ਨਾਲ ਉਹ ਸਾਰਾ ਗਲਤ ਕੰਮ ਕੀਤਾ ਗਿਆ, ਜਿੱਥੇ ਉਸ ਪਰਿਵਾਰ ਦੇ ਨਾਲ ਜਿਹੜੀ ਆਪਾਂ ਤੁਹਾਨੂੰ ਅੰਦਰ ਜਾ ਕੇ ਕੋਸ਼ਿਸ਼ ਕਰਦੇ ਹੈਗੇ ਆ, ਉਸ ਘਰ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਜਿੱਥੇ ਸਾਰੀ ਘਟਨਾ ਵਾਪਰੀ ਹੈਗੀ ਹੈ। ਇਹ ਉਹ ਘਰ ਹੈਗਾ ਸੰਗਤ ਜੀ, ਜਿਹੜੀ ਇਸ ਵੇਲੇ ਦੇਖੋ ਕਿ ਸਾਰੀ ਸਫਾਈ ਹੋ ਚੁੱਕੀ ਹੈ, ਮਗਰ ਇसी ਜਗ੍ਹਾ ਦੇ ਉੱਤੇ ਉਹ ਜਿਹੜੀ ਐਕਸਕਲੂਸਿਵ ਵੀਡੀਓ ਤੁਸੀਂ ਸਾਰਿਆਂ ਨੇ ਦੇਖਿਆ ਪੂਰੀ ਦੁਨੀਆ ਦੇ ਅੰਦਰ, ਜਿਸ ਵੀਡੀਓ ਨੇ ਕਹਿ ਦਈਏ ਕਿ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਕਿ ਕਿਸ ਤਰੀਕੇ ਦੇ ਨਾਲ ਹੈਵਾਨੀਅਤ, ਧਰਮ ਦੀ ਗੱਲ ਨਾ ਕਰੀਏ ਉਹ ਚਾਹੇ ਹਿੰਦੂ ਧਰਮ ਦੀ ਹੋਵੇ ਜਾਂ ਸਿੱਖ ਧਰਮ ਦੀ ਹੋਵੇ, ਮਗਰ ਜੋ ਜ਼ੁਲਮ ਇਸ ਜਗ੍ਹਾ ਦੇ ਉੱਤੇ ਉਸ ਪਰਿਵਾਰ ਨੇ ਕੀਤਾ, ਉਹ ਸਾਰੀ ਵੀਡੀਓ ਵਾਲੀ ਜਗ੍ਹਾ ਦੇ ਉੱਤੇ ਅਸੀਂ ਪਹੁੰਚੇ ਹੈਗੇ ਆ। ਅਸੀਂ ਕੋਸ਼ਿਸ਼ ਕਰ ਰਹੇ ਹਾਂ, ਜਗ੍ਹਾ ਤੇ ਬਹੁਤ ਛੋਟੀ ਹੈ, ਉੱਤੇ सीढ़ियां भी हैगियां ने, शायद उत्ते घर भी होएगा, ऊपर भी है सर? नहीं नहीं, ऊपर परिवार का नहीं, लेकिन जगह तो उन्हीं की है ना ये। ठीक आ लवदीप संगत जी, ਅਸੀਂ ਹੁਣ ਉਸ ਘਰ 'ਚ ਪਹੁੰਚੇ ਹੋਏ ਆ, ਅਸੀਂ सीढ़ियां चल रहे ਹੈਗੇ ਆ। अरे ऊपर बैठा हूँ ऊपर, मैं नहीं जानता कौन है। अच्छा नाना है। संगत जी ਅਸੀਂ ਉੱਥੇ ਪਹੁੰਚੇ ਹੈਗੇ ਆ ਉਸ ਪਰਿਵਾਰ ਦੇ ਕੋਲ ਜੀ। ਤੁਸੀਂ ਬੱਚੀ ਦੇ ਨਾਨੀ ਹੋ ਜੀ? ਹਾਂਜੀ ਨਾਨੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣਾ ਨਾਮ ਦੱਸੋ ਮਾਤੇ? ਦਰਸ਼ਨਾ ਦੇਵੀ। ਦਰਸ਼ਨਾ ਦੇਵੀ। ਕੀ ਹੋਇਆ ਸੀ ਉਸ ਦਿਨ ਜੀ? ਸਾਨੂੰ ਪਤਾ ਨਹੀਂ ਸੀ, ਅਸੀਂ ਹਰਿਆਣੇ ਤੋਂ ਰਹਿੰਦੇ ਸੀਗੇ, ਫਤਿਆਬਾਦ 'ਚ, ਜ਼ਿਲ੍ਹਾ ਫਤਿਆਬਾਦ ਹੈ। ਸਾਨੂੰ ਤੇ ਇਹਨਾਂ ਦਾ ਇਹ ਜਿਹੜਾ ਹੋਇਆ ਸੀਗਾ ਨਾ ਹਾਸਾ ਤੇ ਨੈਟਾਂ ਤੇ ਚੜ ਗਿਆ ਸੀ, ਉਹ ਦੇਖ ਕੇ ਤੇ ਫਿਰ ਅਸੀਂ ਬੰਦੇ ਪਹਿਚਾਨੇ ਵੀ ਇਹ ਸਾਡੀ ਕੁੜੀ ਲੱਗਦੀ ਹੈ। ਤੇ ਉਹਦੇ ਬਾਅਦ ਅਸੀਂ ਆਪਣੇ ਫੋਨ ਵਗੈਰਾ ਕਰਦੇ ਰਹੇ, ਫੋਨ ਕਿਸੇ ਦਾ ਮਿਲਿਆ ਨਹੀਂ। ਸਭ ਦੁਨੀਆ ਇਹਦੇ ਨਾਲ, ਪਬਲਿਕ ਜਿਹੜੀ ਸੀ ਨਾਲ ਲੱਗੀ ਹੋਈ ਸੀਗੀ, ਇਹਦਾ ਤਮਾਸ਼ਾ ਦੇਖ ਰਹੇ ਸੀ। ਕੁਝ ਲੋਕ ਇਹਨਾਂ ਦੇ ਨਾਲ ਹਾਸਾ ਕਰ ਰਹੇ ਸੀਗੇ ਤੇ ਇਹਦੇ ਕਰਕੇ ਤੇ ਫਿਰ ਵੀ ਸਾਡਾ ਫੋਨ ਬਹੁਤ ਲੇਟ ਮਿਲਿਆ ਸੀ। 5-6 ਵਜੇ ਜਾ ਕੇ ਬੱਚੀਆਂ ਨੂੰ ਜਦੋਂ ਲੈ ਕੇ ਗਏ ਸੀ ਪ੍ਰਸ਼ਾਸਨ ਕਿਸੇ। ਤੁਸੀਂ ਨਾਨੀ ਉਹਨਾਂ ਦੇ? ਹਾਂ ਨਾਨੀ ਹਾਂ ਜੀ। ਹੁਣ ਬਾਕੀ ਦਾ ਪਰਿਵਾਰ ਕਿੱਥੇ ਹੈ? ਬਾਕੀ ਦਾ ਪਰਿਵਾਰ ਜੀ, ਕੁੜੀ ਦਾ ਜਿਹੜਾ ਪਿਤਾ ਜੀ ਹੈ ਉਹ ਤੇ ਆਪਣੇ ਮੰਜੇ ਤੇ ਪਏ ਨੇ, ਉਹਨਾਂ ਨੂੰ ਤੇ ਐਕਸੀਡੈਂਟ ਹੋਇਆ ਸੀ, ਬਹੁਤ ਦਿਨਾਂ ਤੋਂ ਪਏ ਨੇ। ਆਜੋ ਜੀ, ਆਜੋ ਅੱਗੇ। ਇਹ ਕੌਣ ਨੇ ਜੀ? ਇਹ ਨਾਨਾ ਜੀ ਹੈ, ਇਹ ਨਾਨਾ। ਆਪਣਾ ਨਾਮ ਦੱਸੋ ਜੀ? ਮੇਰਾ ਨਾਮ ਤਰਲੋਕ ਸਿੰਘ। ਤਰਲੋਕ ਸਿੰਘ ਜੀ, ਕੀ ਵਾਪਰਿਆ? ਤੁਹਾਡੀ ਕੁੜੀ ਦੀ ਕੁੜੀ ਆਪਾਂ ਕਹੇ, ਤੁਸੀਂ ਨਾਨੇ ਲੱਗਦੇ ਹੋ, ਹੋਇਆ ਕੀ ਸੀ ਉਸ ਦਿਨ? ਐਕਚੁਅਲ ਮੈਂ ਇਹ ਹੋਇਆ ਕਿ ਇਹਨਾਂ ਨੇ ਕੋਈ ਪਿੱਛੇ ਦਾ ਇਹਨਾਂ ਦਾ ਝਗੜਾ ਸੀ ਥੋੜਾ ਜਿਹਾ ਹੈ। ਕੋਈ ਇਹਨਾਂ ਦਾ ਮੁੰਡਾ, ਮਤਲਬ ਇਹ ਪੜੋਸੀਆਂ ਦਾ ਜਿਹੜਾ ਸੀ, ਉਹ ਕੋਈ ਸਾਡੀ ਜਦੋਂ ਕੁੜੀ ਦਾ ਮਤਲਬ ਚੋਲਾ ਛੱਡ ਗਈ, ਚਲੀ ਗਈ, ਮੰਨ ਲਓ ਐਕਸਪਾਇਰ ਹੋ ਗਈ, ਉਹਦੇ ਬਾਅਦ ਇਹ ਥੋੜਾ ਬਹੁਤਾ ਇਹਨਾਂ ਨਾਲ ਲਿੰਕ ਰੱਖਦਾ ਸੀ। ਉਹ ਜਾਤੀ 'ਚ ਦੋਨੋਂ ਭਰਾ ਭੈਣ ਸੀ ਤੇ ਉਹ ਕਰਦੇ ਕਰਦੇ ਉਹ ਫਿਰ ਗਲਤ ਨੀਤੀਆਂ ਫੜਨ ਲੱਗ ਗਿਆ। ਪਹਿਲੇ ਤਾਂ ਹੁਣ ਜਿਵੇਂ ਆਪਣੇ ਘਰ ਆਉਣਾ ਤਾਂ ਭਰਾ ਚਾਚਾ, तो फिर वो थोड़ा थोड़ा ना गलत करने लगा। फिर इस कुड़ी ने कहा भी गलत बात है, ऐसी बात है, तू मेरा भरा तो मैं तेरी भैन, एक ही गल हुई बई, ऐसिया हरकत नहीं गलत होंदियां ने। फिर वो थोड़ा जा को ठेस आई, वो ठेस वो अगड़ पिछड़ करके तो उन्होंने सुसाइड कर लिया। उस तो बाद तुहाडे परिवार दे उत्ते जो है स्टेटमेंट देखे ने जी? हाँ जी, उन्हें सुसाइड करने के बाद फिर ये परिवार तो माड़े जे हैवी हो गए जी, तुसी साडे ऐ करता उन्हें। जदकि असी क्या भी कोई प्रूफ दिखाओ किसी भी प्रकार का, कोई भी गौरमेंट का, बाहर का, किसी पोस्टमार्टम का, किसी कोई है उन्होंने कोल नहीं सी, सबूत नहीं सी। वो करते करते फिर कुड़ी नूं तो कितों अपने बाहर किराए ते रहिंदी सी, बस वो छोटी कुड़ी के मार्फतों उन्होंने दबाव दे के फड़ लिया, उन्होंने पढ़ के ते हालात कीती। ਹੁਣ ਤੁਹਾਡੀ ਉਹ ਬੱਚੀ ਕਿੱਥੇ ਹੈ? ਹੁਣ ਬੱਚੀ ਉਹ ਹੈ ਹਸਪਤਾਲ 'ਚ, ਆਪਣੇ ਕਿਹੜਾ ਹਸਪਤਾਲ ਆ ਉਹ? ਨਾਰੀ ਕੇਂਦਰ, मतलब पुलिस प्रशासन ਦੇ? ਹਾਂ ਹਾਂ, ਉਹਨਾਂ ਦੇ ਉਨਕੇ ਅੰਡਰ ਹੈ ਉਹ। ਤੇ ਤੁਹਾਡੀ ਆਖਿਰਲੀ ਹੁਣ ਮੁਲਾਕਾਤ ਕਦੋਂ ਹੋਈ ਹੈ ਬੱਚੀ ਦੇ ਨਾਲ? मतलब ਤੁਸੀਂ ਅੱਜ ਰਾਤੀ ਕੱਲ ਕੁਝ ਹੁਣੇ ਵੀ ਕੀਤੀ ਹੈ? ਹਾਂ ਠੀਕ ਹੈ ਹੁਣ ਹਾਲਾਤ। ਤੁਹਾਡੀ ਗੱਲ ਹੋਈ ਹੈ? ਕੀ ਹਾਲਾਤ ਨੇ ਉੱਥੇ? ਹਾਂ, ਕੁੜੀ ਦੇ ਵੈਸੇ ਸੱਟਾ ਜਿਹੜਾ ACP ਦਾ ਫੋਨ ਹੁਣ ਚੱਲ ਰਿਹਾ ਸੀ, ਮੈਂ ਸੁਣ ਰਿਹਾ ਸੀ ਤੁਸੀਂ ਆਏ। ਹਾਂ, ਉਹ ਆਪ ਵੀ ਮਿਲ ਕੇ ਆਏ ਨੇ, ਉਹ ਮਿਲ ਕੇ ਆਏ। ਭਾਈ ਸਾਹਿਬ ਜੀ, ਮੇਰੀ ਸਿਰਫ ਇਹ ਬੇਨਤੀ ਹੈ, ਤੁਸੀਂ ਆਪਣੀ ਬੱਚੀ ਨੂੰ ਅੱਜ ਕੱਲ੍ਹ 'ਚ ਮਿਲੇ, ਕਿਉਂਕਿ ਇਹ ਗੱਲ ਅਸੀਂ ਇਸ ਕਰਕੇ ਪੁੱਛ ਰਹੇ ਹੈਗੇ ਕਿਉਂਕਿ ਅਫਵਾਹਾਂ ਫੈਲੀਆਂ ਨੇ ਕਿ ਉਹਨੇ ਸੁਸਾਈਡ ਕਰ ਲਈ ਹੈ। ਮੈਂ ਦੇਖੋ ਇਸ ਕਰਕੇ ਸੁਸਾਈਡ ਨਹੀਂ ਕੀਤੀ, ਸੁਸਾਈਡ ਕਰਨ ਦਾ ਮੌਕਾ ਤੇ ਮਿਲ ਗਿਆ ਸੀ, ਉਹਨਾਂ ਨੂੰ ਦਿੱਤਾ ਵੀ ਸੀ। ਉਹਨਾਂ ਨੇ ਜਿਵੇਂ ਕੋਸ਼ਿਸ਼ ਬਹੁਤ ਕੀਤੀ, ਪਰ ਉਹਨਾਂ ਦਾ ਵੀ ਸੰਸਕਾਰ ਲਿਖੇ ਹੋਏ ਸੀਗੇ। ਉਹ ਹੁਣ ਇਸ ਟਾਈਮ ਦੇ ਸਵਸਥ ਹੈ, ਬਿਲਕੁਲ ਠੀਕ ਹੈਗੀ।
ਥੋੜੇ ਗੱਲਬਾਤ ਕਰਨੀ ਠੀਕ ਹੈ। ਹਾਂ ਗੱਲਬਾਤ ਠੀਕ ਕਰਦੀ ਹੈ। ਕੋਈ ਜ਼ਖਮ ਵਗੈਰੇ ਸੱਟਾ ਸੁੱਟਾ ਹੈਗੀਆਂ ਨੇ, ਉਹਨਾਂ ਦਾ ਇਲਾਜ ਚੱਲ ਰਿਹਾ। ਵੈਸੇ ਠੀਕ ਹੈ, ਮੈਂ ਹੁਣੇ ਮਿਲ ਕੇ ਆਈ ਹਾਂ। ਬੱਚੀ ਦੇ ਨਾਲ ਕੋਈ ਬਲਾਤਕਾਰ ਵੀ ਕੀਤਾ ਗਿਆ? ਉਹ ਤੇ ਹੁਣ ਬੱਚੀ ਨੂੰ ਪਤਾ ਹੋਏਗਾ ਨਾ, ਉਹ ਪੁੱਛ ਉਹਨੇ ਬੱਚੀ ਨੇ ਤੁਹਾਨੂੰ ਦੱਸਿਆ? ਨਹੀਂ ਉਹ ਕਹਿੰਦੀ ਹੈ ਕਾਫੀ ਕੋਸ਼ਿਸ਼ ਕੀਤਾ ਹੈ ਤੇ ਹੋਰ ਵੀ ਹਰਕਤਾਂ ਗੰਦੀਆਂ ਹਰਕਤਾਂ ਉਹਨਾਂ ਨੇ ਕੀਤੀਆਂ ਨੇ। ਉਹਨਾਂ ਨੇ ਆਪਣੀ ਤਰਫੋਂ ਪੂਰਾ ਵਾਹ ਲਾ ਦਿੱਤਾ। ਪੂਰਾ ਵਾਹ ਲਾ ਦਿੱਤਾ। ਬਾਕੀ ਹੋਰ ਵੀ ਹਰਕਤਾਂ, ਕਈ ਤਰੀਕੇ ਦੀ ਹਰਕਤਾਂ ਨੰਗੀ ਕਰ ਦਿੱਤੀ, ਕੁੜੀ ਨੂੰ ਅੰਦਰ ਪਾਤੀ। ਤੇ ਉਹਨਾਂ ਦੇ ਜਿਹੜੇ ਉਹਨਾਂ ਦੇ ਮਤਲਬ ਖੁੰਖਾਰ ਸੀਗੇ, ਉਹਨਾਂ ਨੂੰ ਅੰਦਰ ਪਾਤਾ। ਹਾਂ, ਗੱਲ ਕਰਦੇ ਅਸੀਂ ਸਾਰੇ ਕਰਨੇ ਆ ਇੱਕ ਇੱਕ ਕਰਕੇ, ਕਿਉਂਕਿ ਆਪਾਂ ਇੰਟਰਵਿਊ ਕਰ ਰਹੇ ਹਾਂ ਅਸੀਂ, ਫਿਰ ਉਹ ਮਿਕਸਿੰਗ ਉਹ ਕਨਫਿਊਜ਼ ਹੋ ਜਾਣੇ। ਅੱਛਾ ਇੱਕ ਚੀਜ਼ ਭਾਈ ਸਾਹਿਬ ਜੀ ਤੁਸੀਂ ਦੱਸੋ, ਤੁਹਾਨੂੰ ਉਸ ਤੋਂ ਬਾਅਦ ਪਰਿਵਾਰ ਵੱਲੋਂ ਜਿਹੜੇ ਜਿਨ੍ਹਾਂ ਨੇ ਕੀਤਾ ਕਾਰਾ, ਉਹਨਾਂ ਵੱਲੋਂ ਕੋਈ ਧਮਕੀਆਂ ਵਗੈਰਾ ਵੀ ਦਿੱਤੀਆਂ ਗਈਆਂ? ਧਮਕੀਆਂ ਪਹਿਲੇ ਬਹੁਤ ਜ਼ਿਆਦਾ ਦਿੰਦੀ ਸੀ ਜੀ। ਧਮਕੀਆਂ ਨਾਲ ਤੇ ਕੁੜੀਆਂ ਵਿਚਾਰੀਆਂ ਅੱਡ ਅੱਡ ਰਹਿਣ ਲੱਗੀਆਂ ਸੀ। ਕਈ ਦਿਨ ਤਾਂ ਪਹਿਲਾਂ ਮੇਰੇ ਕੋਲ ਵੀ ਰਹੀਆਂ ਐ, ਵੀ ਨਾਨੀ ਨਾਨੇ ਕੋਲ। ਫਿਰ ਜਿਹੜਾ ਬੰਦਾ ਸਾਡਾ ਦਮਾਦ ਸੀਗਾ, ਉਹ ਉਹਨੂੰ ਕੋਈ ਸਾਂਭਦਾ ਨਹੀਂ ਸੀ। ਫਿਰ ਅਸੀਂ ਬੱਚੀ ਨੂੰ ਭੇਜ ਦਿੱਤੀ ਵੀ ਤੁਸੀਂ ਕਰੋ ਆਪਦੀ ਪਿਤਾ ਦੀ ਕੇਅਰ। ਤੇ ਉਹ ਆ ਕੇ ਤੇ ਇੱਥੇ ਗਲ ਵੀ ਪੈ ਜਾਂਦੇ ਸੀ ਜੀ। ਦੂਜੇ ਸਾਰੇ ਪਰਿਵਾਰ ਵਾਲੇ ਉਹਨਾਂ ਦੇ ਰਿਸ਼ਤੇਦਾਰ ਸੀ ਨਾ, ਕੁੜੀ ਜਿਹੜੀ ਅਨਮੈਰਿਡ ਹੈ, ਉਹਦੇ ਗਲ ਵੀ ਪੈ ਜਾਂਦੇ ਸੀ। 2-3 ਵਾਰੀ ਹਾਸੇ ਵੀ ਕਰ ਗਏ ਉਹਨਾਂ ਨੇ। ਮੈਂ ਮਾਫੀ ਚਾਹੁੰਦਾ ਤੁਹਾਨੂੰ ਰੋਕ ਰਿਹਾ, ਲੇਕਿਨ ਗੱਲਾਂ ਚੱਲ ਰਹੀਆਂ ਨੇ ਕਿ ਜਿਸ ਕੁੜੀ ਦੇ ਨਾਲ ਜੋ ਤੁਹਾਡੀ ਪੋਤਰੀ ਲੱਗਦੀ ਹੈਗੀ ਹੈ, ਉਹ ਦੋਤਰੀ ਹੈ ਸੌਰੀ, ਉਹ ਕੀ ਕਹਿੰਦੇ ਵਿਆਹੀ ਹੋਈ, ਉਹਦਾ 3 ਸਾਲ ਦਾ ਬੱਚਾ ਵੀ ਹੈਗਾ? ਹਾਂਜੀ ਬੱਚਾ ਵੀ ਹੈਗਾ 3 ਸਾਲ ਦਾ। ਵਿਆਹੀ ਵੀ ਇਸੀ ਜਗ੍ਹਾ ਤੇ ਉੱਤੇ? ਨਹੀਂ ਉਹ ਸੀਮਾਪੁਰੀ ਰਹਿੰਦੀ ਹੈ ਵਿਆਹੀ ਹੋਈ। ਅੱਛਾ, ਤੁਹਾਡੇ ਕਹਿਣ ਦਾ ਮਤਲਬ ਹੈ ਕਿ ਸੀਮਾਪੁਰੀ ਤੋਂ ਚੁੱਕ ਕੇ ਲਿਆਏ ਉਹਨੂੰ? ਨਹੀਂ ਸੀਮਾਪੁਰੀ ਨਹੀਂ ਚੁੱਕ ਕੇ ਲਿਆਏ, ਇਹ ਕਿਰਾਏ ਤੇ ਰਹਿੰਦੀ ਸੀ ਕੜਕੜ ਡੂਮਾ। ਇਹਨਾਂ ਦੇ ਦਬਾਅ ਤੋਂ ਡਰ ਕੇ ਵੀ ਆਪਦੇ ਵੀ ਘਰ ਨਹੀਂ ਰਹਿੰਦੀ ਸੀ, ਚੋਰੀ ਨਾਲ ਕਿੱਥੇ ਰਹਿੰਦੀ ਸੀ। ਛੋਟੀ ਕੁੜੀ ਨੂੰ ਪਤਾ ਸੀਗਾ ਤੇ ਇਹਨੂੰ ਆ ਕੇ ਪ੍ਰੈਸ ਕਰਦੇ ਰਹਿੰਦੇ ਸੀ, ਰੋਜ਼ ਗਾਲਾਂ ਦਿੰਦੇ ਸੀ, ਰੋਜ਼ ਗਲ ਪੈ ਜਾਂਦੇ ਸੀ। ਇੱਕ ਦਿਨ ਹਾਰ ਕੇ ਬੱਚੀ ਬਈ ਜ਼ਿਆਦਾ ਹੀ ਹੋ ਗਏ ਹੈਵੀ, ਇਹਨਾਂ ਨੂੰ ਖਿੱਚ ਕੇ ਤੇ ਲੈ ਗਈਆਂ ਨਾਲ ਚੜਾ ਕੇ ਵੀ ਤੁਸੀਂ ਦੱਸੋ ਮੈਨੂੰ ਕਿੱਥੇ ਰਹਿੰਦੀ ਹੈ। ਇਹਨੂੰ ਧੱਕੇ ਨਾਲ ਲੈ ਗਏ। ਇੱਕ ਉਹਦਾ ਚਾਚਾ ਸੀਗਾ ਅੱਖਾਂ ਤੋਂ ਅੰਨਾ ਹੈ, ਉਹਨੂੰ ਵੀ ਨਾਲ ਲੈ ਗਈਆਂ ਚੱਕ ਕੇ ਵੀ ਸਾਨੂੰ ਦੱਸ ਕਿੱਥੇ, ਅਸੀਂ ਤੇ ਆਪਣੇ ਵਾਲੀ ਕਰਨੀ ਹੈ ਜੋ ਕਰਨੀ। ਅਗਰ ਜੇ ਤੂੰ ਉਹਨੂੰ ਨਹੀਂ ਦੱਸੇਂਗੀ ਤੇ ਅਸੀਂ ਤੇਰੇ ਨਾਲ ਉਹੀ ਕਾਂਡ ਕਰਨਾ ਜਿਹੜਾ ਉਹਦੇ ਨਾਲ ਕਰਨਾ। ਕੁੜੀ ਵਿਚਾਰੀ ਬਾਲੜੀ ਸੀਗੀ, ਉਹ ਡਰ ਗਈ, ਉਹਨੂੰ ਦੱਸਤਾ ਜਾ ਕੇ ਤੇ ਉਹਨੂੰ ਚੁੱਕ ਕੇ ਲਿਆਈ ਹੈ। ਲਿਆ ਕੇ ਫਿਰ ਕੁੜੀ ਦਾ ਉਹ ਜਿਹੜਾ ਮੁੰਡਾ ਸੀ ਉਹ ਖੋਹਣ ਲੱਗੀਆਂ, ਆਖੇ ਇਹਨੂੰ ਵੀ ਲਿਆਓ, ਇਹਨੂੰ ਵੀ ਐਵੇਂ ਕਰੀਏ ਐਵੇਂ ਕਰੀਏ। ਉਹ ਵਿਚਾਰੀ ਡਰ ਗਈ, ਬੱਚੀ ਸੀਗੀ, ਲੈ ਕੇ ਬੱਚਾ ਖੋ ਕੇ ਤੇ ਇੱਧਰ ਭੱਜ ਕੇ ਵੜ ਗਈ। ਇੱਥੇ ਲਿਆ ਕੇ ਲਾਹੀ ਸੀ ਉਹਨਾਂ ਨੇ, ਖਿੱਚ ਧਰੂ ਕਰਕੇ ਤੇ ਇੱਧਰ ਲਿਆਈਆਂ। ਉਹ ਆਪਦੇ ਘਰ ਲੈ ਕੇ ਵੜ ਗਈਆਂ। ਉਹ ਕੁੜੀ ਇੱਧਰ ਆ ਗਈ, ਬੱਚਾ ਲੈ ਕੇ ਇੱਧਰ ਆ ਗਈ। ਉਹ ਵਿਚਾਰੀ ਡਰਦੀ ਕੰਬਦੀ ਰਹੀ। ਫਿਰ ਉਹਨੂੰ ਫੋਨ ਨਹੀਂ ਮਿਲਿਆ ਕਿੱਥੇ ਕਿ ਬਈ ਪ੍ਰਸ਼ਾਸਨ ਨੂੰ ਮੈਂ ਫੋਨ ਕਰਾਂ, ਕਿਸੇ ਨੇ ਫੋਨ ਨਹੀਂ ਕੀਤਾ। ਉਹਨਾਂ ਦਾ ਫੋਨ ਦੋਨਾਂ ਭੈਣਾਂ ਦਾ ਹੀ ਖੋਹ ਲਿਆ, ਉਹਨਾਂ ਨੇ ਫੋਨ ਵੀ ਖੋਹ ਲਿਆ ਵੀ ਇਹ ਕਿਤੇ ਫੋਨ ਨਾ ਕਰ ਦੇਣ। ਇਹ ਵੀ ਫੋਨ ਵੀ ਖੋਹ ਲਿਆ ਸੀ। ਫਿਰ ਹਾਰ ਕੇ ਇੰਨਾ ਕਿਸੇ ਨੇ ਮਦਦ ਕੀਤੀ। ਕਈ ਦੇਰ ਦੇ ਬਾਅਦ ਜਦੋਂ ਇਹ ਕੁੜੀ ਦੇ ਨਾਲ ਸਾਰਾ ਹਾਦਸਾ ਹੋ ਗਿਆ ਨਾ, ਉਦੋਂ ਵਿਚਾਰੀ ਨੂੰ ਫੋਨ ਮਿਲਿਆ। ਉਦੋਂ ਫੋਨ ਕੀਤਾ, ਉਧਰੋਂ ਉਹਦੇ ਘਰ ਵਾਲੇ ਨੇ ਕੀਤਾ, ਕਿੱਥੇ ਕੰਮ ਤੇ ਲੱਗਾ ਸੀ, ਉਹਨੇ ਫੋਨ ਕੀਤਾ ਨਾ। ਤੇ ਜਦ ਫਿਰ ਪ੍ਰਸ਼ਾਸਨ ਆਈ ਤੇ ਕੁੜੀ ਨੂੰ ਉਸੇ ਹਾਲਾਤ 'ਚ ਲੈ ਕੇ ਗਈ ਸੀ ਜਿਹੜਾ ਮੀਡੀਆ ਤੇ ਚੜਿਆ ਹੋਇਆ, ਉਸੇ ਹਾਲਾਤ 'ਚ। ਪ੍ਰਸ਼ਾਸਨ ਨੇ ਜੋ ਹਾਲੇ ਤੱਕ ਕਾਰਵਾਈ ਕੀਤੀ ਹੈ ਤਾਂ ਤੁਹਾਨੂੰ ਤਸੱਲੀ ਹੈ? ਹਾਂ ਤਸੱਲੀ ਹੋ ਰਹੀ ਹੈ, ਸਾਨੂੰ ਬਹੁਤ ਤਸੱਲੀ ਹੋ ਰਹੀ ਹੈ। ਹਲੇ ਤਾਈਂ ਤਾਂ ਸਾਨੂੰ ਬਹੁਤ ਤਸੱਲੀ ਆ ਰਹੀ ਹੈ। ਅੱਗੇ ਅਸੀਂ ਕੁਝ ਕਹਿ ਨਹੀਂ ਸਕਦੇ। ਪ੍ਰਸ਼ਾਸਨ ਨੇ ਪੂਰਾ ਧਿਆਨ ਦੇ ਰੱਖਿਆ। ਜਿਨ੍ਹਾਂ ਨੇ ਕੀਤਾ ਉਹ ਇਸੇ ਮੁਹੱਲੇ 'ਚ ਆਸ-ਪਾਸ ਦੇ ਘਰਾਂ 'ਚ ਹੀ ਰਹਿੰਦੇ? ਇਹ ਹੈਗੇ ਘਰ ਕੋਲ ਹੀ ਹੈਗੇ ਨੇ, ਸਾਹਮਣੇ ਵਾਲਾ ਘਰ? ਇਹ ਹੈਗੇ ਘਰ, ਦੇਖੋ ਜੀ ਇਹ ਆਹ ਘਰ ਹੈਗੇ ਜਿਹੜੇ ਉਹ ਖਾਲਸਾ ਜੀ ਖੜੇ ਨੇ। ਹਾਂਜੀ ਹਾਂਜੀ ਹਾਂਜੀ, ਆਹ ਪੋਸਟਰ ਲੱਗਿਆ ਵਾ। ਨੀਲੇ ਰੰਗ ਦੀ ਦੀਵਾਰ? ਹਾਂ ਇਹ 3-4 ਘਰ ਉਹਨਾਂ ਦੇ ਹੀ ਹੈਗੇ ਨੇ, ਜਿਹੜੇ ਵੀ ਹੈਗੇ ਸਾਰੇ 3-4। ਫਰਾਰ ਨੇ, ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਕੀ ਉਹਨਾਂ ਦੀ ਖਬਰ ਹੈ? ਹਾਂ ਫੜ ਲਏ ਨੇ, ਕਹਿੰਦੇ ਵੀ ਫੜ ਲਏ। ਕਹਿੰਦੇ ਨੇ ਤੁਹਾਡੇ ਸਾਹਮਣੇ ਪੁਲਿਸ ਆਈ ਗ੍ਰਿਫਤਾਰ ਕਰਨ? ਫੜ ਲਏ, ਦੇਖ ਕੇ ਆਏ ਨੇ, ਕਹਿੰਦੇ ਵੀ ਫੜੇ ਹੋਏ ਐ। ਹਾਂ ਜੇਲ੍ਹ 'ਚ ਹੈਗੇ ਨੇ ਹੁਣ। ਜੇਲ੍ਹ 'ਚ ਹੈਗੇ ਨੇ। ਹਾਂ ਤੇ ਹੁਣ ਜਿਸ ਤਰੀਕੇ ਨਾਲ ਤੁਹਾਨੂੰ ਲੱਗਦਾ ਹੈ ਕਿ ਹੁਣ ਕੱਲ ਨੂੰ ਪੁਲਿਸ ਪ੍ਰਸ਼ਾਸਨ ਜਦੋਂ ਥੋੜੇ ਦਿਨ ਬਾਅਦ ਚਲਾ ਜਾਏਗਾ ਤੇ ਤੁਹਾਡੇ ਤੇ ਫਿਰ ਕੋਈ ਹਮਲਾ ਕਰ ਦੇਣਗੇ, ਤੁਹਾਨੂੰ ਮਾਰਨਗੇ, ਕੁੱਟਣਗੇ? ਉਹਨਾਂ ਦਾ ਦਬਾਅ ਤੇ ਬਹੁਤ ਜ਼ਿਆਦਾ ਹੈ, ਕਿਉਂਕਿ ਉਹ ਗਾਂਜਾ ਸਮੈਕ ਨਸ਼ਾ ਵੇਚਦੇ ਆ, ਉਹਦੇ 'ਚ ਗੁੰਮਰਾਈ 'ਚ ਹੈ, ਪੈਸੇ ਦੇ ਹੰਕਾਰ 'ਚ ਹੈ। ਜਦੋਂ ਕਿ ਇਹ ਛੋਟੀ ਆਪਣੇ ਵੱਡੀ ਭੈਣ ਕੁੜੀ ਆ ਮੇਰੀ, 5-4 ਦਿਨ ਇਹ ਹਾਸੇ ਤੋਂ ਪਹਿਲਾਂ ਆਈ ਸੀ ਪਤਾ ਕਰਨ ਵਾਸਤੇ ਜਵਾਈ ਦਾ ਸਾਡੇ ਦਾ, ਤੇ ਇਹਨੂੰ ਵੀ ਲੰਮੀ ਪਾ ਲਈ ਸੀ। ਮੁੰਡੇ ਦੇ ਨਾਨੀ ਨੇ ਤੇ ਮਾਮੀ ਨੇ ਹੀ, ਮੁੰਡੇ ਦੀ ਵੀ ਜਿਹੜੀ ਸੁਸਾਈਡ ਕੀਤਾ ਨਾ, ਉਹਦੀ ਨਾਨੀ ਨੇ ਤੇ ਉਹਦੀ ਮਾਮੀ ਨੇ ਫੜ ਕੇ ਗੁੱਤੋਂ ਤੇ ਇਹਨੂੰ ਵੀ ਲੰਮੀ ਢਾ ਲਈ ਤੇ ਆਖੇ ਕੈਂਚੀਆਂ ਲਿਆ, ਇਹਦੇ ਸਲਵਾਰ ਕੱਟੀਏ, ਇਹਦੇ ਕੱਪੜੇ ਵੱਢੀਏ, ਇਹਦੀਆਂ ਗੁੱਥਾਂ ਵੱਢੀਏ। ਬੜਾ ਕੁੜੀ ਵੀ ਇਹ ਛੱਤਾਂ ਤੇ ਚੜ ਕੇ ਜਾਨ ਬਚਾਈ ਹੈ। ਇਹਨਾਂ ਦਾ ਬਹੁਤ ਤਕੜਾ ਕੰਮ ਸੀ। ਉਹ ਤੁਹਾਡੀ ਰਿਸ਼ਤੇਦਾਰੀ ਪੈਂਦੀ ਹੈ, ਗੋਤਰੀ ਕੇ ਮਤਲਬ ਕੀ ਜਾਤ ਬਰਾਦਰੀ ਕੀ ਹੈ? ਗੋਤਰ ਜਿਵੇਂ ਵੀ ਸਾਡੇ ਜਿਵੇਂ ਮਾਲਾ ਬਿੱਡੂ ਦੇ ਹਿਸਾਬ ਨਾਲ ਸਾਡੀ ਬਲਾਦਰੀ ਜਿਵੇਂ 2 ਕੌਮਾਂ ਹੁੰਦੀਆਂ ਨੇ,
ਤੇ ਸਾਡੀ ਕੌਮ ਵਿੱਚ ਰਲਦਾ ਸੀਗਾ, ਉਹ ਕੁੜੀ ਦੀ ਕੌਮ 'ਚ ਹੀ ਰਲਦਾ ਸੀਗਾ, ਭਰਾ ਹੀ ਲੱਗਦਾ ਸੀ ਇੱਕ ਕਿਸਮ ਦਾ। ਜੇ ਦੂਰ ਦੀ ਰਿਸ਼ਤੇਦਾਰੀ ਅਸੀਂ ਕਹਿ ਦਿੰਦੇ ਹਾਂ ਦੂਰ ਦੀ ਰਿਸ਼ਤੇਦਾਰੀ, ਵੈਸੇ ਭਰਾ ਹੀ ਲੱਗਦਾ ਸੀ ਸਮਝੋ, ਐਵੇਂ ਸੀ, ਜ਼ਿਆਦਾ ਨਿੱਜੀ ਨਹੀਂ ਸੀਗਾ। ਮੁਹੱਲੇ ਵਾਲੇ ਜਿਵੇਂ ਵੀਡੀਓ 'ਚ ਅਸੀਂ ਦੇਖਿਆ ਤਾੜੀਆਂ ਮਾਰ ਰਹੇ ਨੇ, ਖੁਸ਼ ਹੋ ਰਹੇ ਨੇ। ਕਿਸੇ ਨੇ ਨਹੀਂ, ਉਹਨਾਂ ਤੋਂ ਡਰ ਸੀ ਨਾ, ਸਭ ਨੂੰ ਦਬਾ ਰੱਖੇ ਸੀ ਨਾ ਸਭ ਨੂੰ, ਬਈ ਜਿਹੜਾ ਕੋਈ ਇਹਨਾਂ ਦੀ ਹੈਲਪ 'ਚ ਉੱਠੇਗਾ ਤਾਂ ਉਹਨੂੰ ਮਾਰ ਦਿਆਂਗੇ। ਉਹਦਾ ਵੀ ਇਹੀ ਉਹ ਹਾਲ ਕਰਨਾ ਜਿਹੜਾ ਇਹਦੇ ਨਾਲ ਹੋ ਰਿਹਾ ਹੈ, ਉਹਨਾਂ ਨੇ ਇਹ ਦਾਅਵਾ ਦੇ ਰੱਖਿਆ ਸੀਗਾ। ਤੁਹਾਨੂੰ ਲੱਗਦਾ ਹੁਣ ਥੋੜੇ ਦਿਨ ਬਾਅਦ ਜਦੋਂ ਪੁਲਿਸ ਸਿਕਿਉਰਿਟੀ ਚਲੀ ਜਾਏਗੀ ਤੇ ਫਿਰ ਤੁਹਾਡੇ ਤੇ ਕੋਈ ਹਮਲਾ ਹੋ ਸਕਦਾ? ਜੀ ਦੇਖੋ, ਮੈਂ ਇਹ ਕਹਿ ਸਕਦੀ ਹਾਂ, ਜਿਹੜੀਆਂ ਉਹੀ ਜਨਾਨੀਆਂ ਆ ਜਾਣੀਆਂ ਉਹ ਤਾਂ ਬੰਦ ਹੁੰਦੀਆਂ ਨਹੀਂ, ਉਹ ਤਾਂ ਬਹੁਤ ਹੈਵੀ ਹੈਗੀਆਂ ਨੇ, ਉਹ ਕਰ ਵੀ ਸਕਦੀਆਂ ਨੇ, ਉਹਨਾਂ ਨੂੰ ਹਲੇ ਨਸੀਹਤ ਨਹੀਂ ਲੱਗੀ। ਸਾਨੂੰ ਤੇ ਇਹ ਲੱਗਦਾ ਵੀ ਉਹਨਾਂ ਨੂੰ ਉਮਰ ਕੈਦ ਹੋਣੀ ਚਾਹੀਦੀ। ਜਿਹੜੇ ਬੱਚੇ ਸੀ ਨਾਬਾਲਗ ਅੰਦਰ, ਜਿਹੜੀ ਹੈ ਉਹ ਕੀਤੀ ਹੈ ਗਲਤੀ ਉਹਨਾਂ ਨੇ ਕੁੜੀ ਨਾਲ, ਤੇ ਉਹਨਾਂ ਨੂੰ ਤੇ ਬਈ ਫਾਂਸੀ ਦਾ ਹੀ ਹੁਕਮ ਹੋਣਾ ਚਾਹੀਦਾ। ਮਾਤਾ ਜੀ ਤੁਸੀਂ ਬੜੀ ਵਧੀਆ ਗੱਲ ਕੀਤੀ, ਕਿਉਂਕਿ ਜੋ ਬੱਚੀ ਨਾਲ ਜ਼ੁਲਮ ਕੀਤਾ ਹੈ, ਜਿਸ ਨੇ ਵੀਡੀਓ ਦੇਖੀ ਹੈ, ਸਭ ਦਾ ਇੱਕੋ ਹੀ ਕਹਿਣਾ ਹੈਗਾ ਕਿ ਫਾਂਸੀ ਹੋਣੀ ਚਾਹੀਦੀ ਹੈ। ਮਗਰ ਜਿਹੜੀਆਂ ਜਨਾਨੀਆਂ ਦਿਖ ਰਹੀਆਂ ਸਨ ਵੀਡੀਓ 'ਚ ਮਾਰਦੇ ਹੋਏ ਵਾਲ ਕੱਟਦੇ, ਉਹ ਹਲੇ ਵੀ ਇੱਥੇ ਹੀ ਨੇ ਜਾਂ ਉਹ ਪੁਲਿਸ ਚੁੱਕ ਕੇ ਲੈ ਗਈ? ਉਹ ਕਹਿ ਰਹੇ ਰੈਸਟ ਹੋ ਗਈਆਂ ਨੇ। ਤੁਸੀਂ ਉਸ ਤੋਂ ਬਾਅਦ ਦੇਖਿਆ ਕੱਲ ਪਰਸੋਂ ਦੇ? ਨਹੀਂ ਦੇਖਿਆ, ਮੈਂ ਤਾਂ ਇੱਥੇ ਰਹਿਣ ਵਾਲੀ ਨਹੀਂ ਆ ਨਾ, ਮੈਂ ਤਾਂ ਅੱਜ ਬਾਅਦ ਚ ਆਈ ਆ। ਤੁਸੀਂ ਅੱਜ ਹੀ ਆਏ? ਮੈਂ ਤਾਂ ਦੂਜੇ ਦਿਨ ਆਨੀ ਆ, ਮੈਂ ਦੂਰ ਰਹਿੰਦੀ ਆ, ਜ਼ਿਲ੍ਹਾ ਫਤਿਹਵਾਦ ਚ ਰਹਿੰਦੀ ਆ। ਤੁਹਾਨੂੰ ਪੂਰੀ ਦੁਨੀਆ ਦੇ ਸਿੱਖ ਜਿਹੜੇ ਨੇ ਉਹ ਦੇਖ ਰਹੇ ਨੇ, ਬਾਹਰ ਬੈਠੇ ਸਿੱਖਾਂ ਨੂੰ ਕੋਈ ਆਪਣੇ ਪਰਿਵਾਰ ਵੱਲੋਂ ਆਪਣੀ ਤਕਲੀਫ ਬਾਰੇ ਕੁਝ ਕਹਿਣਾ ਚਾਹੋਗੇ? ਤਕਲੀਫ ਤਾਂ ਜੀ ਇਹੀ ਹੈ ਨਾ, ਬੱਚੀਆਂ ਦਾ ਹੀ ਨਿਆਂ ਹੋਣਾ ਚਾਹੀਦਾ। ਅਸੀਂ ਤਾਂ ਦੂਰ ਬੈਠੇ ਆ, ਕਦੇ ਹੀ ਆਵਾਂਗੇ, ਨਹੀਂ ਤਾਂ ਜੇ ਕੋਲ ਹੁੰਦੇ ਤੇ ਏਡਾ ਹਾਸਾ ਨਹੀਂ ਹੋਣਾ ਚਾਹੀਦਾ, ਚਾਹੇ ਸਾਡਾ ਵੀ ਸਿਰ ਕਲਾਮ ਹੋ ਜਾਂਦਾ ਉਹਨਾਂ ਦੇ ਹੱਥੋਂ। ਅਸੀਂ ਪੂਰੀ ਸਹਿਯੋਗ ਦੇਣਾ ਸੀ ਅੱਗੋਂ ਕੁੜੀ ਨੂੰ। ਬਾਕੀ ਮਹੱਲੇ ਵਾਲਿਆਂ ਨੇ ਗਲਤੀ ਬਹੁਤ ਕੀਤੀ, ਨਗਰ ਵਾਲਿਆਂ ਨੇ, ਕਿਸੇ ਨੇ ਉਹਨੂੰ ਹੈਲਪ ਨਹੀਂ ਦਿੱਤੀ ਵਿਚਾਰੀ ਨੂੰ। ਉਹਦੇ ਕੋਈ ਮਾਲਕ ਨੇ ਸੰਸਕਾਰ ਲਿਖੇ ਹੋਏ ਸੀ ਜੋ ਦੁਨੀਆ 'ਚ ਜਿੰਦੀ ਰਹਿ ਗਈ, ਨਹੀਂ ਤੇ ਉਹਨਾਂ ਨੇ ਕਮੀ ਨਹੀਂ ਛੱਡੀ ਕੋਈ ਵੀ। ਹੁਣ ਤੁਸੀਂ ਆਪਣੀ ਜਿਹੜੀ ਦੋਤੀ ਹੈਗੀ ਉਹਨੂੰ ਇੱਥੇ ਛੱਡ ਦੋਗੇ ਜਾਂ ਆਪਣੇ ਨਾਲ ਫਤਿਹਵਾਦ ਲੈ ਜਾਓਗੇ? ਅਸੀਂ ਤਾਂ ਉਹਦਾ ਘਰ ਵਾਲਾ ਜਿਉਂਦਾ ਹੈ, ਜਾਗਦਾ ਹੈ, ਉਹ ਰੱਖਣਾ ਚਾਹੁੰਦਾ, ਉੱਥੇ ਰੱਖ ਸਕਦਾ ਹੈ। ਜੇ ਮੇਰੇ ਨਾਲ ਜਾਏਗੀ ਤੇ ਵੀ ਜਾ ਵੀ ਸਕਦੀ ਹੋਏਗੀ। ਤੁਹਾਡੀ ਦੋਤਰੀ ਦਾ ਜਿਹੜਾ ਆਪਣਾ ਬੱਚਾ 3 ਸਾਲ ਦਾ, ਉਹ ਕਿੱਥੇ ਹੈਗਾ? ਉਹ ਇਸੇ ਮੇਰੇ ਕੋਲ ਹੀ ਹੈਗਾ, ਹੁਣ ਥੱਲੇ ਗਿਆ ਹੋਇਆ ਬੱਚਾ ਥੱਲੇ ਖੇਡ ਰਿਹਾ ਹੈ ਬੱਚਾ। ਹੁਣ ਤੁਹਾਨੂੰ ਕੋਈ ਡਰ, ਕੋਈ ਕੁਝ ਪ੍ਰਸ਼ਾਸਨ ਤੋਂ ਹੋਰ ਕੋਈ ਮੰਗ ਤੁਹਾਡੀ? ਪ੍ਰਸ਼ਾਸਨ ਤੋਂ ਹੋਰ ਮੰਗ ਕੀ ਹੈ, ਅਸੀਂ ਤਾਂ ਬਸ ਇਹਨਾਂ ਦਾ ਹੀ ਸਹਿਯੋਗ ਮੰਗਦੇ ਹਾਂ। ਜਿਹੜੀਆਂ 2 ਬੱਚੀਆਂ ਨਮਾਈਆਂ ਹੈਗੀਆਂ, ਮਾਂ ਹੈ ਨਹੀਂ ਉਹਨਾਂ ਦੀ, ਮਾਂ ਚੋਲਾ ਛੱਡੀ ਹੋਈ ਹੈ ਤੇ ਪਿਤਾ ਹੈ ਜਿਹੜਾ ਮੰਜੇ ਤੇ ਪਿਆ। ਹੋਰ ਇਸ ਤੋਂ ਅਸੀਂ ਕੀ ਮੰਗਣਾ ਬਈ? ਉਹਨਾਂ ਦਾ ਨਿਆਂ ਮੰਗਣਾ ਚਾਹੀਦਾ ਸਾਨੂੰ, ਉਹਨਾਂ ਦਾ ਇਨਸਾਫ ਚਾਹੀਦਾ ਹੈ। ਜਿਹੜਾ ਬੱਚੀਆਂ ਨਾਲ ਹੋਇਆ ਹੈ ਉਹਦਾ ਸਖਤ ਤੋਂ ਸਖਤ ਦੰਡ ਹੋਣਾ ਚਾਹੀਦਾ ਉਹਨਾਂ ਨੂੰ। ਸੰਗਤ ਜੀ, ਨਾਨੀ ਤੇ ਨਾਨਾ ਜੀ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈਗੀ ਹੈ, ਤੇ ਬਿਲਕੁਲ ਜੀ ਉਹ ਮੰਜੇ ਦੇ ਉੱਤੇ ਪਏ ਨੇ ਜੀ, ਉਹਨਾਂ ਨਾਲ ਸਾਰੀ ਗੱਲ ਵੀ ਅਸੀਂ ਕਰਾਂਗੇ। ਤੇ ਸਾਡੇ ਨਾਲ ਜਿਵੇਂ ਸੰਗਤਾਂ ਨੇ, ਦੀਪ ਸਿੰਘ ਜੀ ਮੈਂ ਤੁਹਾਨੂੰ ਬੇਨਤੀ ਕਰਾਂਗਾ ਤੁਸੀਂ ਜ਼ਰੂਰ ਆਓ। ਜਿਸ ਤਰੀਕੇ ਦੇ ਨਾਲ ਇੱਧਰ ਆਓ, ਮੇਰੀ ਬੇਨਤੀ ਹੈ, ਜਿਸ ਤਰੀਕੇ ਦੇ ਨਾਲ ਅੱਜ ਨਿਹੰਗ ਫੌਜਾਂ ਇਸ ਪਰਿਵਾਰ ਦੀ ਮਦਦ ਕਰਨ ਲਈ ਪਹੁੰਚੇ ਨੇ, ਹੁਣ ਤੁਹਾਨੂੰ ਕੀ ਲੱਗਦਾ? ਮਾਤਾ ਜੀ ਨੇ ਔਨ ਕੈਮਰਾ ਸਾਰੀ ਗੱਲ ਦੱਸਤੀ ਹੈ, ਪੂਰਾ ਮੁਹੱਲਾ ਕਿਤੇ ਨਾ ਕਿਤੇ ਸ਼ਾਮਲ ਹੈਗਾ ਸੀ, ਚਾਹੇ ਡਰ ਕਰਕੇ ਕਹੀਏ, ਤਾੜੀਆਂ ਮਾਰਦੇ ਅਸੀਂ ਸਾਰਿਆਂ ਨੇ ਦੇਖਿਆ। ਤੁਹਾਨੂੰ ਕੀ ਲੱਗਦਾ? ਦੇਖੋ ਜੀ, ਇੱਥੇ ਤੇ ਆਪਾਂ ਇੱਕੋ ਗੱਲ ਕਵਾਂਗੇ ਕਿ ਇੱਥੇ ਕੋਈ ਇਨਸਾਨੀਅਤ ਨਾਮ ਦੀ ਚੀਜ਼ ਹੀ ਨਹੀਂ ਰਹਿ ਗਈ। ਕਿਉਂਕਿ ਜਦੋਂ ਆਪਣੀ ਹੀ ਇੱਕ ਮਹੱਲੇ ਦੀ ਕੁੜੀ ਦੇ ਨਾਲ ਰੇਪ ਹੋ ਰਿਹਾ, ਕੁੜੀ ਨੂੰ ਮਾਰਦੇ ਪਏ ਨੇ, ਹਨਾ, ਇਨਸਾਨੀਅਤ ਦੇ ਵਿੱਚ ਫਿਰ ਹੈ ਹੀ ਨਹੀਂ। ਡਰ ਇੰਨਾ ਇਹਨਾਂ ਦੇ ਵਿੱਚ ਹੈਗਾ, ਠੀਕ ਹੈ। ਅਸੀਂ ਪਰਿਵਾਰ ਨੂੰ ਇੱਕੋ ਗੱਲ ਕਵਾਂਗੇ ਕਿ ਘਬਰਾਉਣ ਦੀ ਲੋੜ ਨਹੀਂ। ਭਾਵੇਂ ਨਿਹੰਗ ਸਿੰਘ ਜਥੇਬੰਦੀਆਂ, ਭਾਵੇਂ ਟਕਸਾਲਾ ਨੇ, ਜਾਂ ਹੋਰ ਵੀ ਐਜੀਪੀਸੀ ਨੇ, ਹੋਰ ਵੀ ਅਕਾਲ ਤਖਤ ਸਾਹਿਬ ਨੇ, ਜਿੰਨੇ ਵੀ ਆਪਣੀ ਸਿੱਖ ਖਾਲਸਾ ਪੰਥ ਹੈ, ਉਹ ਪਰਿਵਾਰ ਦੇ ਨਾਲ ਖੜਾ ਹੈ, ਅੱਗੇ ਵੀ ਖੜਾ ਰਹੂਗਾ। ਜਿਹੜੀ ਵੀ ਲੀਗਲੀ ਕਾਰਵਾਈ ਹੋਏਗੀ, ਦਿੱਲੀ ਕਮੇਟੀ ਨੇ ਵੀ ਸਾਨੂੰ ਇਹ ਗੱਲ ਕਹੀ ਕਿ ਅਸੀਂ ਕਰਾਂਗੇ। ਯੂਨਾਈਟਿਡ ਸਿੱਖ ਮਿਸ਼ਨ ਨੇ ਵੀ ਉਹਨਾਂ ਨੇ ਕਰਤੀ ਹੈਗੀ ਹੈ, ਠੀਕ ਹੈ। ਹੋਰ ਵੀ ਆਪਣੇ ਜਿਹੜੇ ਲਾਗੇ ਦੇ ਸਾਡੇ ਵਕੀਲ ਹੈਗੇ ਨੇ, ਆਪਾਂ ਉਹਨਾਂ ਨਾਲ ਵੀ ਗੱਲ ਕਰ ਰਹੇ ਹਾਂ। ਪ੍ਰੋਪਰ ਆਪਾਂ ਪੈਨਲ ਬਣਾ ਕੇ ਗੱਲ ਕਰਾਂਗੇ। ਮਸਲਾ ਹੈਗਾ ਕਿ ਵੀਰ ਜੀ, ਕੁੜੀ ਜਿਹੜੀ ਹੈਗੀ ਹੈ ਉਹ ਪੁਲਿਸ ਕਸਟਡੀ ਦੇ ਵਿੱਚ, ਠੀਕ ਹੈ। ਜਿਨ੍ਹਾਂ ਨੇ ਰੇਪ ਕੀਤਾ ਜਾਂ ਜਿਨ੍ਹਾਂ ਨੇ ਮਾਰਿਆ ਕੁੱਟਿਆ ਉਹ ਵੀ ਪੁਲਿਸ ਕਸਟਡੀ ਦੇ ਵਿੱਚ। ਤੇ ਇੱਥੇ ਆਪਾਂ ਹੁਣ ਕਰ ਕੀ ਸਕਦੇ ਹਾਂ? ਅਸੀਂ ਇੱਥੇ ਇਹ ਕੰਮ ਕਰ ਸਕਦੇ ਹਾਂ ਕਿ ਲੀਗਲੀ ਤੌਰ ਤੇ ਅਸੀਂ ਕਿੰਨਾ ਕੁ ਕਰ ਸਕਦੇ ਹਾਂ। ਅਸੀਂ ਲੀਗਲੀ ਤੌਰ ਤੇ ਆਪਾਂ ਕਿਸ ਤਰੀਕੇ ਨਾਲ ਉਹਨਾਂ ਨੂੰ ਸਜ਼ਾ ਦੇ ਸਕਦੇ ਹਾਂ ਕਿ ਉਹਨਾਂ ਦੇ ਉੱਤੇ ਧਾਰਾਵਾਂ ਜਿਹੜੀਆਂ ਨੇ ਉਹ ਘੱਟ ਨਾ ਲੱਗਣ, ਠੀਕ ਹੈ। ਬਹੁਤ ਜ਼ਿਆਦਾ ਧਾਰਾਵਾਂ ਨੇ। ਇਹ ਜਿਹੜਾ ਰੇਪ ਕੇਸ ਅਸੀਂ ਕਵਾਂਗੇ ਇਹਨੂੰ ਰੇਪ ਕੇਸ ਹੀ ਹੈਗਾ, ਤੇ ਮੈਡੀਕਲ ਤੋਂ ਬਾਅਦ ਸਾਨੂੰ ਪਤਾ ਲੱਗੇ ਕਿ ਮੈਡੀਕਲ ਰਿਪੋਰਟਸ ਕੀ ਆ ਰਹੀਆਂ ਨੇ। ਉਹ ਵੀ ਡਿਪੈਂਡ ਕਰਦਾ ਪ੍ਰਸ਼ਾਸਨ ਕੀ ਦੱਸਦਾ ਔਰ ਕੀ ਨਹੀਂ ਦੱਸਦਾ। ਇਹ ਤੇ ਗੱਲ ਹੈਗੀ ਕਿ ਹੁਣ ਪ੍ਰਸ਼ਾਸਨ ਕੀ ਕੰਮ ਕਰ ਰਿਹਾ ਹੈਗਾ। ਬਸ ਅਸੀਂ ਇੱਕ ਹੀ ਗੱਲ ਕਵਾਂਗੇ, ਪਰਿਵਾਰ ਦੇ ਨਾਲ ਆਪਾਂ ਪੂਰਾ ਸਹਿਯੋਗ ਦਿੰਦੇ ਹਾਂ, ਪੂਰਾ ਖੜੇ ਹਾਂ, ਕਿਉਂਕਿ ਇੱਥੇ ਮਨੁੱਖਤਾ ਦਾ ਕਾਂਡ ਹੋਇਆ, ਇੱਕ ਭੈਣ ਦਾ ਕਾਂਡ ਹੋਇਆ। ਮੈਂ ਸਟਾਰਟਿੰਗ ਦੇ ਵਿੱਚ ਇੰਟਰਵਿਊ ਵਿੱਚ ਗੱਲ ਕਹੀ ਸੀ, ਗੱਲ ਇੱਥੇ ਸਿੱਖ, ਹਿੰਦੂ, ਮੁਸਲਿਮ ਕਿਸੇ ਦੀ ਨਹੀਂ ਹੈ। ਬਾਬਾ ਜਰਨੈਲ ਸਿੰਘ ਖਾਲਸਾ ਮਹਾਂਪੁਰਖਾਂ ਨੇ ਕਿਹਾ ਸੀ, ਭਾਵੇਂ ਉਹ ਸਿੱਖ
ਸਿੱਖ ਦੀ ਕੁੜੀ ਹੋਏ, ਭਾਵੇਂ ਹਿੰਦੂ ਦੀ ਹੋਵੇ ਤੇ ਭਾਵੇਂ ਉਹ ਈਸਾਈ ਦੀ ਹੋਏ, ਜਿਹਦੀ ਮਰਜ਼ੀ ਹੋਏ, ਭੈਣ ਸਾਂਝੀ ਹੈ। ਜੇ ਕੋਈ ਭੈਣ ਦੇ ਉੱਤੇ ਅੱਖ ਰੱਖੇਗਾ ਅਸੀਂ ਉਹਦੇ ਨਾਲ ਦੇ ਨਾਲ ਸੌਦਾ ਲਾਵਾਂਗੇ। ਆਪਾਂ ਖਾਲਸਾ ਪੰਥ ਉਸੇ ਬਚਨਾਂ ਤੇ ਪਹਿਰਾ ਦੇ ਰਹੇ ਹਾਂ। ਕੋਈ ਗੱਲ ਇੱਦਾਂ ਦੀ ਕੋਈ ਗੱਲ ਨਹੀਂ ਹੈ, ਕਿਉਂਕਿ ਗੱਲ ਸਿਰਫ ਤੇ ਸਿਰਫ ਹੈ ਜੈ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿ ਚਖਾਏ ਵਾਲੀ ਗੱਲ ਤੇ ਆਪਾਂ ਗੁਰਬਾਣੀ ਦੇ ਪਹਿਰਾ ਦੇ ਰਹੇ ਹੈਗੇ ਆ। ਮਹਾਰਾਜ ਕਿਰਪਾ ਕਰਨ। ਹੋਰ ਵੀ ਜਥੇਬੰਦੀ ਆ ਰਹੀ ਹੈ, ਹੋਰ ਵੀ ਸਾਨੂੰ ਰੈਗੂਲਰਿਟੀ ਦੇ ਵਿੱਚ ਕੋਲ ਆ ਰਹੀਆਂ ਨੇ। ਜਿੱਦਾਂ ਇਹਨਾਂ ਨੇ ਦੱਸਿਆ ਕਿ ਇਹ ਗੋਤ ਦਾ ਮਾਮਲਾ ਸੀ, ਇੱਥੇ ਹੁਣ ਗੋਤ ਦਾ, ਜਾਤ ਦਾ, ਸਿੱਖ ਦਾ ਤੇ ਰਹਿ ਹੀ ਨਹੀਂ ਗਿਆ, ਇੱਥੇ ਤੇ ਹਵਾਨੀਅਤ ਦਾ ਮਾਮਲਾ ਆ ਗਿਆ। ਇਨਸਾਨੀਅਤ ਦੀ ਗੱਲ ਕਿ ਇੰਨਾ ਕੁ ਬੰਦਾ, ਇੰਨੀ ਕੁ ਮੈਂ ਕਹਿੰਦਾ ਕਿ ਲੱਖ ਲਾਹਣਤ ਹੈ ਇਹਨਾਂ ਦੇ, ਜੋ ਤਮਾਸ਼ਾ ਦੇਖ ਰਹੇ ਸੀ, ਜੋ ਤਾਲੀਆਂ ਮਾਰ ਰਹੇ ਸੀ। ਅੱਜ ਇਹਨਾਂ ਦੀ ਕੁੜੀ ਨਾਲ ਹੋਇਆ, ਕੱਲ ਤੁਹਾਡੀ ਕੁੜੀਆਂ ਨਾਲ ਹੋਏਗਾ, ਕਿਉਂਕਿ ਇੱਧਰ ਲੋਕਲ ਮੈਂ ਕਈ ਤਾਂ ਐਸੀਆਂ ਸੀਗੀਆਂ ਉਹ ਲੇਡੀਜ਼ਾਂ ਜੀ ਤਾੜੀਆਂ ਵਜਾ ਰਹੀਆਂ, ਕਈ ਥਾਲੀਆਂ ਵਜਾ ਰਹੀਆਂ ਜਿਵੇਂ ਕਿ ਕਿਸੇ ਨੇ ਮੁੰਡੇ ਨੂੰ ਜਨਮ ਦਿੱਤਾ। ਦੂਜੀ ਗੱਲ, ਹੋਰ ਔਰਤਾਂ ਜਿਹੜੀਆਂ ਸੀ ਉਹ ਨੋਟ 500 ਦੇ ਵਾਰ ਰਹੀਆਂ ਸੀ, ਸੀਟੀਆਂ ਵਜਾ ਰਹੀਆਂ ਸੀ। ਇਤਨਾ ਅਤਿਆਚਾਰ ਹੋ ਰਿਹਾ ਸੀ ਕਿ ਬੇਹੱਦ। ਕੀ ਕਹਿ ਸਕਦੇ, ਉਹਦੇ ਕੋਈ ਜਵਾਬ ਨਹੀਂ ਦੇ ਸਕਦੇ। ਜੇ ਅਗਰ ਉਹ ਕੈਸਟ ਦੇਖ ਲਈਏ ਤੇ ਚੱਕਰ ਆ ਕੇ ਬੰਦਾ ਹਲਟ ਫੈਲ ਹੋ ਕੇ ਮਰ ਸਕਦਾ ਹੈ, ਜਿਤਨਾ ਕੁ ਉਹਨਾਂ ਨੇ ਅਤਿਆਚਾਰ ਕੀਤਾ ਸੀ। ਜੀ ਇਸ ਤੋਂ ਜ਼ਿਆਦਾ ਅਗਰ ਕਹੀਏ ਮਨੁੱਖਤਾ ਦਾ ਘਾਣ, ਇਨਸਾਨੀਅਤ ਦਾ ਘਾਣ ਕਹੀਏ, ਜਿਸ ਤਰੀਕੇ ਨਾਲ ਮਾਤਾ ਜੀ ਨੇ ਸਾਨੂੰ ਦੱਸਿਆ, ਜਿਹੜੇ ਨਾਨੀ ਜੀ ਨੇ, ਕਿ ਜਿਹੜੇ ਆਸ ਪੜੋਸ ਵਾਲੇ ਸਨ ਉਹ ਜਸ਼ਨ ਮਨਾ ਰਹੇ ਸਨ, ਤਾੜੀਆਂ ਵਜਾ ਰਹੇ ਸਨ, ਪਲੇਟਾਂ ਖੜਕਾ ਰਹੇ ਸਨ ਔਰ ਬਕਾਇਦਾ ਪੈਸੇ ਦੇ 500 ਦੇ ਨੋਟ ਵਾਰੇ ਜਾ ਰਹੇ ਸਨ। ਸੋਚ ਕੇ ਦੇਖੀਏ ਉਹ ਮੰਜ਼ਰ ਕਿਹੋ ਜਿਹਾ ਹੋਏਗਾ, ਜਿਹੜਾ ਅਸੀਂ ਵੀਡੀਓ ਰਾਹੀਂ ਨਹੀਂ ਦੇਖਿਆ, ਪਰ ਨਾਨੀ ਜੀ ਨੇ ਦੱਸਿਆ। ਜੀ ਅਸੀਂ ਇੱਕ ਗੱਲ ਹੋਰ ਕਹਿਣਾ ਚਾਹੁੰਦੇ ਹਾਂ। ਅਸੀਂ ਇਸ ਇਲਾਕੇ ਦੇ ਜਿਹੜਾ ਖਾਲਸਾ ਪੰਥ ਆਇਆ ਨਾ, ਇਸ ਇਲਾਕੇ ਨੂੰ ਕਹਿਣ ਆਇਆ ਕਿ ਤੁਸੀਂ ਚੂੜੀਆਂ ਪਾ ਲਓ, ਨਾ ਪੁੰਸਕ ਦੀ ਔਲਾਦਾ ਹੋ ਤੁਸੀਂ। ਖਾਲਸਾ ਪੰਥ ਤਾਂ ਆਇਆ ਕਿ ਇੱਥੇ ਮਰਦ ਖੜੇ ਨੇ, ਹੁਣ ਤਾਲੀਆਂ ਮਾਰ ਕੇ ਦਿਖਾਓ ਤੇ ਹੁਣ ਕਿਸੇ ਬੀਬੀ ਨੂੰ ਹੱਥ ਲਾ ਕੇ ਦਿਖਾਓ, ਦੇਖੋ ਤੁਹਾਡੇ ਗੱਟੇ ਕਿੱਦਾਂ ਵੱਢਦੇ ਆ। ਅਸੀਂ ਚੈਲੰਜ ਕਰਕੇ ਕਹਿੰਦੇ ਆ ਇਹ ਗੱਲ। ਹੁਣ ਸਾਰੀ ਸੰਗਤ ਥੱਲੇ ਖੜੀ ਹੈ। ਹੁਣ ਕੋਈ ਭੈਣ ਨੂੰ, ਭਾਵੇਂ ਉਹ ਹਿੰਦੂ ਦੀ ਹੋਏ ਭਾਵੇਂ ਮੁਸਲਮਾਨ ਦੀ ਹੋਏ, ਇੱਕ ਵਾਰੀ ਹੱਥ ਲਾ ਕੇ ਦਿਖਾਓ। ਤੁਹਾਡਾ ਹੱਥ ਨਾ ਟੰਗਿਆ ਜਿਵੇਂ ਪਹਿਲੇ ਨਿਹੰਗ ਸਿੰਘਾਂ ਨੇ ਟੰਗਿਆ ਸੀ ਨਾ, ਹੁਣ ਸਾਰੇ ਆਪਾਂ ਟੰਗ ਕੇ ਦਿਖਾਵਾਂਗੇ। ਇੱਥੇ ਯਾਦਗਾਰ ਬਣਾ ਕੇ ਦਿਖਾਵਾਂਗੇ ਤੁਹਾਨੂੰ ਕਿ ਹੱਥ, ਕੁੜੀ ਦੇ ਉੱਤੇ ਹੱਥ ਕਿੱਦਾਂ ਪਾਉਂਦੇ ਨੇ। ਇਹ ਗੱਲ ਆਪਾਂ ਚੈਲੰਜ ਕਰਕੇ ਕਹਿੰਦੇ ਆ। ਲੱਖ ਲਾਹਣਤ ਹੈ ਜਿੰਨੇ ਵੀ ਇੱਥੇ ਇਲਾਕੇ ਦੇ ਬੰਦੇ ਨੇ, ਭਾਵੇਂ ਇੱਧਰ ਦਾ ਕੋਈ ਵੀ MLA ਹੋਏ, ਭਾਵੇਂ ਨੋਰਮਲ ਬੀਬੀਆਂ ਨੂੰ ਵੀ ਕਹਿ ਰਿਹਾ, ਬੀਬੀਆਂ ਨੂੰ ਵੀ ਇਹ ਗੱਲ ਕਹਿ ਰਿਹਾ। ਇੱਕ ਵਾਰੀ ਹੱਥ, ਤੁਸੀਂ ਲੱਖ ਲਾਣੇ ਤੁਹਾਡੇ ਤੇ ਮਰ ਜੇ ਤੁਹਾਡੀ ਜ਼ਮੀਰ ਆ। ਇੱਕ ਔਰਤ ਦਾ ਸਾਥ ਨਹੀਂ ਦੇ ਰਹੀ। ਪਹਿਲੀ ਗੱਲ ਤਾਂ ਇਹ ਕਹਾਂਗੀ ਜੀ ਮੈਂ, ਅਸੀਂ ਜਦੋਂ ਮੁੰਡਾ ਸੁਸਾਈਡ ਹੋਇਆ, ਜਦੋਂ ਕੁੜੀ ਨੂੰ ਦੋਸ਼ੀ ਠਹਿਰਾਈ ਹੈ, ਅਸੀਂ ਆਪਣੀ ਕਾਸਟ ਦੇ ਵਿੱਚ ਜਿਵੇਂ ਕਿ ਲੋਕਲ ਕਮੇਟੀਆਂ ਬਣਾ ਲੈਂਦੇ ਹਾਂ। ਕੋਈ ਪ੍ਰਧਾਨ ਬਣ ਜਾਂਦਾ, ਕੋਈ ਚੇਅਰਮੈਨ ਬਣ ਜਾਂਦਾ, ਕੋਈ ਕੁਛ ਬਣ ਜਾਂਦਾ। ਉਹਨਾਂ ਦੇ ਅੱਗੇ ਅਸੀਂ ਐਪਲੀਕੇਸ਼ਨ ਵੀ ਲਾਈ ਹੈ, ਉਹਨਾਂ ਦੇ ਅੱਗੇ ਫੋਨ ਵੀ ਕੀਤੇ, ਅਰਜ਼ ਵੀ ਕੀਤੀ ਵੀ ਤੁਸੀਂ ਚਲੋ ਜੋ ਮੁੰਡਾ ਪੂਰਾ ਹੋ ਗਿਆ ਉਦੋਂ ਜਾਣ ਦਿਓ ਤੇ ਤੁਸੀਂ ਰਾਜੀਨਾਮਾ ਕਰ ਲਓ, ਜੋ ਤੁਸੀਂ ਡੰਡ ਲਾਣਾ ਕੁੜੀ ਤੇ ਲਾ ਦਿਓ, ਕੋਈ ਗੱਲ ਸਿਰੇ ਬੰਨੇ ਲਾ ਦਿਓ। ਰੋਜ਼ ਬਈ ਕੁੜੀ ਨੂੰ, ਛੋਟੀ ਨੂੰ ਤੰਗ ਕਰਦੇ ਨੇ। ਬਾਲੜੀ ਸੀ ਛੋਟੀ ਕੁੜੀ, ਵੀ ਅਜੇ ਗਈ ਹੈ ਥਾਣੇ, ਮਿਲਾਵਾਂਗੇ ਤੁਹਾਨੂੰ ਉਹਦੇ ਨਾਲ ਵੀ। ਉਹਨੂੰ ਵੀ ਬੜਾ ਪ੍ਰੈਸ ਪਾਉਂਦੇ ਸੀ, ਉਹਦੇ ਇੱਥੇ ਆ ਕੇ ਵੜ ਜਾਂਦੇ ਸੀ। ਜੇ 16 ਸਾਲ ਦੇ, 12 ਸਾਲ ਦੇ ਤੇ 13 ਸਾਲ ਦੇ ਮੁੰਡੇ ਕੁੜੀ ਦੇ ਆ ਕੇ ਗਿਰੇਵਾਨ ਫੜ ਲੈਂਦੇ ਸੀ, ਗਲੇ ਪੈ ਜਾਂਦੇ ਸੀ। ਕੁੜੀਆਂ ਵਿਚਾਰੀਆਂ ਡਰਦੀਆਂ ਸੀ, ਇਹਨਾਂ ਦਾ ਦਬਾਅ ਬਹੁਤ ਸੀ, ਸਾਰਾ ਨਗਰ ਡਰਦਾ ਸੀ। ਤੇ ਉਹਨਾਂ ਨੇ ਇਹ ਵੀ ਨਹੀਂ ਸੋਚਿਆ ਵੀ ਇਹ ਕੁੜੀ ਇਕੱਲੀ ਹੈ ਵਿਚਾਰੀ, ਅਪਾਜ ਨੂੰ ਸਾਂਭ ਰਹੀ ਹੈ, ਇਹਦਾ ਕੌਣ ਰਖਵਾਲਾ। ਫਿਰ ਵੀ ਕੁੜੀ ਨਾ ਆਪਣੇ ਇਹਨਾਂ ਛੱਤਾਂ ਤੋਂ ਚੜ੍ਹ ਕੇ, ਇਹਨਾਂ ਤੋਂ ਡਰ ਕੇ ਤੇ ਵਿਚਾਰੀ ਪਿਓ ਨੂੰ ਅੰਦਰ ਹੀ ਸੜਦਾ ਛੱਡ ਗਈ ਸੀਗੀ। ਤੇ ਜਾ ਕੇ ਤੇ ਹਰਿਆਣੇ 'ਚ ਉਹਨੇ ਵਿਚਾਰੀ ਨੇ 10-12 ਦਿਨ ਕੱਟੇ। ਰੋਜ਼ ਤੇਰੇ ਮੇਰੇ ਵਰਾਗੇ ਕੋਲ ਫੋਨ ਪੁੱਛੇ, ਮੇਰਾ ਪਾਪਾ ਕਿੱਦਾਂ ਹੈ, ਮੇਰਾ ਪਾਪਾ ਕਿੱਦਾਂ। ਜੀ ਕੋਈ ਪਾਪੇ ਦੀ ਵੀ ਹਾਲਾਤ ਨਹੀਂ ਦੱਸਦਾ ਸੀ। ਇੰਨੀ ਕਠਨ ਇਹਨਾਂ ਨੇ ਦਬਾਅ ਦੇ ਰੱਖਿਆ ਸੀ ਕਿ ਬੇਅੰਤ ਹੀ ਹੈ, ਦੱਸ ਨਹੀਂ ਸਕਦੇ ਅਸੀਂ। ਇਹਨਾਂ ਨੇ ਪਰੇਸ਼ਾਨ ਬਹੁਤ ਕੀਤਾ ਹੋਇਆ ਸੀ। ਇਹਨਾਂ ਔਰਤਾਂ ਨੇ ਬਹੁਤ ਤੰਗ ਕੀਤਾ ਹੋਇਆ ਸੀ ਮੇਰੀਆਂ ਬਾਲੜੀਆਂ ਨੂੰ, ਕਿਉਂਕਿ ਉਹਨਾਂ ਦੇ ਸਿਰ ਦਾ ਸਾਹ ਹੀ ਕੋਈ ਨਹੀਂ ਸੀਗਾ। ਬਹੁਤ ਮਜਬੂਰ ਸੀ ਬੱਚੀਆਂ, ਮੈਂ ਕੀ ਬਿਆਨ ਦੇਵਾਂ ਤੁਹਾਨੂੰ। ਇਲਾਕੇ ਦਾ ਕੋਈ MLA, ਕੋਈ MP, ਕੋਈ ਕਾਉਂਸਲਰ, ਕੋਈ ਗੁਰਦੁਆਰਾ ਕਮੇਟੀ ਦਾ ਮੈਂਬਰ ਜਿਹੜਾ ਇਲਾਕੇ ਦਾ ਤੁਹਾਡੇ ਕੋਲ ਹਾਲੇ ਤੱਕ ਆਇਆ ਕਿ ਅਸੀਂ ਤੁਹਾਡੀ ਬੱਚੀ ਦੇ ਨਾਲ, ਮੈਂ ਇਸ ਵਾਲਾ ਇਸ ਕਰਕੇ ਪੁੱਛ ਰਿਹਾ, ਇਹ ਪੰਜਾਬ ਤੋਂ ਨੌਜਵਾਨ ਆਏ ਨੇ ਜਿਹੜੇ ਸਾਡੇ ਗੁਰੂ ਕੇ ਸਿੰਘ ਨੇ, ਪੰਜਾਬ ਦੇ ਨੇ, ਦਿੱਲੀ ਦੇ ਨੇ, ਉਹ ਸਾਰੇ ਅੱਜ ਪਹੁੰਚੇ ਨੇ ਤੁਹਾਡੀ ਬੱਚੀ ਦੀ ਰਾਖੀ ਕਰਨ ਦੇ ਲਈ, ਤੁਹਾਡੇ ਪਰਿਵਾਰ ਦੀ ਰਾਖੀ ਕਰਨ ਲਈ। ਕੀ ਸਾਡੇ ਕਮੇਟੀਆਂ ਦੇ ਮੈਂਬਰ, ਕੀ ਸਾਡੇ ਸਿੱਖ ਲੀਡਰ, ਕੀ ਇਲਾਕੇ ਦਾ MLA, ਕਾਉਂਸਲਰ ਕੋਈ ਤੁਹਾਡੇ ਕੋਲ ਪਹੁੰਚਿਆ? ਆਪ ਦੀ ਕੌਮ ਦਾ ਕੋਈ ਵੀ ਨਹੀਂ ਪਹੁੰਚਿਆ ਸੀ। ਉਸ ਟਾਈਮ ਆਏ ਸੀ ਜਿਸ ਟਾਈਮ ਇਹ ਕਾਂਡ ਹੋਇਆ ਸੀ, ਉਸ ਟਾਈਮ ਆਪਣੇ ਪਿੰਡਾਂ ਦੀ ਪੰਚਾਇਤ ਆਈ ਸੀਗੀ। ਉਹਨਾਂ ਨੇ ਬਹੁਤ ਹੌਸਲਾ ਅਫਜ਼ਾਈ ਕੀਤੀ ਹੈ। ਜਿਵੇਂ ਪਿੰਡਾਂ ਦੇ ਸਰਪੰਚ ਵੀ ਮੈਂਬਰ ਜੋ ਵੀ ਸੀਗੇ, ਉਹ ਸਾਰੇ ਪਿੰਡਾਂ ਦੇ ਆਏ ਸੀ, ਜਿਹੜੇ ਸਾਡੇ ਪਿੰਡ ਲਾਗੇ ਲੱਗਦੇ ਸੀ ਆਪਣੀ ਕੌਮ ਦੇ ਸਾਰੇ। ਉਹ ਇੰਨਾ ਕਹਿ ਕੇ ਗਏ ਸੀ, ਥਾਣੇ 'ਚ ਵੀ ਜਾ ਕੇ ਆਏ ਹੈ।
ਉਹਨਾਂ ਨੇ ਵੀ ਬੜਾ ਸਹਿਯੋਗ ਦਿੱਤਾ ਵੀ ਜਿਤਨਾ ਵੀ ਸਖਤ ਇਹਨਾਂ ਨੂੰ ਦੰਡ ਮਿਲੇ ਇਹਨਾਂ ਮਿਲਣਾ ਚਾਹੀਦਾ। ਇਹਨਾਂ ਨੇ ਇੰਨੀ ਕਿਹਾ ਸੀ ਸਾਰੇ। ਮਾਤਾ ਜੀ ਦੀ ਅੱਖਾਂ ਦੇ ਹੰਝੂ ਤੁਸੀਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੈਗੇ ਹੋ ਕਿ ਉਹ ਨਜ਼ਾਰਾ, ਉਹ ਦ੍ਰਿਸ਼ ਕਿਹੋ ਜਿਹਾ ਹੋਏਗਾ ਕਿ ਜਦੋਂ ਇਹਨਾਂ ਦੀ ਬੱਚੀਆਂ ਦੀ ਇੱਜ਼ਤ ਲੁੱਟਣ ਦੇ ਲਈ ਉਹਨਾਂ ਦੇ ਕੱਪੜੇ ਤਾਰੋ ਤਾਰ ਕੀਤੇ ਜਾ ਰਹੇ ਸਨ, ਕੇਸ ਕਤਲ ਕੀਤੇ ਜਾ ਰਹੇ ਸਨ, ਤੇ ਪੂਰਾ ਮੁਹੱਲਾ, ਮੈਂ ਕਹਾਂਗਾ ਇੱਕ ਵਾਰ ਅਸੀਂ ਦੁਬਾਰਾ ਦਿਖਾਈਏ ਕਿਉਂਕਿ ਕਈ ਮੁਹੱਲੇ ਵਾਲੇ ਇਸ ਵੇਲੇ ਦੇਖ ਰਹੇ ਨੇ, ਆਪਾਂ ਉਹ ਵੀ ਤੁਹਾਨੂੰ ਦਿਖਾਈਏ। ਉੱਥੇ ਪੇੜਾਂ ਦੇ ਕੋਲ ਜਿਹੜੇ ਲੋਕਲ ਰਹਿਣ ਵਾਲੇ ਨੇ ਉਹ ਖੜੇ ਨੇ, ਸਾਹਮਣੇ ਵਾਲਾ ਘਰ, ਇਹ ਸਾਰੇ ਉਹ ਨੇ ਜਿਹੜਾ ਮਾਤਾ ਜੀ ਨੇ ਦੱਸਿਆ ਕਿ ਇਹ ਸਾਰੇ ਤਾੜੀਆਂ ਵਜਾ ਰਹੇ ਸਨ, ਪਲੇਟਾਂ ਵਜਾ ਰਹੇ ਸਨ ਔਰ ਨੋਟ ਵਾਰ ਰਹੇ ਸਨ। ਉਹ ਮੁਹੱਲਾ, ਆਪਾਂ ਧਰਮ ਦੀ ਗੱਲ ਨਹੀਂ ਕਰਦੇ ਕਿਉਂਕਿ ਇੱਥੇ ਅਸੀਂ ਮਨੁੱਖਤਾ ਦੀ ਜਿਹੜਾ ਘਾਣ ਹੋਇਆ ਅਸੀਂ ਉਸ ਚੀਜ਼ ਨੂੰ ਤੁਹਾਨੂੰ ਦਿਖਾ ਰਹੇ ਹੈਗੇ ਹਾਂ, ਉਸ ਪਰਿਵਾਰ ਦੇ ਨਾਲ ਹੈਗੇ ਹਾਂ। ਤੇ ਨਾਲੇ ਨਾਲ ਜਿਹੜੇ ਥੱਲੇ ਜਿਹੜੀਆਂ ਸਾਡੀਆਂ ਨੀਲੀਆਂ ਫੌਜਾਂ ਹੈਗੀਆਂ ਨੇ, ਸਾਡੇ ਨਿਹੰਗ ਸਿੰਘ ਹੈਗੇ ਨੇ ਜਿਹੜੇ ਤਿਆਰ ਬਰ ਤਿਆਰ ਖਲੋਤੇ ਨੇ ਕਿ ਅਗਰ ਕੋਈ ਵੀ ਇਸ ਪਰਿਵਾਰ ਦੇ ਵੱਲ ਟੇਢੀ ਵੀ ਅੱਖ ਰੱਖੇਗਾ ਤਾਂ ਉਹਦਾ ਗਾਟਾ ਵੱਧ ਦਿੱਤਾ ਜਾਏਗਾ। ਰਵਾਇਤੀ ਜਿਹੜੇ ਸਾਡੇ ਅਸੂਲ ਨੇ ਸਿੱਖੀ, ਉਸ ਹਿਸਾਬ ਨਾਲ ਸਜ਼ਾ ਦਿੱਤੀ ਜਾਏਗੀ। ਮਗਰ ਕੀ ਸਾਡੀਆਂ ਪੰਥਕ ਜ਼ਿੰਮੇਦਾਰੀਆਂ ਕੀ ਕਹਿੰਦੀਆਂ ਨੇ? ਅੱਜ ਸਾਡੀਆਂ ਫੌਜਾਂ ਇੱਥੇ ਪਹੁੰਚੀਆਂ ਨੇ, ਅਗਰ ਸਾਡੇ ਲੀਡਰ ਕਿੱਥੇ ਨੇ? ਮਤੇ ਗੁਰਦੁਆਰੇ ਵੱਲੋਂ ਕਿਸੇ ਗੁਰਦੁਆਰੇ ਤੋਂ, ਚਾਹੇ ਲੋਕਲ ਗੁਰਦੁਆਰਾ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਕੋਈ ਸਿੱਖ ਕੋਈ ਪੱਗ ਵਾਲਾ ਹਲੇ ਤੱਕ ਤੁਹਾਡੇ ਕੋਲ ਆਇਆ? ਨਹੀਂ ਜੀ, ਤੁਹਾਡੇ ਤੋਂ ਇਲਾਵਾ ਕੋਈ ਨਹੀਂ ਆਇਆ। ਅੱਜ ਤੁਸੀਂ ਆਏ ਹੋ ਸਾਡੇ ਨਾਲ, ਤਾਂ ਹੋਰ ਕੋਈ ਨਹੀਂ ਆਇਆ ਹਜੇ, ਇੱਥੇ ਕੋਈ ਵੀ ਨਹੀਂ ਆਇਆ ਹਜੇ। ਮਾਤਾ ਜੀ ਦੇ ਆਪਾਂ ਤੁਹਾਨੂੰ ਹੰਝੂ ਦਿਖਾਈਏ, ਹਾਲਾਂਕਿ ਮੈਨੂੰ ਬੜੇ ਸ਼ਰਮ ਨਾਲ ਕਹਿਣਾ ਪੈਂਦਾ, ਅਸੀਂ ਮੀਡੀਆ 'ਚ ਹਾਂ ਔਰ ਅਸੀਂ ਮਾਤਾ ਜੀ ਦੀ ਦਰਦ ਨੂੰ ਦਿਖਾ ਰਹੇ ਹਾਂ। ਕੋਈ ਪੱਗ ਵਾਲਾ ਇਹਨਾਂ ਕੋਲ ਹਾਲੇ ਤੱਕ ਨਹੀਂ ਪਹੁੰਚਿਆ। ਦੀਪ ਸਿੰਘ ਜੀ, ਮੈਂ ਤੁਹਾਨੂੰ ਕਹਾਂਗਾ ਤੁਸੀਂ ਜ਼ਰੂਰ ਆਓ ਇੱਥੇ। ਵਿਚਾਰ ਅੱਜ ਵੀ ਚੱਲ ਰਹੇ ਸਨ ਕਿ ਵੀ ਨਿਹੰਗ ਫੌਜਾਂ ਪਹੁੰਚਣ ਨਾ ਪਹੁੰਚਣ। ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਾਂਗਾ, ਅੱਜ ਤੁਸੀਂ ਪਹੁੰਚੇ ਹੋ। ਔਨ ਰਿਕਾਰਡ ਹਾਲੇ ਤੱਕ ਕੋਈ, ਚਾਹੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਚਾਹੇ ਆਪੋਜੀਸ਼ਨ ਦਾ ਕੋਈ ਮੈਂਬਰ ਹੈ ਸਾਡਾ, ਮੈਂ ਅਲਫਾਜ਼ ਨਹੀਂ ਵਰਤਣਾ ਚਾਹੁੰਦਾ ਕਿਉਂਕਿ ਮੇਰੀਆਂ ਸੀਮਾਵਾਂ ਮੈਨੂੰ ਰੋਕ ਰਹੀਆਂ ਨੇ ਅਲਫਾਜ਼ ਵਰਤਣ ਦੀ। ਕੌਮ ਦੇ ਪੈਸੇ ਤੇ ਦਸਵੰਧ ਤੇ ਗੋਲਕ ਤੇ ਪੱਲਣ ਵਾਲੇ ਕੋਈ ਵੀ ਅੱਜ ਇੱਥੇ ਨਹੀਂ ਪਹੁੰਚੇ। ਫੌਜਾਂ ਪਹੁੰਚੀਆਂ ਨੇ, ਕੁਝ ਹੋਰ ਜਿਹੜੇ ਦਿੱਲੀ ਦੀ ਸੰਗਤਾਂ ਨੇ, ਰਵਿੰਦਰ ਸਿੰਘ ਹੋਰੀ ਨੇ, ਭੈਣ ਜੀ ਨੇ ਸਾਡੇ ਨਾਲ ਜੁੜੇ ਨੇ। ਕਿ ਸਾਡੇ ਸਿੱਖਾਂ ਦੇ ਲੀਡਰਾਂ, ਖਾਸ ਕਰਕੇ ਮੈਂ ਲੀਡਰ ਦੇ ਇੰਨੇ ਜ਼ਮੀਰ ਮਾਰ ਗਏ ਹੈਗੇ ਨੇ। ਅੱਜ ਪਰਿਵਾਰ ਰੋ ਰਿਹਾ ਤੇ ਉਹ ਕਹਿ ਰਿਹਾ ਕਿ ਤੁਸੀਂ ਆਏ ਹੋ ਪਹਿਲੇ, ਜਿਨ੍ਹਾਂ ਨੇ ਕੌਮ ਦੇ ਵੱਲੋਂ ਸਾਡੇ ਨਾਲ ਗੱਲ ਕੀਤੀ ਹੈ। ਮਰ ਗਏ ਜ਼ਮੀਰ ਸਾਰੇ ਲੀਡਰਾਂ ਦੇ। ਬਾਣੀ ਦਾ ਫਰਮਾਨ ਹੈ ਕਿ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਆ। ਇਹ ਕਾਂਡੇ ਕੱਚੇ ਆ ਸਿਰਫ ਤੇ ਮੈਂ ਤੁਹਾਡੇ ਕੋਲ ਸਵਾਲ ਦਾ ਜਵਾਬ ਲਾਂਗਾ। ਮਾਤਾ ਜੀ ਕੁਝ ਕਹਿਣਾ ਚਾਹੁੰਦੀ? ਜੀ ਮਾਤਾ ਜੀ। ਹਾਂਜੀ, ਜੇ ਪਹਿਲੇ ਦਿਨ ਜੋ ਆਏ ਸੀਗੇ ਅਨਿਲ ਜੀ ਹੈ, ਉਹ ਕੋਈ ਇੱਥੇ ਦੇ ਜਾਣਦੀ ਮੈਂ। ਇੱਕ ਅਨਿਲ ਜੀ ਆਏ ਸੀ, ਉਹ ਦੇ ਕੇ ਗਏ ਸੀ ਇਹਨਾਂ ਬੱਚੀ ਨੂੰ ਲੱਖ ਰੁਪਈਆ। ਦੂਜੇ ਦਿਨ ਇੱਕ ਕੋਈ ਆਇਆ ਸੀ ਜੀ, ਉਹ ਦੇ ਗਿਆ 8,000। ਇੱਕ ਨੇ ਦਿੱਤੇ ਸੀ 5,000 ਕੰਡੀਸ਼ਨ ਦੇਖ ਕੇ ਬਾਅਦ 'ਚ। ਤੇ ਆਪਣੇ CFO ਹੈ ਜਿਹੜੇ, ਉਹਨਾਂ ਨੇ ਜੀ ਦਿੱਤਾ ਸੀ ਇਹਨਾਂ ਨੂੰ ਕੋਈ ਰਾਸ਼ਨ ਰੂਸ਼ਨ ਪਰਸੋਂ ਪਵਾਇਆ। ਕੋਈ ਵਿਚਾਰੀ ਦਾ ਬੱਚੀ ਦਾ ਆਟੋ ਖਰਾਬ ਪਿਆ ਸੀਗਾ, ਕੰਮ ਨਹੀਂ ਸੀ ਕੋਈ ਵੀ। ਇਹ ਤੇ 6-7 ਸਾਲਾਂ ਤੋਂ ਮੰਜੇ ਤੇ ਪਿਆ ਹੈ। ਘਰ ਵਾਲਾ ਮੇਰੀ ਕੁੜੀ ਦੇ, ਇਹ ਤੇ ਮੰਜੇ ਤੇ ਪਿਆ ਸੀਗਾ, ਕੋਈ ਜੁਗਾੜ ਨਹੀਂ ਸੀ। ਵਿਚਾਰੀ ਉਹ ਚਲਾਉਂਦੀ ਸੀ ਗੱਡੀ, ਕਿਰਾਏ ਤੇ ਚੱਲਦੀ ਸੀ ਆਟੋ, ਉਹ ਟੁੱਟ ਗਿਆ ਸੀਗਾ ਜੀ। ਫਿਰ ਵਿਚਾਰੀ ਔਖੀ ਸੌਖੀ ਕਿਸੇ ਕੋਲ ਵਿਆਜ ਤੇ ਲੈ ਕੇ ਰੁਪਈਏ ਤੇ ਐਵੇਂ ਦੇ ਡਾਈਪਰ ਲਿਆਉਂਦੀ ਸੀ। ਉਹ ਤੇ ਡਾਈਪਰ ਤੇ ਹੈ ਹੁਣ, ਤੇ ਲੈਟਰਿੰਗ ਬਾਥਰੂਮ ਦਾ ਵੀ ਨਹੀਂ ਪਤਾ ਵੀ ਮੇਰਾ ਕਦੋਂ ਆ ਰਿਹਾ ਕਦੋਂ ਜਾ ਰਿਹਾ। ਬੱਚੀ ਸਾਂਭ ਕਰਦੀ ਹੈ, ਪਹਿਲਾਂ ਮੇਰੀ ਕੁੜੀ ਕਰਦੀ ਸੀ, ਫਿਰ ਬੱਚੀ ਕਰਦੀ ਹੈ, ਹੁਣ ਮੇਰੀ ਛੋਟੀ ਬਾਲੜੀ ਕਰਦੀ ਹੈ। ਉਹ 18 ਸਾਲਾਂ ਦੀ ਹੈ, ਉਹ ਸਾਂਭਦੀ ਹੈ। 9ਵੀਂ ਕਲਾਸ 'ਚ ਪੜ੍ਹਦੀ ਸੀ, ਉਹਨੇ ਪੜ੍ਹਾਈ ਛੱਡਤੀ। ਮੇਰੇ ਪਾਪੇ ਨੂੰ ਕੌਣ ਸਾਂਭੂਗਾ? ਉਹਨੇ ਪੜ੍ਹਾਈ ਛੱਡਤੀ, ਉਹ ਆਪਣੇ ਪਾਪੇ ਨੂੰ ਸਾਂਭਦੀ ਹੈ। ਮਤਲਬ ਕੌਮ ਅੱਜ ਖਲੋਤੀ ਤੁਹਾਡੇ ਨਾਲ। ਹੋਰ ਘੱਟ ਲੀਡਰਾਂ ਦੀ ਅਸੀਂ ਗੱਲ ਨਹੀਂ ਕਰਦੇ, ਲੀਡਰਾਂ ਨੇ ਤੇ ਹਮੇਸ਼ਾ ਕਦੀ ਕਿਸੇ ਦਾ ਸਾਥ ਨਹੀਂ ਦਿੱਤਾ। ਜਿਹੜੀ ਫੌਜਾਂ ਹੈਗੀਆਂ ਨੇ, ਸਾਡੇ ਨਿਹੰਗ ਸਿੰਘ ਨੇ, ਉਹ ਤੁਹਾਡੇ ਨਾਲ ਖਲੋਤੇ ਨੇ। ਦੀਪ ਸਿੰਘ ਜੀ, ਜਿਹੜੇ ਸਵਾਲ ਅਸੀਂ ਉੱਥੇ ਕਿ ਮਰ ਗਏ ਜ਼ਮੀਰ ਸਾਡੇ ਲੀਡਰਾਂ ਦੇ। इन्ना दा तो हाल है भाई चोपा सिंह जी का रैतनामा है ना, ऊपर से सीख है भीतर से ध्रुव है, सो नरक बीज जाएंगे। इन्होंने अपनी कुर्सियों के अलावा कुछ नज़र ही नहीं आ रहा यार। वोट क्यों देंदे ने? नहीं, वोट सिर्फ तो सिर्फ एक दारू करके, एक अपनी निजी लालसा करके वोटा दे रहे हैं। कित्थे है प्रबंधक कमेटियां, कित्थे है सारी चीज़ां? जमीर असी SGPC ਨੂੰ ਨਹੀਂ ਗਲਤ ਕਹਿ ਰਹੇ, ਅਸੀਂ ਅਕਾਲ ਤਖਤ ਨੂੰ ਗਲਤ ਨਹੀਂ ਕਹਿ ਰਹੇ, ਅਸੀਂ ਸ਼੍ਰੋਮਣੀ ਕਮੇਟੀ ਨੂੰ ਗਲਤ ਨਹੀਂ ਕਹਿ ਰਹੇ। ਸਾਡੀ ਸੰਸਥਾ ਸਰਮੋਰ ਨੇ, ਆਪਾਂ ਮੱਥਾ ਟੇਕਦੇ ਆ ਉਹਨਾਂ ਨੂੰ, ਉਹਨਾਂ ਦੇ ਹੁਕਮਾਂ 'ਚ ਪਹਿਰਾ ਦਿੰਦੇ ਆ, ਬਟ ਉਹ ਆਪਣੀ ਜ਼ਿੰਮੇਵਾਰੀ ਨਹੀਂ ਸਮਝ ਰਹੇ। ਜੇ ਉਹ ਆਪਣੀ ਜ਼ਿੰਮੇਵਾਰੀਆਂ ਸਮਝਣ ਤਾਂ ਸਾਨੂੰ ਕਿੱਥੇ ਆਉਣ ਦੀ ਲੋੜ ਕੀ ਹੈ? ਕਿਉਂ ਨਿਹੰਗ ਸਿੰਘ ਜਥੇਬੰਦੀਆਂ, ਕਿਉਂ ਟਕਸਾਲਾਂ, ਕਿਉਂ ਆਪਣੇ ਨੌਜਵਾਨ ਅੱਗੇ ਆ ਰਹੇ ਨੇ? ਇਹਨਾਂ ਦਾ ਤਾਂ ਕੱਖ ਜਾਂਦਾ ਨਹੀਂ ਹੈਗਾ। ਇਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਜਿਸ ਦਿਨ ਇਹ ਕਾਰਜ ਹੋਏ ਸੀ, ਭਾਵੇਂ ਇਹ ਸਿੱਖ ਹੈ ਜੋ ਮਰਜ਼ੀ, ਉਸੇ ਟਾਈਮ ਇਹਨਾਂ ਦਾ ਧਰਮ ਪ੍ਰਚਾਰ ਕਮੇਟੀ ਦਾ ਉਸੇ ਟਾਈਮ ਇੰਟਰਵਿਊ ਆਉਣਾ ਚਾਹੀਦਾ ਸੀ ਕਿ ਇਹ ਗਲਤ ਹੋਇਆ। ਇਹਨਾਂ ਨੇ ਹਾਂ ਦਾ ਨਾਰਾ ਨਹੀਂ ਮਾਰਿਆ। ਇਹਨਾਂ ਦੀ ਜ਼ਮੀਰਾਂ ਇੰਨੇ ਤੱਕ ਮਾਰ ਚੁੱਕੀਆਂ ਨੇ, ਇਹਨਾਂ ਨੇ ਹਾਂ ਦਾ ਨਾਰਾ ਨਹੀਂ ਮਾਰਿਆ। ਪਤਾ ਨਹੀਂ ਕਿਸ ਤਰੀਕੇ ਦਾ ਦੱਬੂ ਸੋਚ ਇਹਨਾਂ ਦੀ ਹੈਗੀ ਹੈ ਜਿਹੜੀ ਹੈਵੀ ਹੋਈ ਪਈ ਹੈ। ਕੌਣ ਇਹਨਾਂ ਨੂੰ ਆਪਰੇਟ ਕਰ ਰਿਹਾ, ਉਹ ਸੰਗਤ ਜਾਣਦੀ ਹੈਗੀ ਹੈ ਕਿੱਥੋਂ ਇਹ ਆਪਰੇਟ ਹੋ ਰਹੇ ਨੇ, ਕੀ ਗੱਲ ਹੈ। ਆਪਾਂ ਸੰਸਥਾ ਨੂੰ ਅੱਜ ਵੀ ਮੈਂ ਕਹਿ ਰਿਹਾ, ਮੈਂ ਮਾੜਾ ਨਹੀਂ ਕਹਿ ਰਿਹਾ,
ਸੰਸਥਾ ਦੇ ਵਿੱਚ ਬੈਠੇ ਹੋਏ ਨੁਮਾਇੰਦੇ ਜਿਹੜੇ ਨੇ ਉਹ ਸਾਡੇ ਅਸੀਂ ਗਲਤ ਚੁਣੇ ਗਏ ਨੇ। ਮੈਂ ਤੇ ਯੂਥ ਨੂੰ ਇਹ ਗੱਲ ਕਹਿੰਦਾ ਕਿ ਯਾਰ ਯੂਥ ਆਪਣਾ ਜ਼ਿੰਮੇਵਾਰੀ ਸਮਝਣ, ਘਰ-ਬਾਰ ਵੀ ਜ਼ਰੂਰੀ ਹੈ ਪਰ ਆਪਣੀ ਬਣਦੀ ਜ਼ਿੰਮੇਵਾਰੀ ਜੇ ਬਣਦੀ ਹੈਗੀ ਆ ਉਹ ਸੇਵਾਵਾਂ ਜਿਹੜੀ ਬਣਦੀ ਉਹ ਕਰੋ। ਘੱਟੋ ਘੱਟ ਗਲਤ ਨੂੰ ਗਲਤ ਤੇ ਕਹੋ ਤੇ ਸਹੀ ਨੂੰ ਸਹੀ ਤੇ ਕਹੋ, ਠੀਕ ਹੈ। ਆਪਾਂ ਇਹ ਬੇਨਤੀ ਕਰਾਂਗੇ, ਹਜੇ ਵੀ ਉਹਨਾਂ ਦਾ ਕੱਖ ਨਹੀਂ ਵਿਗੜਿਆ, ਹਜੇ ਵੀ ਆਪਣੇ ਆ ਕੇ ਜ਼ਿੰਮੇਵਾਰੀਆਂ ਸਮਝਣ, ਠੀਕ ਹੈ। ਕੇਸ ਲੜਨ, ਬਕਾਇਦਾ ਅਸੀਂ ਵੀ ਲੜਾਂਗੇ, ਅਸੀਂ ਵੀ ਆਪਣੀ ਟੀਮ ਬਣਾ ਰਹੇ ਹਾਂ, ਹੋਰ ਵੀ ਜਿਹੜੇ ਸਿੱਖ ਸੰਸਥਾਵਾਂ ਨੇ ਉਹ ਵੀ ਲੜ ਰਹੀਆਂ ਨੇ ਕੇਸ, ਪੂਰਾ ਆਪਾਂ ਪੈਰਵਾਈ ਕਰਾਂਗੇ। ਤੇ ਆਪਾਂ ਮਾਤਾ ਜੀ ਨੂੰ ਇਹ ਗੱਲ ਗਰੰਟੀ ਕਰਨਾ ਕਿ ਹੋਰ ਕੋਈ ਅਪਡੇਟ ਲਵੇ ਨਾ ਲਵੇ, ਪਰ ਮੈਂ ਔਨ ਰਿਕਾਰਡ ਇਹ ਗੱਲ ਕਹਿ ਰਿਹਾ, ਇਸ ਪਰਿਵਾਰ ਦੇ ਨਾਲ ਮੈਂ ਰਾਬਤਾ ਕਾਇਮ ਕਰਦਾ ਰਹਾਂਗਾ, ਸਮੇਂ ਦੇ ਵਿੱਚ ਅਪਡੇਟ ਦਿੰਦਾ ਰਹਾਂਗਾ ਕਿੱਥੇ ਹੋਇਆ, ਕੀ ਗੱਲ ਹੋਈ ਹੈ। ਗੁਰੂ ਸਾਹਿਬ ਕਿਰਪਾ ਕਰਨ, ਬਲ ਬਖਸ਼ਣ, ਤੇ ਅਸੀਂ ਅੱਗੇ ਦੀ ਜਿਹੜੀ ਵੀ ਕਾਰਵਾਈ ਹੈ, ਬਾਹਰ ਸਿੰਘ ਬੈਠੇ ਨੇ, ਆਪਾਂ ਉਹਨਾਂ ਨਾਲ ਗੱਲ ਕਰਕੇ ਫਿਰ ਆਪਾਂ ਅੱਗੇ ਤੋਰਦੇ ਹਾਂ। ਬਿਲਕੁਲ ਸੰਗਤ ਜੀ, ਜਿਸ ਤਰੀਕੇ ਨਾਲ ਦੀਪ ਸਿੰਘ ਨੇ ਆਪਣਾ ਫਰਜ਼ ਨਿਭਾਇਆ, ਰਵਿੰਦਰ ਸਿੰਘ ਸਾਡੇ ਰਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੇਰੇ ਕੋਲ ਤਾਂ ਸ਼ਾਇਦ ਸਵਾਲ ਨਹੀਂ ਮੁੱਕ ਗਏ ਨੇ, ਜੋ ਮਾਤਾ ਜੀ ਦੇ ਦਰਦ ਔਰ ਦੀਪ ਸਿੰਘ ਹੋਰਾਂ ਨੇ ਜੋ ਉਲੇਖ ਕੀਤਾ ਹੈਗਾ, ਕਿੱਥੇ ਨੇ ਸਾਡੇ ਲੀਡਰ ਜਿਹੜੇ ਸਾਡੇ ਹੀ ਵੋਟਾਂ ਦੇ ਨਾਲ ਕਾਬਜ਼ ਤੇ ਹੋ ਜਾਂਦੇ ਨੇ, ਮਗਰ ਜਿੱਥੇ ਜ਼ਰੂਰਤ ਪੈਂਦੀ ਹੈ ਗਰਾਊਂਡ ਜ਼ੀਰੋ ਦੇ ਉੱਤੇ, ਮੌਕੇ ਦੇ ਉੱਤੇ ਆਪਣਾ ਪੰਥਕ ਫਰਜ਼ ਨਿਭਾਉਣ ਦੇ ਲਈ ਸਾਰੇ ਨਦਾਰਦ ਹੋ ਜਾਂਦੇ। ਵੀਰ ਜੀ, ਜੋ ਵੀਡੀਓ ਵਾਇਰਲ ਹੋਈ, ਜੋ ਵੀਡੀਓ 'ਚ ਦੇਖਿਆ, ਜੋ ਇਹ ਇਨਸਾਨੀਅਤ ਦੇ ਵਿੱਚ, ਜੋ ਇਹ ਨੰਗਾ ਨਾਚ ਇਨਸਾਨੀਅਤ ਦੇ ਸ਼ਰਮਸਾਰ ਜਿਹੜਾ ਦਿੱਲੀ ਦੇ ਵਿੱਚ ਕਸਤੂਰਬਾ ਨਗਰ ਇਲਾਕੇ 'ਚ ਹੋਇਆ ਹੈ, ਇਸ ਤੋਂ ਜ਼ਿਆਦਾ ਇਨਸਾਨੀਅਤ ਮੈਂ ਕਹਿ ਰਿਹਾ ਹੋਰ ਕੋਈ ਮਾਰ ਨਹੀਂ ਸਕਦੀ ਆਪਣਾ। ਕਿ ਆਪਣਾ ਇੱਥੇ ਦੇ ਲੋਕ ਕਿਸ ਤਰ੍ਹਾਂ ਦੇ ਨੇ ਕਿ ਜਿਹੜਾ ਕੋਈ ਅੱਗੇ ਮਤਲਬ ਕਿ ਵੱਧ ਕੇ ਇਹਨਾਂ ਦੀ ਮਦਦ ਵਾਸਤੇ ਨਹੀਂ ਆਇਆ। ਔਰ ਇਹਦੇ ਅੰਦਰ ਮੈਂ ਸਭ ਤੋਂ ਵੱਡਾ ਕਸੂਰਵਾਰ ਪ੍ਰਸ਼ਾਸਨ ਨੂੰ ਠਹਿਰਾਵਾਂਗਾ, ਕਿਉਂਕਿ ਜਦੋਂ ਤੱਕ ਇਹ ਇਲਾਕਿਆਂ ਦੇ ਵਿੱਚ ਇਹ ਨਸ਼ੇ ਦੇ ਕਾਰੋਬਾਰ ਜਿਹੜੇ ਅਵੈਧ ਨਿਰਮਾਣ ਦੇ ਜਿਹੜੇ ਸ਼ਰਾਬ ਦਾ ਕਾਰੋਬਾਰ, ਨਸ਼ੇ ਦਾ ਕਾਰੋਬਾਰ, ਇਹ ਚੱਲਦੇ ਰਹਿਣਗੇ। ਇਹ ਨਾ ਲੋਕਾਂ ਨੂੰ ਬੜਾਵਾ ਮਿਲਦਾ ਵੇ ਉਸ ਚੀਜ਼ ਦੇ ਨਾਲ। ਇਹ ਜਦੋਂ ਨਜਾਇਜ਼ ਪੈਸਾ ਆਉਂਦਾ ਹੈ ਨਾ, ਤੇ ਤਦ ਇਹੋ ਜਿਹੇ ਕੰਮ ਹੁੰਦੇ ਨੇ। ਇਹ ਜਦੋਂ ਪ੍ਰਸ਼ਾਸਨ ਇਹਨਾਂ ਉੱਤੇ ਠੱਲ ਪਾਏ, ਇਹਨਾਂ ਦੇ ਉੱਤੇ ਐਸੀ ਸਖਤ ਸਜ਼ਾਵਾਂ ਲੱਗਣੀਆਂ ਚਾਹੀਦੀਆਂ ਨੇ। ਹੁਣ ਜੋ ਇਸ ਬੱਚੀ ਦੇ ਨਾਲ ਦਰਦਨਾਕ ਹਾਦਸਾ ਹੋਇਆ, ਉਹ ਮਤਲਬ ਕਿ ਮੈਂ ਕਹਿ ਰਿਹਾ ਕਿ ਦੇਖਿਆ ਨਹੀਂ ਜਾਂਦਾ ਆਪਣਾ ਵੀਡੀਓ ਦੇ ਵਿੱਚ, ਜਿਹਦੇ ਨਾਲ ਵਾਪਰੀ ਹੈ ਉਹ ਵਾਹਿਗੁਰੂ ਹੀ ਜਾਣਦਾ ਕਿ ਉਹਨੇ ਕਿੰਨੀ ਤਸ਼ੱਦਦ ਆਪਣੇ ਉੱਤੇ ਸਹੀ ਹੋਣੀ ਹੈ। ਤੇ ਮਹਾਰਾਜ ਆਪਣਾ ਉਹਦੇ 'ਤੇ ਕਿਰਪਾ ਕਰਨ, ਬੱਚੀ ਨੂੰ ਬਲ ਬਖਸ਼ਣ। ਤੇ ਆਪਣਾ ਇਹ ਜਿਹੜਾ ਸਾਰਾ ਸਿਸਟਮ ਇਹਨਾਂ ਦੇ ਇਲਾਕੇ ਦੇ ਵਿੱਚ ਮੈਂ ਆ ਕੇ ਹੁਣ ਮਾਹੌਲ ਦੇਖਿਆ ਵੀ ਹੈ, ਜਦ ਤੁਸੀਂ ਵੀ ਆਪਣਾ ਦੇਖ ਰਹੇ ਹੋ, ਇੱਥੇ ਜਿੰਨੇ ਵੀ ਬੰਦੇ ਤਾਲੀਆਂ ਵਜਾ ਰਹੇ ਸੀ, ਕੋਈ ਕੁਝ ਕਰ ਰਿਹਾ ਸੀਗਾ, ਇਹਨਾਂ ਨੂੰ ਡੁੱਬ ਕੇ ਸ਼ਰਮ ਦੇ ਨਾਲ ਮਰ ਜਾਣਾ ਚਾਹੀਦਾ ਹੈ। ਕਿਉਂਕਿ ਇਹਨਾਂ ਨੂੰ ਸੋਚਣਾ ਚਾਹੀਦਾ ਕਿ ਇਹਨਾਂ ਦੇ ਘਰ ਵੀ ਬੱਚੇ ਨੇ, ਧੀਆਂ ਭੈਣਾਂ ਨੇ। ਅੱਜ ਧੀਆਂ ਭੈਣਾਂ ਦੀ ਤੁਸੀਂ ਅਗਰ ਇਹ ਇੱਜ਼ਤ ਨਹੀਂ ਕਰੋਗੇ, ਰਾਖੀ ਨਹੀਂ ਕਰੋਗੇ, ਤੇ ਅੱਗੇ ਕਿਸ ਤਰ੍ਹਾਂ ਕੰਮ ਚੱਲੇਗਾ। ਰਹੀ ਗੱਲ ਆਪਣੇ ਆਗੂਆਂ ਦੀ, ਆਪਣੀ ਕਮੇਟੀਆਂ ਦੀ, ਰਵਿੰਦਰ ਸਿੰਘ ਜੀ ਆਪਾਂ ਮਾਫੀ ਚਾਹੁੰਦੇ ਹਾਂ, ਗੱਲ ਨੂੰ ਰੋਕ ਰਹੇ ਹੈਗੇ ਜੀ। ਇਹ ਬੱਚਾ ਹੈਗਾ ਜੀ ਤੁਹਾਡੀ ਬੇਟੀ ਦਾ? ਇਹ ਬੱਚਾ ਹੈ ਮੇਰੀ ਦੋਤੀ ਦਾ, ਇਹ ਬੱਚਾ ਹੈ। ਕਿੰਨੇ ਸਾਲ ਉਮਰ ਹੈ ਜੀ? ਇਹ ਤੀਜੇ ਸਾਲ ਚ ਲੱਗਾ ਹੈ, 3 ਸਾਲ ਦਾ, ਪੌਣੇ 3 ਸਾਲ ਦਾ ਹੋ ਗਿਆ। ਹਾਂਜੀ ਹਾਂਜੀ, ਇਹਨਾਂ ਬੱਚਾ ਬਾਲੜੀ ਨੇ ਬੜੀ ਮੁਸ਼ਕਲ ਨਾਲ ਬਚਾਇਆ, ਖੋ ਕੇ ਉਹਨਾਂ ਕੋਲੋਂ ਰਕਸ਼ੇ ਤੇ ਬਿਠਾ ਕੇ ਲਈਆਂ, ਵਿੱਚੇ ਉਹਨੂੰ ਕੁੜੀ ਨੂੰ ਬਿਠਾ ਲਈ, ਛੋਟੀ ਦੋਤੀ ਨੂੰ। ਦੋਤੀ ਨੇ ਬੱਚੇ ਨੂੰ ਕਾਬੂ ਕੀਤਾ, ਕਹਿੰਦੀਆਂ ਲਿਆ ਇਹਨੂੰ, ਐਵੇਂ ਕਰੀਏ ਜੇ ਉਹ ਕਰੀਏ, ਐ ਕਰੀਏ। ਬੱਚੇ ਨੂੰ ਵੀ ਮਾਰਨ ਵਾਸਤੇ ਤਿਆਰ ਸੀਗੇ ਜੀ। ਇਹ ਤੇ ਬਹੁਤ ਹਿੰਮਤ ਕੀਤੀ ਬੱਚੀ ਨੇ, ਆ ਕੇ ਇੱਥੇ ਵੜ ਗਈ, ਨੱਠ ਕੇ ਕੁੰਡਾ ਲਾ ਲਿਆ ਅੰਦਰ ਦਾ, ਮਸਾਂ ਹੀ ਬੱਚਾ ਵੀ ਬਚਾਇਆ। ਬਿਲਕੁਲ ਸੰਗਤ ਜੀ, ਤੋਂ ਦਰਦ ਉਹ ਤੁਸੀਂ ਤਕਲੀਫ ਆਪਾਂ ਇੱਕ ਵਾਰ ਦਿਖਾਈਏ, ਜਿਹੜੀ ਇਸ ਵੇਲੇ ਮੈਂ ਤੁਹਾਨੂੰ ਇੱਕ ਵਾਰ ਦਿਖਾਉਣਾ ਚਾਹਾਂਗਾ। ਦੁਬਾਰਾ ਫੋਰਸ ਲੱਗੀ ਹੋਈ ਹੈ, ਇਸ ਤੋਂ ਅੱਗੇ ਆਉਣ ਦੀ ਪਰਮਿਸ਼ਨ ਕਿਸੇ ਕੋਲ ਵੀ ਨਹੀਂ ਹੈਗੀ ਹੈ ਮੀਡੀਆ ਵੱਜੋਂ। ਔਰ ਜਿਹੜੇ ਕੁਝ 5-7 ਜਿਹੜੇ ਚਿਹਰੇ ਆਇਡੈਂਟੀਫਾਈ ਕੀਤੇ ਗਏ ਵੀ ਸਾਡੇ ਵੱਲੋਂ ਵੀ ਨਾਮਚੀਨ ਚਿਹਰੇ ਨੇ, ਜਿਹੜੇ ਅੰਦਰ ਆ ਕੇ ਪਰਿਵਾਰ ਨਾਲ ਗੱਲ ਕਰਨਗੇ, ਸਿਰਫ ਉਹਨਾਂ ਨੂੰ ਪਰਮਿਸ਼ਨ ਦਿੱਤੀ ਗਈ। ਤੇ ਦੂਜੇ ਪਾਸੇ ਅਗਰ ਆਪਾਂ ਦਿਖਾਈਏ, ਇਹ ਉਹ ਚਿਹਰੇ ਨੇ ਜਿਹੜੇ ਮਜ਼ਾਕ ਕਰ ਰਹੇ ਸਨ ਉਸ ਸਿੱਖ ਬੱਚੀ ਦੀ ਪੱਤ ਲੁੱਟਣ ਵੇਲੇ, ਤਾੜੀਆਂ ਵਜਾ ਰਹੇ ਸਨ, ਪਲੇਟਾਂ ਖੜਕਾ ਰਹੇ ਸਨ, ਔਰ ਬਕਾਇਦਾ ਇੱਕ ਕਹੀਏ ਕਿ ਸਿੱਖਾਂ ਦੇ ਨਾਲ ਹੋਣ ਵਾਲੇ ਇਸ ਜ਼ੁਲਮ 84 ਦੀ ਅਗਰ ਅਸੀਂ ਗੱਲ ਕਰਦੇ ਹਾਂ, ਇੱਕ ਵਾਰ ਜਦੋਂ ਦੁਬਾਰਾ ਇਸੇ ਮੁਹੱਲੇ ਦੇ ਅੰਦਰ 84 ਵਾਪਰੀ ਜਾ ਰਹੀ ਸੀ, ਤੇ ਪੂਰਾ ਦਾ ਪੂਰਾ ਜਿਹੜਾ ਮੁਹੱਲਾ ਸੀ ਉਹ ਉਹਨਾਂ ਦੇ ਹੱਕ ਦੇ ਅੰਦਰ ਤਾੜੀਆਂ ਵਜਾ ਰਿਹਾ ਸੀ। ਹੋਣਾ ਤਾਂ ਇਹ ਚਾਹਤਾ ਸੀ ਕਿ ਇਨਸਾਨੀਅਤ ਦੇ ਪੱਖੋਂ ਇਹਨਾਂ ਦੀ ਰਾਖੀ ਕੀਤੀ ਜਾਂਦੀ, ਮਗਰ ਸ਼ਾਇਦ ਜਸ਼ਨ ਮਨਾਇਆ ਜਾ ਰਿਹਾ ਸੀ। TV 84 ਐਕਸਕਲੂਸਿਵ ਤੌਰ ਦੇ ਉੱਤੇ ਉਸ ਪਰਿਵਾਰ ਦੇ ਵਿਚਕਾਰ ਪਹੁੰਚਿਆ ਹੈਗਾ, ਕਾਉਂਸਲਿੰਗ ਚੱਲ ਰਹੀ ਹੈਗੀ ਹੈ, ਵਕੀਲਾਂ ਦੀ ਸ਼ਾਇਦ ਟੀਮ ਆਈ ਹੈਗੀ ਹੈ, ਉਹ ਵੀ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ। ਮਗਰ ਇੱਕ ਗੱਲ ਸਾਡੇ ਸਾਰਿਆਂ ਨੂੰ ਵਿਚਾਰਨੀ ਚਾਹੀਦੀ ਹੈ, ਅੱਜ ਅਸੀਂ ਕਿੱਥੇ ਖਲੋਤੇ ਹਾਂ, ਉਸ ਦੇਸ਼ ਦੇ ਅੰਦਰ ਜਿਸ ਦੇਸ਼ ਦੇ ਅੰਦਰ ਸਿੱਖਾਂ ਨੇ ਸਭ ਤੋਂ ਜ਼ਿਆਦਾ ਸੀਸ ਦਿੱਤੇ ਹੋਣ। ਸਾਡੇ ਨਾਲ ਉਹਨਾਂ ਦੀ ਇਹ ਜਿਹੜੀ ਵੱਡੀ ਭੈਣ ਹੈ, ਉਹਨਾਂ ਨਾਲ ਵੀ ਅਸੀਂ ਉਹਨਾਂ ਨਾਲ ਗੱਲ ਕਰਨੇ ਆ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਨਾਂ? ਸੰਤੋਸ਼। ਹਾਂਜੀ, ਸੰਤੋਸ਼। ਸੰਤੋਸ਼। ਮੈਂ ਸਭ ਤੋਂ ਪਹਿਲੇ ਤੁਹਾਨੂੰ ਇੱਕ ਬੇਨਤੀ ਕਰਾਂਗਾ ਕਿ ਜਿਸ ਭੈਣ ਦੀ ਅਸੀਂ ਗੱਲ ਕਰ ਰਹੇ ਹਾਂ, ਉਹਦਾ ਨਾਂ ਤੁਸੀਂ ਕਿਸੇ ਨੂੰ ਵੀ ਨਾ ਦੱਸਿਓ, ਚਾਹੇ ਮੈਂ ਮੀਡੀਆ 'ਚ, ਮੈਂ ਵੀ ਤੁਹਾਨੂੰ ਇਹੋ ਬੇਨਤੀ ਕਰਾਂਗਾ ਕਿ ਉਹਦੀ ਪ੍ਰਾਈਵੇਸੀ, ਅਸੀਂ ਤੁਹਾਡਾ ਨਾਮ ਜ਼ਰੂਰ ਪੁੱਛਿਆ, ਮਗਰ ਉਸ ਬੱਚੀ ਦਾ ਨਾਂ ਕਿਸੇ ਨੂੰ ਨਾ ਦੱਸਿਆ ਜਾਵੇ, ਕਿਉਂਕਿ ਉਹਦੀ ਬਾਕੀ ਦੀ ਜਿਹੜੀ ਜ਼ਿੰਦਗੀ ਹੈ। ਤੁਸੀਂ ਇੱਥੇ ਹੀ ਸੀ ਜਿਸ ਦਿਨ ਸਾਰੀ ਘਟਨਾ ਵਾਪਰੀ ਹੈ? ਨਹੀਂ, ਮੈਂ त्रिलोकपुरी ਸੀਗੀ।
ਚਲੋ ਕੁੜੀ ਸੀ, ਜਦੋਂ ਤੁਹਾਨੂੰ ਕੀ ਪਤਾ ਫੋਨ ਆਇਆ ਕੀ ਗੱਲ? ਫੋਨ ਆਇਆ ਸੀ ਵੀ ਕੁੜੀ ਦੇ ਵਾਲ ਕੱਟ ਦਿੱਤੇ ਨੇ ਤੇ ਕੁੜੀ ਨੂੰ ਚੱਪਲਾਂ ਦੀ ਮਾਲਾ ਪਹਨਾ ਕੇ ਮਾਰ ਕੁਟਾਈ ਹੋ ਰਹੀ ਹੈ ਤੇ ਪੂਰੀ ਗਲੀ ਦੇ ਵਿੱਚ ਫਰਾਇਆ ਜਾ ਰਿਹਾ ਹੈ ਤੇ ਅੰਦਰ ਪਾ ਕੇ ਬਹੁਤ ਬੁਰਾ ਕੰਮ ਵੀ ਕੀਤਾ ਹੋਣਾ, ਕੀ ਪਤਾ ਲੱਗਦਾ ਹੈ। ਅਸੀਂ ਤੇ ਜਦ ਆਏ ਸੀ, ਦੂਜੇ ਦਿਨ ਆਏ ਸੀ ਜਦ ਕੁੜੀ ਨੂੰ ਥਾਣੇ ਲੈ ਕੇ ਗਏ ਆ। ਤੁਸੀਂ ਤਦ ਪਹੁੰਚੇ ਹੈਗੇ? ਜਦ ਪਹੁੰਚੇ ਸੀ, ਸਾਨੂੰ ਕਿਸੇ ਤੋਂ ਜਰੀਏ ਫੋਨ ਹੋਇਆ ਨਾ, ਜਦ ਆਏ ਹਾਂ ਅਸੀਂ। ਤੇ ਤੁਸੀਂ ਮੁਲਾਕਾਤ ਕੀਤੀ ਹੈ ਆਪਣੀ ਭੈਣ ਦੇ ਨਾਲ? ਨਹੀਂ, ਸਾਨੂੰ ਜਾਣ ਹੀ ਨਹੀਂ ਦਿੱਤਾ। ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਪਰਿਵਾਰ ਨੂੰ, ਤੁਹਾਨੂੰ, ਤੁਸੀਂ ਸੱਕੇ ਭੈਣ ਹੋ, ਤੁਹਾਨੂੰ ਆਪਣੀ ਭੈਣ ਦੇ ਨਾਲ ਅੱਜ ਵੀ ਮੁਲਾਕਾਤ ਕਰਨ ਦੀ ਇਜਾਜ਼ਤ ਨਹੀਂ? ਜਾਣ ਨਹੀਂ ਦੇ ਰਹੇ, ਉਸ 'ਚ ਆਰਡਰ 'ਚ ਹੈ ਨਾ, ਲੜਕੀ ਉਹਨਾਂ ਦੇ ਮਹਿਲਾ ਦੇ ਵਿੱਚ ਹੈ। ਮੰਮੀ ਗਈ ਸੀ ਕੱਲੀ। ਅੱਛਾ, ਤੁਹਾਨੂੰ ਨਹੀਂ ਮਤਲਬ ਮਾਤਾ ਹੀ ਗਏ ਨੇ, ਤੁਸੀਂ ਨਹੀਂ ਗਏ? ਨਹੀਂ ਅਸੀਂ ਨਹੀਂ ਗਏ, ਸਾਨੂੰ ਜਾਣ ਹੀ ਨਹੀਂ ਦਿੱਤਾ। ਕੰਡੀਸ਼ਨ ਖਰਾਬ ਹੈ ਕੁੜੀ ਦੀ, ਮਤਲਬ ਸਿਰ 'ਚ ਜ਼ਖਮ ਹੁਕਮ ਹੈ, ਪੂਰੀ ਕੰਡੀਸ਼ਨ ਖਰਾਬ ਕੀਤੀ। ਅੰਦਰੂਨੀ ਸੱਟਾਂ ਵੀ ਮਾਰੀਆਂ? ਹਾਂ, ਅੰਦਰੂਨੀ ਸੱਟਾਂ ਵੀ ਆ ਉਹਦਾ ਬਹੁਤ ਬੁਰਾ ਹਾਲ ਹੋਇਆ ਹੈ ਕੁੜੀ ਦਾ। ਹਜੇ ਵੀ ਹੋਸ਼ ਨਹੀਂ, ਉਹਦੇ ਰੇਸ਼ਾ ਸਿਰ 'ਚੋਂ ਨਿਕਲ ਰਿਹਾ, ਪਕਾਵ ਖਾ ਗਿਆ ਉਹਦਾ ਸਿਰ। ਹੁਣ ਲੜਕੀ ਦੀ ਹਾਲਤ ਥੋੜੀ ਬਹੁਤ ਹੁਣ ਠੀਕ ਹੈ, ਔਰ ਹੁਣ ਕੀ ਪਤਾ ਅੱਜ ਕਰਨਗੇ, ਕੱਲ ਕੋਈ ਪੇਸ਼ ਪੂਸ ਕਰਨਗੇ ਇੱਥੇ ਕੋਰਟ 'ਚ। ਤੁਹਾਨੂੰ ਲੱਗਦਾ ਹੈ ਪ੍ਰਸ਼ਾਸਨ ਜਿਹੜਾ ਚਾਹੇ ਪੁਲਿਸ ਦੀ ਗੱਲ ਕਰੀਏ, ਸਰਕਾਰਾਂ ਦੀ ਗੱਲ ਕਰੀਏ, ਤੁਹਾਨੂੰ ਇਨਸਾਫ ਦੇ ਪਾਣਗੇ? ਲੱਗਦਾ ਤੇ ਹੈ, ਹੁਣ ਸਜ਼ਾ ਤੇ ਹੋ ਰਹੀ ਹੈ ਉਹਨਾਂ ਨੂੰ, ਵੀ ਦੇਣਗੇ। ਵੈਸੇ ਨਹੀਂ, ਅਗਰ ਉਹਨਾਂ ਨੂੰ ਜੇਲ੍ਹ 'ਚ ਪਾ ਦਿੱਤਾ ਗਿਆ ਤੇ ਮਹੀਨੇ ਬਾਅਦ ਛੱਡ ਦੇਣਗੇ, ਫਿਰ ਤੁਸੀਂ ਕੀ ਕਰੋਗੇ? ਅਸੀਂ ਕੁਝ ਨਹੀਂ ਕਰ ਪਾਵਾਂਗੇ, ਉਹੀ ਤੇ ਹੈ। ਸਜ਼ਾ ਕਹਿ ਰਹੇ ਆ ਵੀ 20 ਸਾਲਾਂ ਦੀ ਕਹਿ ਰਹੇ, ਕਿੰਨੇ ਦੀ ਸਜ਼ਾ ਕਹਿ ਰਹੇ ਆ, ਵਿਸ਼ਵਾਸ ਨਹੀਂ ਹੈ ਉਹਨਾਂ ਦਾ। ਵਿਸ਼ਵਾਸ ਨਹੀਂ ਹੈ ਪ੍ਰਸ਼ਾਸਨ ਦੇ ਉੱਤੇ। ਬੜੀ ਵੱਡੀ ਗੱਲ ਹੈ ਜੋ ਭੈਣ ਜੀ ਨੇ ਸਾਡੇ ਨਾਲ ਕਿਹਾ ਹੈਗਾ, ਇੱਕ ਭੈਣ ਦਾ ਦਰਦ। ਅਸੀਂ ਵੀ ਕਹੀਏ ਤਾਂ ਸਾਡੀ ਵੀ ਉਹ ਭੈਣ ਸੀ, ਕਿਉਂਕਿ ਸਾਡਾ ਪੰਥਕ ਮੀਡੀਆ ਹੈਗਾ, ਅਸੀਂ ਇਹਦੀ ਕਵਰੇਜ ਕਰਨ ਲਈ ਆਇਆ, ਮਗਰ ਕੀ ਸਾਡੇ ਸੋ ਕਾਲਡ ਲੀਡਰ, ਸਾਡੀ ਸੋ ਕਾਲਡ ਜਥੇਬੰਦੀਆਂ ਆਪਣਾ ਪੰਥਕ ਫਰਜ਼ ਨਿਭਾ ਰਹੀਆਂ ਨੇ, ਨਹੀਂ ਨਿਭਾ ਰਹੀਆਂ। ਭੈਣ ਜੀ ਇੱਕ ਸਵਾਲ ਹੋਰ, ਅੱਜ ਨਿਹੰਗ ਸਿੰਘ ਫੌਜਾਂ ਕਹਿ ਲਈਏ, ਸਾਡੇ ਸਿੱਖ ਕੌਮ ਦੇ ਜਿਹੜੇ ਸੂਰਮੇ ਨੇ, ਤੁਹਾਡੀ ਰਾਖੀ ਦੇ ਲਈ ਆਏ ਨੇ, ਉਹ ਤੁਹਾਨੂੰ ਵਕੀਲ ਵੀ ਦੇ ਰਹੇ ਨੇ, ਕੀ ਤੁਸੀਂ ਉਹਨਾਂ ਦੇ ਵਕੀਲਾਂ ਦੇ ਉੱਤੇ ਇਤਬਾਰ ਕਰਕੇ ਆਪਣਾ ਕੇਸ ਉਹਨਾਂ ਦੇ ਰਾਹੀਂ ਲੜਨ ਨੂੰ ਤਿਆਰ ਹੋ? ਹਾਂਜੀ, ਹਲੇ ਤੇ ਵਕੀਲ ਕੀਤਾ ਨਹੀਂ ਹੈ, ਹਲੇ ਕਰਿਆ ਨਹੀਂ। ਤੁਹਾਨੂੰ ਫ੍ਰੀ ਦੇ ਅੰਦਰ ਜਿਹੜੇ ਸਾਡੇ ਸਿੱਖ ਕੌਮ ਦੇ ਉਹਨਾਂ ਦੇ ਵਕੀਲ ਆ ਰਹੇ ਨੇ ਤੁਹਾਡਾ ਕੇਸ ਲੜਨ ਲਈ, ਕੀ ਤੁਸੀਂ ਕੇਸ ਲੜੋਗੇ? ਹਾਂਜੀ, ਉਹ ਤੇ ਮੈਂ ਡੈਡੀ ਦੱਸ ਸਕਦਾ, ਮੈਂ ਕੀ ਬਤਾ ਸਕਦੀ। ਡੈਡੀ ਜੋ ਸਾਡਾ ਵੱਡਾ ਹੈ, ਉਹ ਡੈਡੀ ਹੀ ਬਤਾ ਸਕਦਾ ਹੈ। ਬਿਲਕੁਲ ਜੀ, ਘਰ ਦੇ ਜਿਹੜੇ ਵੱਡੇ ਹੈਗੇ ਨੇ, ਭੈਣ ਜੀ ਨੇ ਗੱਲ ਕੀਤੀ ਹੈਗੀ ਕਿ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਹੈਗੇ ਨੇ, ਜੋ ਬੱਚੀ ਦੇ ਨਾਨਾ ਜੀ ਨੇ, ਉਹੀ ਫੈਸਲਾ ਲੈਣਗੇ, ਕਿਉਂਕਿ ਲੀਗਲ ਸਪੋਰਟ ਦੇਣ ਦੇ ਲਈ ਕੌਮ ਅੱਜ ਖਲੋਤੀ ਹੈਗੀ ਹੈ। ਮੈਂ ਦੀਪ ਸਿੰਘ ਜੀ ਦਾ ਜੀ, ਉਹਨਾਂ ਦੇ ਫਾਦਰ ਸਾਹਿਬ ਨੇ ਤੇ ਚਾਚਾ ਜੀ ਨੇ ਜਿਨ੍ਹਾਂ ਨੇ ਵੀਡੀਓਜ਼ ਆਪਾਂ ਦੇਖ ਕੇ ਆਏ ਸੀ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਜੀ ਬਿਲਕੁਲ, ਅਸੀਂ ਥੱਲੇ ਚੱਲਦੇ ਹੈਗੇ ਸੰਗਤ ਜੀ। ਆਪਾਂ ਰੈਗੂਲਰ, ਮੈਂ ਬੇਨਤੀ ਕਰਾਂਗਾ ਆਪਾਂ ਰੋਕੀਏ, ਕਿਉਂਕਿ ਅਸੀਂ ਥੱਲੇ ਜਾਣਾ ਹੈਗਾ ਔਰ ਕੋਸ਼ਿਸ਼ ਕਰਦੇ ਹੈਗੇ ਕਿ ਆਪਾਂ ਤੁਹਾਨੂੰ ਨੌਨ ਸਟਾਪ ਸਾਰੀ ਕਵਰੇਜ ਦਿਖਾਈਏ। ਅਸੀਂ ਉਸ ਘਰ ਦੇ ਅੰਦਰ ਹੈਗੇ ਹਾਂ ਜਿਸ ਘਰ ਦੇ ਅੰਦਰ ਉਸ ਬੱਚੀ ਦੇ ਨਾਲ ਇਹ ਸਾਰਾ ਘਟਨਾ ਵਾਪਰੀ। ਜੀ ਸੰਗਤ ਜੀ, ਜਿਸ ਜਗ੍ਹਾ ਦੇ ਉੱਤੇ ਅਸੀਂ ਪਹੁੰਚੇ ਹੈਗੇ ਹਾਂ, ਤੁਸੀਂ ਦੇਖ ਸਕਦੇ ਹੋ। ਅਪੀਲ ਕਰਨਾ ਚਾਹਾਂਗੀ ਕਿ ਜੋ ਉਸ ਲੜਕੀ ਦੇ ਫਾਦਰ ਨੇ ਗੱਲ ਕੀਤੀ ਹੈ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਲੜਕੀ ਸਾਡੀ ਇਸ ਟਾਈਮ ਦੇ ਮਹਿਲਾ ਸਮਿਤੀ ਦੇ ਅੰਦਰ ਹੈ ਔਰ ਉਹ ਕਾਫੀ ਸੀਰੀਅਸ ਹੈ। ਸਭ ਤੋਂ ਵੱਡੀ ਜਿਹੜੀ ਡਰ ਵਾਲੀ ਗੱਲ ਆਪਾਂ ਨੂੰ ਇੱਥੇ ਇਹ ਆਉਂਦੀ ਹੈ ਕਿ ਜੋ ਲੜਕੀ ਦੇ ਨਾਲ ਹੋਇਆ, ਗੁਰੂ ਮਹਾਰਾਜ ਉਸ ਨੂੰ ਚੜ੍ਹਦੀਆਂ ਕਲਾਂ 'ਚ ਰੱਖ ਕੇ ਉਹਦੀ ਤੰਦਰੁਸਤੀ ਦੀ ਅਰਦਾਸ ਕਰੀਏ। ਪਰ ਗੱਲ ਇੱਥੇ ਮੈਂ ਸਾਰੇ ਪੰਥ ਦੇ ਅੱਗੇ ਇਹ ਬੇਨਤੀ ਕਰਨਾ ਚਾਹਾਂਗੀ ਕਿ ਉਹਦਾ ਜਿਹੜਾ ਛੋਟਾ ਜਿਹਾ ਬੱਚਾ 2.5 ਸਾਲ ਦਾ, ਉਹਦੇ ਫਾਦਰ ਦਾ ਇਹ ਕਹਿਣਾ ਹੈ ਕਿ ਉਸ ਦੇ ਵਾਸਤੇ ਉਹਨਾਂ ਨੇ ਇਹ ਧਮਕੀ ਦਿੱਤੀ ਹੈ, ਹਜੇ ਵੀ ਉਹ ਬਾਜ਼ ਨਾ ਆ ਕਰਕੇ, ਕਿ ਉਸ ਛੋਟੇ 2.5 ਸਾਲ ਦੇ ਬੱਚੇ ਲੜਕਾ ਹੈ, ਉਸ ਦਾ ਪ੍ਰਾਈਵੇਟ ਪਾਰਟ ਕੱਟ ਦਿਆਂਗੇ ਔਰ ਉਸ ਦੇ ਵੀ ਟੁਕੜੇ ਟੁਕੜੇ ਕਰਕੇ ਇਸੇ ਤਰੀਕੇ ਦੇ ਨਾਲ ਲੜਕੀ ਤੋਂ ਵੱਧ ਉਸ ਦਾ ਹਾਲ ਜਿਹੜਾ ਅਸੀਂ ਕਰਾਂਗੇ। ਮੈਂ ਅਪੀਲ ਕਰਦੀ ਹਾਂ ਸਾਰੇ ਹੀ ਜਿੱਥੇ ਵੀ ਬੈਠੇ ਹੋਏ ਸਿੱਖ ਸੰਗਤਾਂ ਨੇ, ਉਹ ਬੀਬੀਆਂ ਨੇ, ਸਾਰੀਆਂ ਹੀ ਆਪਣੇ ਤੌਰ ਦੇ ਉੱਤੇ ਇਸ ਦੇ ਵਾਸਤੇ ਆਪਣੀ ਆਵਾਜ਼ ਨੂੰ ਬੁਲੰਦ ਕਰੀਏ, ਕਿਉਂਕਿ ਉਸ ਦਾ ਬੱਚਾ ਜਿਹੜਾ ਇਸਨੇ ਦੁਨੀਆ ਹਜੇ ਪੂਰੀ ਦੇਖੀ ਨਹੀਂ, ਉਸ ਦੇ ਉੱਤੇ ਅਗਰ ਕੋਈ ਗੱਲ ਹੁੰਦੀ ਹੈ ਤਾਂ ਸਾਡੇ ਵਾਸਤੇ ਬਹੁਤ ਹੀ ਸ਼ਰਮਨਾਕ ਹੋਏਗੀ। ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਤੇ ਆਵਾਜ਼ ਚੁੱਕੋ ਔਰ ਆਵਾਜ਼ ਨੂੰ ਬੁਲੰਦ ਕਰਕੇ ਇਸ ਦਾ ਜਿਹੜਾ ਇਨਸਾਫ ਹੈ ਉਸ ਲੜਕੀ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ ਔਰ ਉਹਨਾਂ ਨੂੰ ਜਿਨ੍ਹਾਂ ਨੇ ਇਹ ਤਸ਼ੱਦਦ ਕੀਤੀ ਹੈ, ਜੋ ਇਨਸਾਨੀਅਤ ਦਾ ਘਾਣ ਕੀਤਾ, ਉਹਨਾਂ ਨੂੰ ਸਖਤ ਤੋਂ ਸਖਤ, ਮੈਂ ਇਹ ਕਹਾਂਗੀ ਕਿ ਫਾਂਸੀ ਨਹੀਂ, ਉਸ ਤੋਂ ਬੱਤਰ ਜਿਹੜੀ ਸਜ਼ਾ ਹੈ ਨਾ, ਚੌਂਕ ਦੇ ਵਿਚਕਾਰ ਖੜੇ ਕਰਕੇ ਉਹਨਾਂ ਨੂੰ ਪੁੱਠਾ ਲਟਕਾ ਕੇ ਉਹਨਾਂ ਦੇ ਉੱਤੇ ਉਹ ਤਸ਼ੱਦਦ ਉਸ ਤੋਂ ਬੱਤਰ ਕਰਨੀ ਚਾਹੀਦੀ ਹੈ। ਉਹਨਾਂ ਨੇ ਇੱਕ ਲੜਕੀ, ਇੱਕ ਔਰਤ ਜਾਤ ਦੇ ਉੱਤੇ ਇਹ ਜ਼ੁਲਮ ਢਾਇਆ। ਕੀ ਹੋ ਗਿਆ? ਉਹ ਬੱਚੀ ਜਿਹੜੀ ਆਪਣੇ ਪਰਿਵਾਰ ਦੇ ਵਿੱਚ ਬੜਾ ਸੁਖੀ ਪਰਿਵਾਰ ਰਹਿ ਰਿਹਾ ਸੀ, ਉਹਦਾ ਲੜਕਾ ਜਿਹੜਾ ਉਹ ਬੱਚੇ ਨੂੰ ਪਾਲ ਰਹੀ ਸੀ, ਉਹਦਾ ਹਸਬੈਂਡ ਇਸ ਟਾਈਮ ਤੇ ਵੀ ਉੱਤੇ ਐਟ ਪ੍ਰੈਜ਼ੈਂਟ ਉਸ ਦੇ ਨਾਲ ਮੌਜੂਦ ਹੈ।
ਯਾਨੀ ਕਿ ਇੱਥੋਂ ਕਲੀਅਰ ਹੁੰਦਾ ਕਿ ਉਹਦਾ ਪਰਿਵਾਰ ਬੜੇ ਅੱਛੇ ਤਰੀਕੇ ਦੇ ਨਾਲ ਉਹ ਆਪਣੇ ਪਰਿਵਾਰਕ ਰੂਪ ਦੇ ਵਿੱਚ ਸੋਹਣਾ ਰਹਿ ਰਹੀ ਸੀ। ਸੋ 15-16 ਸਾਲ ਦੇ ਲੜਕੇ ਨੇ ਜਿਹੜੀ ਇਹ ਹਰਕਤ ਕੀਤੀ, ਉਸ ਦਾ ਖਮਿਆਜਾ ਇਹ ਨਹੀਂ ਹੈ ਕਿ ਉਸ ਲੜਕੀ ਦੇ ਕੋਲੋਂ ਭਰਨਾ ਚਾਹੀਦਾ ਸੀਗਾ। ਸੋ ਇਹ ਜਿਹੜੀ ਜੋ ਵੀ ਇਹ ਗਲਤ, ਬਹੁਤ ਹੀ ਗਲਤ ਕੰਮ ਹੋਇਆ। ਮੈਂ ਸਾਰੇ ਹੀ ਵੀਰਾਂ ਨੂੰ ਇੱਥੇ ਉਹੀ ਸਾਡੇ ਗੁਰੂ ਨੇ ਕਿਹਾ ਕਿ ਧੀਆਂ ਜਿਹੜੀਆਂ ਨੇ ਉਹ ਸਾਂਝੀਆਂ ਹੁੰਦੀਆਂ ਨੇ। ਉਸ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਆਪਾਂ ਸਾਰੇ ਹੀ ਬੇਨਤੀ ਕਰਦੇ ਹਾਂ। ਔਰ ਮੈਂ ਸਭ ਤੋਂ ਜ਼ਿਆਦਾ ਅਕਾਲ ਚੈਨਲ ਜਿਹੜਾ ਇੱਥੇ ਆਇਆ ਔਰ 84 ਚੈਨਲ, ਮੈਂ ਇਹਨਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੀ ਵਾਕਈ ਜਾਨ ਜੋਖਮ 'ਚ ਪਾ ਕੇ ਇਸ ਬਿਲਕੁਲ ਨੁੱਕਰ ਤੱਕ ਪਹੁੰਚ ਕੇ ਇਹਨਾਂ ਨੇ ਦੁਨੀਆ ਤੱਕ ਇਸ ਗੱਲ ਨੂੰ ਜਿਹੜੀ ਪਹੁੰਚਾਈਏ। ਵਾਕਈ ਅੱਜ ਸਾਨੂੰ ਹੀ ਬਹੁਤ ਫੋਨ ਆ ਰਹੇ ਸਨ ਔਰ ਬਹੁਤ ਹੀ ਸੰਗਤ ਜਿਹੜੀ ਹੈ ਪਰੇਸ਼ਾਨ ਹੋਈ ਹੈ ਉਹ ਇਸ ਕੇਸ ਦੇ ਬਾਰੇ ਜਾਣਕਾਰੀ ਦੇ ਲਈ। ਸੋ ਇਹਨਾਂ ਚੈਨਲ ਵਾਲਿਆਂ ਦਾ ਵੀ ਧੰਨਵਾਦ ਔਰ ਬੇਨਤੀ ਹੈ ਕਿ ਸਾਰੇ ਹੀ ਸ਼ਾਂਤੀ ਨਾਲ ਸੋਚ ਕੇ ਸਮਝ ਕੇ ਇਸ ਕੰਮ ਨੂੰ ਅਸੀਂ ਨਿਬੇੜੇ ਕਰੀਏ ਔਰ ਉਸ ਬੱਚੇ ਦੀ ਜਾਨ ਬਚਾਈਏ ਜਿਸ ਬੱਚੇ ਦੇ ਉੱਤੇ ਉਹਨਾਂ ਨੇ ਧਮਕੀਆਂ ਦਿੱਤੀਆਂ ਗਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਆਪਾਂ ਹੁਣ ਉਸ ਪਰਿਵਾਰ ਦੇ ਨਾਲ ਜੁੜੇ ਆ। ਮੁੰਡੇ ਦੇ ਜਿਹੜੇ ਸਰਦਾਰ ਸਾਹਿਬ ਨੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨੇ ਆ। ਇੱਕ ਮਿੰਟ ਜੀ, ਆਪਾਂ ਸਰਦਾਰ ਸਾਹਿਬ ਨੂੰ ਕਹਿੰਦੇ ਪਾਪਾ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਕੀ ਨਾਮ ਹੈ ਆਪ ਜੀ ਦਾ? ਦਰਸ਼ਨ ਸਿੰਘ ਹੈਗਾ। ਦਰਸ਼ਨ ਸਿੰਘ ਜੀ, ਹਾਂਜੀ ਹਾਂਜੀ ਦਰਸ਼ਨ ਸਿੰਘ ਜੀ, ਤੁਹਾਡੀ ਜਿਹੜੀ ਦੋਤਰੀ ਹੈ, ਪੋਤਰੀ ਲੱਗਦੀ ਤੁਹਾਡੀ? ਭਤੀਜੀ ਹੈਗੀ। ਭਤੀਜੀ ਤੁਹਾਡੀ ਲੱਗਦੀ, ਤੁਸੀਂ ਚਾਚਾ ਜੀ ਹੈਗੇ ਹੋ। ਤੇ ਹੁਣ ਤੁਹਾਡੀ ਪ੍ਰਸ਼ਾਸਨ ਤੋਂ ਕੀ ਮੰਗ ਹੈ? ਤੁਸੀਂ ਮੁਲਾਕਾਤ ਕੀਤੀ ਆਪਣੀ ਭਤੀਜੀ ਦੇ ਨਾਲ? ਮੁਝੀ ਮੁਲਾਕਾਤ ਨਹੀਂ ਹੋਈ ਸਾਡੀ। 26 ਜਨਵਰੀ ਦੇ ਬਾਅਦ ਮੁਲਾਕਾਤ ਨਹੀਂ ਹੋਈ। ਕੀ ਕਹਿੰਦੇ ਪੈਣ ਤੁਹਾਨੂੰ? ਜੀ ਮਿਲਣ ਨਹੀਂ ਦਿੰਦੇ, ਠੀਕ ਕਹਿੰਦੇ ਨੇ ਡਾਕਟਰ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਕਿਉਂਕਿ ਸਾਡੇ ਚੈਨਲ ਦੇ ਰਾਹੀਂ, ਸਾਡਾ ਪੰਥਕ ਚੈਨਲ ਹੈ, ਸਿੱਖ ਧਰਮ ਨਾਲ ਜੁੜਿਆ ਚੈਨਲ ਹੈ, ਪੂਰੀ ਦੁਨੀਆ ਦੇ ਸਿੱਖਾਂ ਤੱਕ ਤੁਹਾਡੀ ਅਸੀਂ ਆਵਾਜ਼ ਪਹੁੰਚਾ ਰਹੇ ਹਾਂ। ਤੁਸੀਂ ਪੂਰੀ ਦੁਨੀਆ ਨੂੰ ਆਪਣੇ ਵੱਲੋਂ ਕੀ, ਤੁਹਾਡੇ ਨਾਲ ਜੋ ਜ਼ੁਲਮ ਹੋ ਰਿਹਾ, ਕੀ ਤੁਸੀਂ ਕਹਿਣਾ ਚਾਹੁੰਦੇ ਹੋ? ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ, ਅਪਰਾਧੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ। ਹੁਣ ਤੁਹਾਨੂੰ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਥੋੜੇ ਦਿਨਾਂ ਬਾਅਦ ਪੁਲਿਸ ਦਾ ਪੈਰਾ ਇੱਥੋਂ ਦੀ ਹਟ ਜਾਏਗਾ ਤੇ ਫਿਰ ਤੁਹਾਡੇ ਤੇ ਹਮਲਾ ਹੋ ਸਕਦਾ ਹੈ? ਹੋ ਸਕਦਾ ਹੈ, ਕਦੇ ਵੀ ਛੁੱਟ ਕੇ ਆ ਜਾਣਗੇ ਤੇ ਸਾਨੂੰ ਹਮਲਾ ਹੋ ਜਾਏਗਾ। ਸਾਡੀ ਜਿਹੜੀ ਛੋਟੀ ਕੁੜੀ ਹੈਗੀ ਸ਼ਿਲਪੀ, ਤੇ ਉਹਨਾਂ ਨੂੰ ਵੀ ਡਰ ਹੈਗਾ ਸਾਨੂੰ, ਸਾਡੇ ਲਈ। ਪੂਰੀ ਕੌਮ ਜਿਵੇਂ ਆਏ ਹਨਾ, ਸਾਰੇ ਨੌਜਵਾਨ ਆਏ ਆ। ਅਸੀਂ ਤੁਹਾਨੂੰ ਇਸ ਕਰਕੇ ਆਏ ਆ ਕਿ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ। ਇੱਥੇ ਦੇ ਕੇਸ ਜਿਹੜੇ ਹੈਗੇ ਨੇ, ਆਪਣੇ ਮੇਨ ਸੰਸਥਾ ਸਾਡੀ ਯੂਨਾਈਟਿਡ ਸਿੱਖ ਹਨਾ, ਉਹ ਵੀ ਕੇਸ ਲੜੇਗੀ, ਦਿੱਲੀ ਕਮੇਟੀ ਵੀ ਲੜੇਗੀ। ਅਸੀਂ ਕੋਸ਼ਿਸ਼ ਕਰਾਂਗੇ, ਪੂਰੀ ਦੀ ਪੂਰੀ ਵਾਹ ਲਾ ਦਾਂਗੇ ਕਿ ਅਸੀਂ ਜਿਹੜੀ ਹੈਗੀ ਆ ਦੋਸ਼ੀਆਂ ਨੂੰ ਸਜ਼ਾ ਦਈਏ, ਕੋਈ ਐਵੇਂ ਨਹੀਂ ਛੱਡਾਂਗੇ। ਔਰ ਪਰਿਵਾਰ ਨੂੰ ਇਹ ਗੱਲ ਤੇ ਮੈਂ ਆਨਲਾਈਨ ਮੈਂ ਪਹਿਲੇ ਵੀ ਕਹੀ ਸੀ ਕਿ ਅਸੀਂ ਤਾਂ ਕਰਕੇ ਆਏ ਕਿ ਹੁਣ ਹੱਥ ਲਾ ਕੇ ਦਿਖਾਓ, ਤੁਹਾਨੂੰ ਤਾਂ ਦੱਸਾਂਗੇ। ਠੀਕ ਹੈ, ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ। ਪੂਰਾ ਪੰਥ ਤੁਹਾਡੇ ਨਾਲ ਹੈ, ਪੂਰੀ ਜਥੇਬੰਦੀਆਂ ਤੁਹਾਡੇ ਨਾਲ ਹੈ। ਤਾਂ ਮੈਂ ਆਪਣਾ ਨੰਬਰ ਖਾਸ ਕਰਕੇ ਦੇ ਕੇ ਜਾ ਰਿਹਾ, ਹੋਰ 5-7 ਸਿੰਘਾਂ ਦਾ ਦਿੱਤਾ ਨੰਬਰ। ਕਿਸੇ ਵੀ ਚੀਜ਼ ਦੀ ਕਦੀ ਵੀ ਲੋੜ ਪੈਂਦੀ ਅਸੀਂ ਆਵਾਂਗੇ। ਆਪਾਂ ਵੈਸੇ ਵੀ ਚੱਕਰ ਮਾਰਾਂਗੇ ਰੈਗੂਲਰਿਟੀ ਦੇ ਵਿੱਚ, ਔਰ ਪੂਰੀ ਕੇਸ ਦੀ ਪੈਰਵਾਈ 5-7 ਸਿੰਘ ਰਲ ਕੇ ਕਰਾਂਗੇ। ਕੋਈ ਇੱਦਾਂ ਦੀ ਘਬਰਾਉਣ ਦੀ ਲੋੜ ਨਹੀਂ ਹੈਗੀ ਤੁਹਾਨੂੰ। ਤੁਹਾਨੂੰ ਕੋਈ ਧਮਕੀ ਮਿਲੇ, ਤੁਹਾਨੂੰ ਪ੍ਰਸ਼ਾਸਨ ਤੰਗ ਕਰੇ, ਤੁਹਾਨੂੰ ਮੁਹੱਲੇ 'ਚ ਕੋਈ ਤੰਗ ਕਰੇ, ਤੇ ਤੁਸੀਂ ਇਹ ਸਿੰਘ ਜਿਹੜੇ ਹੈਗੇ ਨੇ, ਤੁਸੀਂ ਇਹਨਾਂ ਨੂੰ ਦੱਸ ਸਕਦੇ ਹੋ? ਦੱਸ ਦਾਂਗੇ ਜੀ, ਚੰਗਾ ਜੀ। ਤੇ ਬਾਕੀ ਇਹਨਾਂ ਦੇ ਪਿਤਾ ਜੀ ਨੇ ਜਿਹੜੇ ਬਿਮਾਰ ਹੈਗੇ ਨੇ ਹਨਾ, ਉਹ ਬੈੱਡ ਤੇ ਹੈਗੇ ਨੇ। ਤੇ ਮਤਲਬ ਕਿ ਇਸ ਟਾਈਮ ਜਿਨ੍ਹਾਂ ਦਾ ਸਾਡਾ ਇਹਦਾ ਮੋਟਿਵ ਹੈ ਕਿ ਇਹਨਾਂ ਦਾ ਜਿਹੜਾ ਮੋਰਲ ਜਿਹੜਾ ਹੈਗਾ, ਕੌਨਫੀਡੈਂਸ ਜਿਹੜਾ ਨੀਚੇ ਡਿੱਗ ਚੁੱਕਿਆ, ਅਸੀਂ ਆਪਾਂ ਉਹਨਾਂ ਨੂੰ ਚੱਕੀ ਕਿ ਖਾਲਸਾ ਪੰਥ ਪੂਰਾ ਨਾਲ ਹੈਗਾ, ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ। ਤੇ ਅਸੀਂ ਉਹ ਇਸ ਕਰਕੇ ਇਹਨਾਂ ਦੀ ਵੀਡੀਓ ਵੇਖ ਕੇ ਜਿਹੜੀ ਆਏ ਸੀ, ਸਾਰੇ ਜਾਣੇ ਸਿੰਘ ਇਕੱਠੇ ਹੋਏ ਨੇ, ਬਾਹਰ ਵੀ ਹੈਗੇ ਨੇ, ਬਾਹਰ ਵੀ ਆਪਾਂ ਜਾ ਕੇ ਸਾਰੀ ਗੱਲ ਕਰਾਂਗੇ ਔਰ ਬਾਹਰ ਦਾ ਮਾਹੌਲ ਤੁਹਾਨੂੰ ਬਕਾਇਦਾ ਦੱਸਾਂਗੇ। ਔਰ ਇੱਥੇ ਬਕਾਇਦਾ ਐਲਾਨੀਆਂ ਤੌਰ ਤੇ ਚੈਲੰਜ ਕਰਕੇ ਜਾਵਾਂਗੇ, ਹੁਣ ਹੱਥ ਲਾ ਕੇ ਦਿਖਾਓ। ਆਪਾਂ ਬਕਾਇਦਾ ਬਾਹਰ ਆ ਕੇ ਬੋਲਾਂਗੇ, ਕੋਈ ਇੱਦਾਂ ਦੀ ਘਬਰਾਉਣ ਦੀ ਲੋੜ ਹੈ, ਕੋਈ ਆਪਾਂ ਡਰੂ ਸੋਚ ਵਾਲੇ ਬੰਦੇ ਨਹੀਂ ਹੈਗੇ। ਠੀਕ ਹੈ, ਬਿਲਕੁਲ ਕਹਿ ਕੇ ਜਾਵਾਂਗੇ ਇਹਨਾਂ ਨੂੰ। ਬਿਲਕੁਲ ਸੰਗਤ ਜੀ, ਆਪਾਂ ਪਰਿਵਾਰ ਨੂੰ ਜ਼ਿਆਦਾ ਤੰਗ ਨਹੀਂ ਕਰਨਾ ਚਾਹੁੰਦੇ, ਕਿਉਂਕਿ ਮੀਡੀਆ ਦੇ ਵਿਚਕਾਰ ਆ ਕੇ ਆਪਣੇ ਜ਼ਖਮਾਂ ਨੂੰ ਕੁਰੇਦਣਾ ਔਰ ਦੱਸਣਾ ਇੱਕ ਤਕਲੀਫ ਵਿੱਚ, ਅਸੀਂ ਸਿਰਫ ਦੇਖ ਕੇ ਇੰਨੇ ਵਿਅਥਿਤ ਹੋਏ ਹੈਗੇ ਆ ਕਿ ਪੰਜਾਬ 'ਚ ਪੂਰੀ ਦੁਨੀਆ ਤੋਂ ਫੋਨ ਆ ਰਹੇ ਹੈਗੇ ਨੇ, ਵੱਖ-ਵੱਖ ਸੰਸਥਾਵਾਂ ਦੀ ਕਾਲ ਆ ਰਹੀ ਹੈ, ਤੇ ਜਿਨ੍ਹਾਂ ਦੇ ਹੱਡ ਤੇ ਬੀਤੀ ਹੈ, ਜਿਨ੍ਹਾਂ ਨੇ ਸਰੀਰ ਤੇ ਇਸ ਤਕਲੀਫ ਨੂੰ ਹੰਢਾਇਆ, ਤਾਂ ਸੋਚੀਏ ਉਹਨਾਂ ਦੇ ਕੀ ਹਾਲਾਤ ਹੋਣਗੇ। ਉਹਨਾਂ ਦੇ ਚਾਚਾ ਜੀ ਇਸ ਵੇਲੇ ਬੈਠੇ ਨੇ, ਬਜ਼ੁਰਗ ਨੇ, ਤੁਸੀਂ ਦੇਖ ਸਕਦੇ ਹੈਗੇ। ਉਹਨਾਂ ਦੇ ਜਿਹੜੇ ਹਸਬੈਂਡ ਨੇ, ਫਾਦਰ ਸਾਹਿਬ, ਉਹ ਦੇਖ ਸਕਦੇ ਹੈਗੇ ਹੋ, ਉਹ ਬਿਸਤਰੇ ਦੇ ਉੱਤੇ ਲੇਟੇ ਹੋਏ ਹੈਗੇ ਨੇ। ਉਹ ਦਰਦ, ਉਹ ਤਕਲੀਫ
ਅਸੀਂ ਤੁਹਾਨੂੰ ਦਿਖਾ ਰਹੇ ਹੈਗੇ ਹਾਂ ਕਿ ਕਿਸ ਸੰਤਾਪ ਨੂੰ ਇਸ ਪਰਿਵਾਰ ਨੇ ਭੋਗਿਆ, ਜਦੋਂ ਪੂਰਾ ਦਾ ਪੂਰਾ ਮੁਹੱਲਾ ਹੀ ਕਿਸ ਪਰਿਵਾਰ ਦੇ ਖਿਲਾਫ ਹੋ ਜਾਵੇ। ਜਿਵੇਂ ਉਹਨਾਂ ਦੇ ਨਾਨਾ ਨਾਨੀ ਜੀ ਨੇ ਜ਼ਿਕਰ ਕੀਤਾ ਹੈਗਾ ਕਿ ਜਿਸ ਨਜ਼ਰੀਏ ਦੇ ਨਾਲ ਤਾੜੀਆਂ ਵਜਾਈਆਂ ਜਾ ਰਹੀਆਂ ਸਨ, ਭਾਂਡੇ ਖੜਕਾਏ ਜਾ ਰਹੇ ਸਨ, ਨੋਟ ਵਾਰੇ ਜਾ ਰਹੇ ਸਨ, ਤੇ ਸੋਚੀਏ ਉਸ ਬੱਚੀ ਦੇ ਦਿਲ ਦੇ ਉੱਤੇ ਕੀ ਬੀਤੇਗਾ। ਤੁਸੀਂ ਕਿੱਥੋਂ ਆਏ ਵੀ ਜੀ? ਐਡਵੋਕੇਟ ਹਾਂ ਮੈਂ, ਆਈਐਸ ਮੈਨੀ ਸੁਪਰੀਮ ਕੋਰਟ ਤੋਂ। ਹਾਂ। ਤੁਸੀਂ ਇੰਡੀਵਿਜੂਅਲ ਸੰਸਥਾ ਵੱਲੋਂ ਆਏ ਹੋ ਕਿਤੇ? ਨਹੀਂ ਜੀ, ਇਹ ਸੰਸਥਾ ਜਿਹੜੀ ਉਹ ਚਲਾਉਂਦੇ ਨੇ ਮਨਜੀਤ ਸਿੰਘ ਔਰ ਗੋਲਡੀ, ਤੇ ਇਹਨਾਂ ਨਾਲ ਪਿੱਛੇ ਵੀ ਰਹੇ ਜਿਹੜਾ ਤੁਹਾਡਾ ਮੁੱਦੇ ਸੀ ਉਹਨਾਂ ਨਾਲ ਅਸੀਂ ਖੜੇ ਹੋਏ ਸੀ। ਹੁਣ ਸਾਨੂੰ ਰਾਤੀ ਵੀਡੀਓ ਦੇਖੀ ਹੈ ਬਾਬਾ ਜੀ ਦੀ, ਤੇ ਲੋਕੇਟ ਕਰਦੇ ਕਰਦੇ ਸਾਨੂੰ ਸਵੇਰ ਹੋ ਗਈ ਕਿ ਕਿੱਥੋਂ ਕੀ ਲੋਕੇਸ਼ਨ ਹੈ। ਕਸਤੂਰਬਾ ਨਗਰ ਸਾਨੂੰ ਪਤਾ ਲੱਗਿਆ, ਤੇ ਸਾਡੀ ਗੱਲ ਵੀ ਹੋਈ ਹੈ, ਸਾਡੀ ਮੀਟਿੰਗ ਵੀ ਹੋਈ ਹੈ। ਜਿੰਨੇ ਵੀ ਸਿੱਖ ਐਡਵੋਕੇਟ ਨੇ ਇਹਨਾਂ ਦਾ ਮੈਟਰ ਪਏਗਾ ਸ਼ਾਦਰਾ ਕਰਕੜੂਮਾ ਕੋਰਟ, ਇਹਨਾਂ ਦਾ ਮੈਟਰ ਪਏਗਾ, ਤੇ ਉਧਰ ਹੀ ਜਿਹੜੇ ਆਪਣੇ ਜਿੰਨੇ ਵੀ ਸਿੱਖ ਐਡਵੋਕੇਟ ਨੇ ਉਹਨਾਂ ਨਾਲ ਸਾਡੀ ਗੱਲ ਹੋਈ ਹੈ। ਸਭ ਦਾ ਇੱਕ ਮਤ ਹੈ ਕਿ ਸਾਰੇ ਇਹਨਾਂ ਦੇ ਨਾਲ ਖੜੇ ਨੇ। ਸਾਂਝਾ ਪੈਨਲ ਬਣਾ ਕੇ ਬਿਲਕੁਲ, ਜਿੰਨੇ ਵੀ ਉਹੀ ਕੋਰਟ ਦੇ ਜਿਹੜੇ ਪ੍ਰੈਕਟਿਸਿੰਗ ਨੇ ਐਨਰੋਲ, ਮੈਂ ਵੀ ਉਹੀ ਕੋਰਟ 'ਚ ਐਨਰੋਲ ਹਾਂ। ਮੈਂ ਸੁਪਰੀਮ ਕੋਰਟ ਵੀ ਐਨਰੋਲ ਹਾਂ, ਹਾਈ ਕੋਰਟ ਵੀ ਹਾਂ, ਇੱਧਰ ਵੀ ਹਾਂ ਸ਼ਾਦਰਾਬਾਦ, ਤੇ ਉਹੀ ਸਾਰੇ ਐਡਵੋਕੇਟਾਂ ਦਾ ਇੱਕ ਹੈ ਜੀ। ਕਾਫੀ ਬਾਹਰ ਵੀ ਖੜੇ ਨੇ, ਕੋਰਟ 'ਚ ਸਾਡੀ ਮੀਟਿੰਗ ਹੋਈ ਹੈ। ਫੈਮਿਲੀ ਨੂੰ ਵੀ ਅਸੀਂ ਆਪਣਾ ਕੰਟੈਕਟ ਨੰਬਰ ਦਿੱਤਾ ਹੈ। ਹਾਰਡਲੀ ਇੱਥੋਂ 1 ਕਿਲੋਮੀਟਰ ਵੀ ਨਹੀਂ ਹੈ ਕਰਕੜੂਮਾ ਕੋਰਟ, ਉਧਰ ਹੀ ਇਹਨਾਂ ਦਾ ਮੈਟਰ ਚੱਲੇਗਾ। ਅਸੀਂ ਇਹਨਾਂ ਨੂੰ ਕਾਉਂਸਲਿੰਗ ਵੀ ਕਰਾਂਗੇ, ਉਧਰ ਹੀ ਹਰ ਡੇਟ ਤੇ ਸਾਰੇ ਸਿੱਖ ਐਡਵੋਕੇਟ ਉਧਰ ਇਹਨਾਂ ਦੇ ਨਾਲ ਖੜੇ ਹੋਵਾਂਗੇ। ਔਰ ਜੋ ਵੀ ਇਹਨਾਂ ਕੁੜੀ ਦੇ ਬਿਆਨ ਹਲੇ ਹੋਣੇ ਨੇ ਜੱਜ ਸਾਹਿਬ ਦੇ ਸਾਹਮਣੇ, ਹਲੇ ਹੋਏ ਨੇ ਮੈਜਿਸਟ੍ਰੇਟ ਦੇ ਸਾਹਮਣੇ, ਲੇਕਿਨ ਹਲੇ ਦੁਬਾਰਾ ਹੋਣਗੇ, ਉਹ ਵੀ ਅਸੀਂ ਨਾਲ ਹੀ ਉੱਤੇ ਇਹਦੇ ਬਾਅਦ ਅਸੀਂ ਜਾਵਾਂਗੇ, ਕੁੜੀ ਨੂੰ ਮਿਲਾਂਗੇ, ਸਾਨੂੰ ਪਰਮਿਸ਼ਨ ਮਿਲ ਕੇ ਅਸੀਂ ਮਿਲਾਂਗੇ, ਉਹਨੂੰ ਮਿਲ ਕੇ ਜੋ ਵੀ ਬੈਸਟ ਹੋਏਗਾ ਅਸੀਂ ਕਰਾਂਗੇ ਇਹਦੇ ਨਾਲ ਖੜਾ। ਇੱਕ ਆਖਿਰਲਾ ਸਵਾਲ, ਕਿਉਂਕਿ ਆਪਾਂ ਬਾਹਰ ਜਾਣਾ ਹੈਗਾ, ਜਿਹੜੇ ਨਿਹੰਗ ਸੰਗਤ ਹੈਗੀ ਹੈ ਸਾਰੇ ਬਾਹਰ ਖੜੇ ਨੇ। ਹਮੇਸ਼ਾ ਇਹੋ ਜਿਹੇ ਕੇਸਾਂ 'ਚ ਹੁੰਦਾ ਹੈਗਾ, ਮੀਡੀਆ ਦੀ ਕਵਰੇਜ ਹੁੰਦੀ ਹੈ, ਸਭ ਆਪਣੇ ਮਾਫ ਕਰਨਾ ਆਪਣੇ ਆਪਣੇ ਬਿਆਨ ਦੇ ਕੇ, ਫੋਟੋਆਂ ਚਮਕਾ ਕੇ, ਵੀਡੀਓ ਸ਼ੇਅਰ ਕਰਕੇ ਚਲੇ ਜਾਂਦੇ ਨੇ, ਮਗਰ ਉਸ ਪਰਿਵਾਰ ਕੋਲ 1 ਜਾਂ 2 ਮਹੀਨੇ ਤੋਂ ਬਾਅਦ ਨਹੀਂ ਜਾਂਦਾ। ਪ੍ਰਸ਼ਾਸਨ ਤੋਂ ਅਸੀਂ ਗੱਲ ਕੀਤੀ, ਪ੍ਰਸ਼ਾਸਨ ਕਹਿੰਦਾ ਜੀ ਸਾਡੇ ਆਪਣੇ ਸਿਕਿਉਰਿਟੀ ਰੀਜ਼ਨ ਨੇ ਜੀ, ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿਹੜੀ ਕਿਹੜੀ ਦਫਾਵਾਂ ਲੱਗੀਆਂ ਨੇ। ਤੇ ਇਹੋ ਜਿਹੇ ਕੇਸਾਂ ਦੇ ਅੰਦਰ ਕੀ ਕਾਨੂੰਨ ਕੀ ਕਹਿੰਦਾ? ਦੇਖੋ, ਜਿਹੜਾ ਕੰਪਲੇਨੈਂਟ ਹੈ ਔਰ ਕੁੜੀ ਔਰ ਉਹਦਾ ਫਾਦਰ, ਉਹਨਾਂ ਨੂੰ ਉਹਦੀ ਐਫਆਈਆਰ ਦੀ ਕਾਪੀ ਮਿਲੇਗੀ। ਪਹਿਲੀ ਗੱਲ, ਇਹ ਤੁਹਾਡਾ ਰਾਈਟ ਹੈ। ਹਾਲੇ ਤੱਕ ਨਹੀਂ ਮਿਲੀ, ਮੈਂ ਦੱਸ ਦਿਆਂ। ਹਾਂ, ਇਹ ਕੰਪਲੇਨਟ ਦਾ ਰਾਈਟ ਹੈ। ਕੰਪਲੇਨੈਂਟ ਅਸੀਂ ਜਾਵਾਂਗੇ ਸਾਨੂੰ, ਕਿਉਂਕਿ ਅਸੀਂ ਪਹਿਲੀ ਵਾਰ ਇਹਨਾਂ ਨਾਲ ਰੂਬਰੂ ਅੱਜ ਹੀ ਮਿਲੇ ਹਾਂ, ਅੱਜ ਮਤਲਬ ਹੁਣੇ ਹੀ ਪਹੁੰਚੇ ਹਾਂ ਅਸੀਂ, ਕਿਉਂਕਿ ਸਾਨੂੰ ਲੋਕੇਟ ਕਰਨ ਵਿੱਚ ਵੀ ਕਾਫੀ ਸਾਨੂੰ ਹੋਇਆ, ਮੇਰਾ ਕੰਟੈਕਟ ਇਹਨਾਂ ਨਾਲ ਹੋਇਆ, ਲੋਕ ਪਹਿਲੇ ਪਹੁੰਚ ਗਏ, ਤੇ ਅਸੀਂ ਕੋਰਟ ਤੋਂ ਕਰਕੇ ਅਸੀਂ ਹੁਣ ਕੁੜੀ ਨੂੰ ਵੀ ਮਿਲਾਂਗੇ, ਉਹਦੇ ਬਾਅਦ ਅਸੀਂ ਡੀਸੀਪੀ ਸਾਹਿਬ ਨੂੰ ਮਿਲਾਂਗੇ, ਉਹਦੇ ਬਾਅਦ ਅਸੀਂ ਐਫਆਈਆਰ ਦੀ ਕਾਪੀ ਇਹਨਾਂ ਨੂੰ ਦਵਾਵਾਂਗੇ, ਜਿਹਦੇ ਵਿੱਚ ਕਲੀਅਰਲੀ ਸੈਕਸ਼ਨ ਮੈਂਸ਼ਨ ਹੋਵਾਂਗੇ। ਹਾਲਾਂਕਿ ਹਲੇ ਸਾਡੀ ਗੱਲ ਨਹੀਂ ਹੋਈ ਡੀਸੀਪੀ ਸਾਹਿਬ ਨਾਲ, ਲੋਅਰ ਲੈਵਲ ਤੇ ਸਾਡੀ ਗੱਲ ਹੋਈ ਹੈ, ਉਹਨਾਂ ਨੇ ਸਾਨੂੰ ਅਸ਼ੋਰਡ ਕੀਤਾ ਹੈ ਕਿ ਐਪਰੋਪਰੀਏਟ ਸੈਕਸ਼ਨ ਲੱਗੇ ਨੇ, 376 ਸਾਰੇ ਐਪਰੋਪਰੀਏਟ ਸੈਕਸ਼ਨ ਲੱਗੇ ਨੇ। ਬਟ ਜਦ ਤੱਕ ਸਾਡੇ ਸਾਹਮਣੇ ਨਹੀਂ ਆਏਗੀ, ਅਸੀਂ ਜਦ ਸਾਡੇ ਸਾਹਮਣੇ ਆ ਜਾਏਗੀ ਅਸੀਂ ਤੁਹਾਡੇ ਨਾਲ ਵੀ ਕਰਾਂਗੇ ਸ਼ੇਅਰ ਕਿ ਐਫਆਈਆਰ ਨੰਬਰ ਹੈ ਔਰ ਇਹ ਸੈਕਸ਼ਨ ਨੇ, ਔਰ ਉਹੀ ਅਕੋਰਡਿੰਗ ਜੇ ਉਹਦੇ ਵਿੱਚ ਕੋਈ ਕਮੀ ਰਹਿ ਗਈ ਹੋਏਗੀ ਉਹਨੂੰ ਸਹੀ ਵੀ ਕਰਾਵਾਂਗੇ। ਬਿਲਕੁਲ ਜੀ, ਬਹੁਤ ਵਧੀਆ ਉਪਰਾਲਾ ਸਾਡੇ ਸਿੱਖ ਵੀਰਾਂ ਦਾ ਜਿਹੜਾ ਗੱਲ ਕਰ ਰਹੇ ਨੇ। ਅਸੀਂ ਹੁਣ ਬਾਹਰ ਚੱਲਦੇ ਹੈਗੇ ਆ, ਕਿਉਂਕਿ ਜੀ 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 ਅਸੀਂ ਕਿਸੇ ਨੂੰ ਕੀ ਕਹੀਏ ਜੀ ਇੱਥੇ ਕਿਸੇ ਨੇ ਫੋਨ ਪੁਲਿਸ ਵਾਲਿਆਂ ਨੂੰ ਨਾ ਤੇ ਕੀਤਾ, ਕਮੇਟੀ ਵਾਲਿਆਂ ਨੇ। ਜੀ ਸਾਡੇ ਜਿਹੜੇ ਪੰਚ ਬਣੇ ਨਾ ਬੜੇ ਮੁੱਛਾਂ ਕਰਕੇ ਕਰਦੇ ਨੇ, ਅਸੀਂ ਪੰਚ ਹੈਗੇ, ਕਰਦੇ ਕੁਛ ਨਹੀਂ। ਉਹਨਾਂ ਦੀ ਕਿਸੇ ਨਹੀਂ ਕੁੱਟ ਛੱਡਣਗੇ ਵੀ ਕਿਵੇਂ ਨਾ, ਘਰ ਵਾਲਿਆਂ ਨੇ। ਚਲੋ ਮੇਰੇ ਵਰਗੀ ਖਾਲੀ ਕੁੜੀ ਦੀ ਨਾਨੀ ਲੱਗਦੀ ਹੈ ਦੂਰੋਂ ਇੱਧਰੋਂ ਭਤੀਜੀ ਵੀ ਲੱਗਦੀ ਹੈ। ਇਹ ਮੁੰਡਾ ਮੇਰਾ ਭਾਣਜਾ ਹੈ ਜਿਹੜਾ ਨਾਨਾ ਉਹਦਾ, ਤੇ ਮੇਰੇ ਵਰਗੀ ਨੂੰ ਦੂਰ ਖੜੇ ਨੂੰ ਗਲੇ ਪੈ ਗਏ। ਵੀਡੀਓ ਵਿੱਚ ਹੈਗੀ ਆ, ਮੈਂ ਧੱਕਾ ਮਾਰਿਆ, ਮੈਨੂੰ ਥੱਪੜ ਮਾਰੇ ਉਹਨਾਂ ਜਨਾਨੀਆਂ ਨੇ। ਮੈਂ ਤੇ ਨਹੀਂ ਡਰੀ, ਫਿਰ ਮੈਂ ਤੇ ਥਾਣੇ ਬਰਾਬਰ ਗਈ ਆ, ਮੇਰੀ ਵੀ ਰਿਪੋਰਟ ਗਈ ਹੋਈ ਹੈ ਜੀ। ਬਿਲਕੁਲ, ਕਿਉਂਕਿ ਜਿਸ ਤਰੀਕੇ ਨਾਲ ਨਹੀਂ ਮਾਤਾ ਜੀ ਦਿੰਦੇ, ਨੇ ਕੋਈ ਨਹੀਂ ਦਿੰਦੇ ਇੱਥੇ, ਜਨਾਨੀਆਂ ਡਰਦੀਆਂ ਘਰ ਬੈਠੀਆਂ ਨੇ ਸਾਰੀਆਂ। ਇੱਕ ਇਹ ਲੇਡੀਜ਼ ਖੜੀ ਆ, ਉਹ ਵੀ ਸਾਥ ਦਿੰਦਾ ਇੱਥੇ। ਗੁਰਦੁਆਰਾ ਪਾਪਾ ਜੀ ਗੱਲ ਦੱਸੋ, ਗੁਰਦੁਆਰਾ ਕਮੇਟੀ ਵੱਲੋਂ ਤੁਹਾਡੇ ਤੱਕ ਪਹੁੰਚ ਕੀਤੀ ਕਿਸੇ ਨੇ? ਨਹੀਂ, ਸਾਡੀ ਕਲੋਨੀ ਦੀ ਨਹੀਂ ਕੁਝ ਕੀਤੀ, ਕਿਸੇ ਨੇ ਨਹੀਂ ਕੀਤੀ, ਨਾ ਮੰਦਿਰ ਕਮੇਟੀ ਨੇ ਕੀਤੀ, ਨਾ ਇੱਥੇ ਗੁਰਦੁਆਰਾ ਕਮੇਟੀ ਨੇ, ਨਾ ਆਪਣੀ ਬਰਾਦਰੀ ਦੇ ਸਮਾਜ ਨੇ ਕੀਤੀ। ਬਾਅਦ ਵਿੱਚ ਸਮਾਜ ਆਇਆ ਹੈਗਾ, ਘਟਨਾ ਹੋਣ ਬਾਅਦ ਆਇਆ ਸਮਾਜ, ਬਾਅਦ ਵਿੱਚ ਝੰਡਾ ਲਹਿਰਾਣ ਆਏ ਸੀ। ਬਿਲਕੁਲ ਜੀ, ਬੜੀ ਵੱਡੀ ਗੱਲ ਹੈ ਜਿਹੜੇ ਚਾਚਾ ਜੀ ਨੇ ਕੀਤੀ ਹੈ ਕਿ ਝੰਡਾ ਲਹਿਰਾਣ ਲਈ ਸਾਰੇ ਆ ਗਏ ਸਨ। ਝੰਡਾ ਹੀ ਲਹਿਰਾਦਾ, ਆਪਣੀ ਪਾਰਟੀ ਦਾ ਆਪਣਾ ਨਾਮ ਲੈ ਕੇ ਉਹਨਾਂ ਨੇ ਜਲੂਸ ਕੱਢਤਾ ਸਾਡੀ ਬੱਚੀ ਦਾ ਜੀ, ਸਾਡੇ ਸਾਰਿਆਂ ਦੀ ਸਾਂਝੀ ਬੱਚੀ ਹੈ। ਉਹਨਾਂ ਨੇ ਉਹ ਝੰਡਾ ਥੋੜੀ ਲੈ ਕੁੜੀ ਦਾ ਲਹਿਰਾਇਆ, ਸਾਡੇ ਲੋਕਾਂ ਨੇ, ਸਮਝੋ ਸਾਡੇ ਲੋਕਾਂ ਨੇ ਦੇਖਦੇ ਰਹੇ, ਸਭ ਦੇਖਦੇ ਰਹੇ, ਸਮੋਸੇ ਖਾਂਦੇ ਰਹੇ। ਸ਼ਰਮ ਨਹੀਂ ਉਹਨਾਂ ਨੂੰ ਕਰਦਿਆਂ ਨੂੰ। ਇੱਥੇ ਦੇ ਪ੍ਰਧਾਨ ਸਾਰੇ ਕਮੇਟੀ, ਗੁਰਦੁਆਰਾ ਕਮੇਟੀ ਸਾਰੇ ਵੇਖਦੇ ਰਹੇ। ਕਿਸੇ ਨੇ ਤੁਹਾਡੀ ਕੋਈ ਮਦਦ ਨਹੀਂ ਜੀ, ਜਿਹੜਾ ਸਾਡਾ ਨਿੰਮਾ ਪ੍ਰਧਾਨ ਬਣਿਆ ਉਹ ਪਾਲਟੀ ਖਾ ਰਿਹਾ ਸੀ ਝੰਡਾ ਲਹਿਰਾ ਕੇ। ਹਾਂਜੀ, ਆਪਣੇ ਕਸਤੂਰਬਾ ਨਗਰ ਦੀਆਂ ਨਹੀਂ ਗਈਆਂ ਜਨਾਨੀਆਂ, ਨਾ ਘਰ ਵਾਲੇ ਗਏ, ਨਾ ਘਰ ਦੀਆਂ ਚਾਚੀਆਂ ਤਾਈਆਂ ਹੈਗੀਆਂ, ਸਭ ਹੈਗੀਆਂ। ਸਾਰਾ ਪਰਿਵਾਰ ਬਹੁਤ ਵੱਡਾ ਹੈ, 8 ਬੰਦੇ ਆ, 8 ਮੇਰੇ ਚਾਚੇ ਦੇ, ਗੁਰਚਰਨ ਸਿੰਘ ਦੇ, ਮਹਾਤਮਾ ਸੀਗੇ ਗੁਰੂ ਦੇ,
ਬੋਲਦੀਆਂ ਨਹੀਂ ਹੈ ਇੱਕ ਦੂਜੇ ਦਾ ਮਰਨ ਦੇ ਪਰੇ ਉਹਨੇ ਇਸ਼ਕ ਕੀਤਾ ਸੀ ਦੁਨੀਆ ਕਰਦੀ ਹੈ ਐਵੇਂ ਬੋਲਦੀਆਂ ਨੇ ਚਾਚੀਆਂ ਤਾਈਆਂ ਤਕਲੀਫ ਤੁਸੀਂ ਪਰਿਵਾਰ ਦੀ ਦੇਖ ਸਕਦੇ ਹੈਗੇ ਹੋ। ਬੜਾ ਗੁੱਸਾ, ਬੜੀ ਨਾਰਾਜ਼ਗੀ ਹੈਗੀ। ਹੁਣ ਅਸੀਂ ਬਾਹਰ ਚੱਲਦੇ ਹੈਗੇ ਹਾਂ ਕਿਉਂਕਿ ਬਾਹਰ ਜਿਹੜੀ ਫੋਰਸ ਹੈ ਤੇ ਨਾਲ ਜਿਹੜੇ ਨਿਹੰਗ ਸਿੰਘ ਹੈਗੇ ਨੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰੀਏ ਕਿਉਂਕਿ ਮਾਹੌਲ ਜਿਹੜਾ ਹੈਗਾ ਅਸੀਂ ਤੁਹਾਨੂੰ ਐਕਸਕਲੂਸਿਵ ਉਸੇ ਜਗ੍ਹਾ ਤੋਂ ਨਿਕਲ ਕੇ ਦਿਖਾ ਰਹੇ ਹਾਂ ਜਿਸ ਜਗ੍ਹਾ ਦੇ ਉੱਤੇ ਉਸ ਬੱਚੀ ਦੇ ਨਾਲ ਉਹ ਸਾਰਾ ਗਲਤ ਕੰਮ ਕੀਤਾ ਗਿਆ, ਮਾਰ ਕੁਟਾਈ ਕੀਤੀ ਗਈ। ਫੋਰਸ ਇੱਥੇ ਲੱਗੀ ਹੋਈ ਹੈ। ਮੁਹੱਲੇ ਦੇ ਲੋਕ ਜਿਹੜੇ ਹੈਗੇ ਨੇ ਉਹ ਵੀ ਤੁਸੀਂ ਦੇਖ ਸਕਦੇ ਹੈਗੇ ਜਿਸ ਗਲੀ ਦੇ ਵਿਚਕਾਰ ਅੱਜ ਅਸੀਂ ਇੱਥੇ ਪਹੁੰਚੇ ਹੈਗੇ ਹਾਂ। ਉਹੀ ਮੁਹੱਲਾ ਹੈਗਾ, ਉਹੀ ਜਗ੍ਹਾ ਹੈਗੀ ਹੈ ਜਿਸ ਜਗ੍ਹਾ ਦੇ ਉੱਤੇ ਉਸ ਪਰਿਵਾਰ ਦੇ ਨਾਲ ਇਹ ਜੀ ਘਟਨਾ ਵਾਪਰੀ ਹੈਗੀ ਹੈ। ਔਰ ਪੁਲਿਸ ਦੇ ਵੱਡੇ ਅਫਸਰਾਨ ਜਿਹੜੇ ਹੈਗੇ ਨੇ ਮੌਕੇ ਦੇ ਉੱਤੇ ਇੱਥੇ ਪਹੁੰਚੇ ਹੋਏ ਹੈਗੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੀ ਟੀਮ ਇਸ ਵੇਲੇ ਮੌਜੂਦ ਹੈਗੀ ਹੈ ਉਸ ਜਗ੍ਹਾ ਦੇ ਉੱਤੇ ਜਿੱਥੇ ਉਸ ਬੱਚੀ ਦੇ ਨਾਲ ਉਹ ਸਾਰਾ ਗਲਤ ਕੰਮ ਕੀਤਾ ਗਿਆ, ਜਿੱਥੇ ਉਸ ਪਰਿਵਾਰ ਦੇ ਨਾਲ ਜਿਹੜੀ ਆਪਾਂ ਤੁਹਾਨੂੰ ਅੰਦਰ ਜਾ ਕੇ ਕੋਸ਼ਿਸ਼ ਕਰਦੇ ਹੈਗੇ ਆ ਉਸ ਘਰ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੇ ਹੈਗੇ ਜਿੱਥੇ ਸਾਰੀ ਘਟਨਾ ਵਾਪਰੀ ਹੈਗੀ ਹੈ। ਇਹ ਉਹ ਘਰ ਹੈਗਾ ਸੰਗਤ ਜੀ ਜਿਹੜੀ ਇਸ ਵੇਲੇ ਦੇਖੋ ਕਿ ਸਾਰੀ ਸਫਾਈ ਹੋ ਚੁੱਕੀ ਹੈ, ਮਗਰ ਇਸੀ ਜਗ੍ਹਾ ਦੇ ਉੱਤੇ ਉਹ ਜਿਹੜੀ ਐਕਸਕਲੂਸਿਵ ਵੀਡੀਓ ਤੁਸੀਂ ਸਾਰਿਆਂ ਨੇ ਦੇਖਿਆ ਪੂਰੀ ਦੁਨੀਆ ਦੇ ਅੰਦਰ, ਜਿਸ ਵੀਡੀਓ ਨੇ ਕਹਿ ਦਈਏ ਕਿ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਕਿ ਕਿਸ ਤਰੀਕੇ ਦੇ ਨਾਲ ਹੈਵਾਨੀਅਤ, ਧਰਮ ਦੀ ਗੱਲ ਨਾ ਕਰੀਏ ਉਹ ਚਾਹੇ ਹਿੰਦੂ ਧਰਮ ਦੀ ਹੋਵੇ ਜਾਂ ਸਿੱਖ ਧਰਮ ਦੀ ਹੋਵੇ, ਮਗਰ ਜੋ ਜ਼ੁਲਮ ਇਸ ਜਗ੍ਹਾ ਦੇ ਉੱਤੇ ਉਸ ਪਰਿਵਾਰ ਨੇ ਕੀਤਾ ਉਹ ਸਾਰੀ ਵੀਡੀਓ ਵਾਲੀ ਜਗ੍ਹਾ ਦੇ ਉੱਤੇ ਅਸੀਂ ਪਹੁੰਚੇ ਹੈਗੇ ਆ। ਅਸੀਂ ਕੋਸ਼ਿਸ਼ ਕਰ ਰਹੇ ਹਾਂ, ਜਗ੍ਹਾ ਤੇ ਬਹੁਤ ਛੋਟੀ ਹੈ, ਉੱਤੇ ਸੀੜੀਆਂ ਵੀ ਹੈਗੀਆਂ ਨੇ, ਸ਼ਾਇਦ ਉੱਤੇ ਘਰ ਵੀ ਹੋਏਗਾ। ਉੱਪਰ ਵੀ ਹੈ ਸਰ? नहीं ऊपर परिवार का नहीं, लेकिन जगह तो उन्हीं की है ना ये। ठीक आ लवदीप संगत जी, ਅਸੀਂ ਹੁਣ ਉਸ ਘਰ 'ਚ ਪਹੁੰਚੇ ਹੋਏ ਆ। ਅਸੀਂ ਸੀੜੀਆਂ ਚੱਲ ਰਹੇ ਹੈਗੇ ਆ। अरे ऊपर बैठे हो आप? मैं नहीं जानता कौन है। अच्छा नाना है। संगत जी ਅਸੀਂ ਉੱਥੇ ਪਹੁੰਚੇ ਹੈਗੇ ਆ ਉਸ ਪਰਿਵਾਰ ਦੇ ਕੋਲ ਜੀ। ਤੁਸੀਂ ਬੱਚੀ ਦੇ ਨਾਨੀ ਹੋ ਜੀ? ਹਾਂਜੀ ਨਾਨੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣਾ ਨਾਮ ਦੱਸੋ ਮਾਤੇ। ਦਰਸ਼ਨਾ ਦੇਵੀ। ਦਰਸ਼ਨਾ ਦੇਵੀ। ਕੀ ਹੋਇਆ ਸੀ ਉਸ ਦਿਨ? ਜੀ ਸਾਨੂੰ ਪਤਾ ਨਹੀਂ ਸੀ, ਅਸੀਂ ਹਰਿਆਣੇ ਤੋਂ ਰਹਿੰਦੇ ਸੀਗੇ, ਫਤਿਆਬਾਦ 'ਚ, ਜ਼ਿਲ੍ਹਾ ਫਤਿਆਬਾਦ ਹੈ। ਸਾਨੂੰ ਤੇ ਇਹਨਾਂ ਦਾ ਇਹ ਜਿਹੜਾ ਹੋਇਆ ਸੀਗਾ ਨਾ ਹਾਸਾ ਤੇ ਨੈਟਾਂ ਤੇ ਚੜ ਗਿਆ ਸੀ, ਉਹ ਦੇਖ ਕੇ ਤੇ ਫਿਰ ਅਸੀਂ ਬੰਦੇ ਪਹਿਚਾਨੇ ਵੀ ਇਹ ਸਾਡੀ ਕੁੜੀ ਲੱਗਦੀ ਹੈ। ਤੇ ਉਹਦੇ ਬਾਅਦ ਅਸੀਂ ਆਪਣੇ ਫੋਨ ਵਗੈਰਾ ਕਰਦੇ ਰਹੇ, ਫੋਨ ਕਿਸੇ ਦਾ ਮਿਲਿਆ ਨਹੀਂ। ਸਭ ਦੁਨੀਆ ਇਹਦੇ ਨਾਲ, ਪਬਲਿਕ ਜਿਹੜੀ ਸੀ ਨਾਲ ਲੱਗੀ ਹੋਈ ਸੀਗੀ, ਇਹਦਾ ਤਮਾਸ਼ਾ ਦੇਖ ਰਹੇ ਸੀ। ਕੁਝ ਲੋਕ ਇਹਨਾਂ ਦੇ ਨਾਲ ਹਾਸਾ ਕਰ ਰਹੇ ਸੀਗੇ ਤੇ ਇਹਦੇ ਕਰਕੇ ਤੇ ਫਿਰ ਵੀ ਸਾਡਾ ਫੋਨ ਬਹੁਤ ਲੇਟ ਮਿਲਿਆ ਸੀ। 5-6 ਵਜੇ ਜਾ ਕੇ ਬੱਚੀਆਂ ਨੂੰ ਜਦੋਂ ਲੈ ਕੇ ਗਏ ਸੀ ਪ੍ਰਸ਼ਾਸਨ। ਕਿਸੇ ਤੁਸੀਂ ਨਾਨੀ ਉਹਨਾਂ ਦੇ? ਹਾਂ ਨਾਨੀ ਹਾਂ ਜੀ। ਹੁਣ ਬਾਕੀ ਦਾ ਪਰਿਵਾਰ ਕਿੱਥੇ ਹੈ? ਬਾਕੀ ਦਾ ਪਰਿਵਾਰ ਜੀ, ਕੁੜੀ ਦਾ ਜਿਹੜਾ ਪਿਤਾ ਜੀ ਹੈ ਉਹ ਤੇ ਆਪਣੇ ਮੰਜੇ ਤੇ ਪਏ ਨੇ। ਉਹਨਾਂ ਨੂੰ ਤੇ ਐਕਸੀਡੈਂਟ ਹੋਇਆ ਸੀ, ਬਹੁਤ ਦਿਨਾਂ ਤੋਂ ਪਏ ਨੇ। ਆਜੋ ਜੀ, ਆਜੋ ਅੱਗੇ। ਇਹ ਕੌਣ ਨੇ ਜੀ? ਇਹ ਨਾਨਾ ਜੀ ਹੈ। ਇਹ ਨਾਨਾ। ਆਪਣਾ ਨਾਮ ਦੱਸੋ ਜੀ। ਮੇਰਾ ਨਾਮ ਤਰਲੋਕ ਸਿੰਘ। ਤਰਲੋਕ ਸਿੰਘ ਜੀ, ਕੀ ਵਾਪਰਿਆ? ਤੁਹਾਡੀ ਕੁੜੀ ਦੀ ਕੁੜੀ ਆਪਾਂ ਕਹੇ, ਤੁਸੀਂ ਨਾਨੇ ਲੱਗਦੇ ਹੋ, ਹੋਇਆ ਕੀ ਸੀ ਉਸ ਦਿਨ? ਐਕਚੁਅਲ ਮੈਂ ਇਹ ਹੋਇਆ ਕਿ ਇਹਨਾਂ ਨੇ ਕੋਈ ਪਿੱਛੇ ਦਾ ਇਹਨਾਂ ਦਾ ਝਗੜਾ ਸੀ ਥੋੜਾ ਜਿਹਾ ਹੈ। ਕੋਈ ਇਹਨਾਂ ਦਾ ਮੁੰਡਾ ਮਤਲਬ ਇਹ ਪੜੋਸੀਆਂ ਦਾ ਜਿਹੜਾ ਸੀ, ਉਹ ਕੋਈ ਸਾਡੀ ਜਦੋਂ ਕੁੜੀ ਦਾ ਮਤਲਬ ਚੋਲਾ ਛੱਡ ਗਈ, ਚਲੀ ਗਈ, ਮਤਲਬ ਐਕਸਪਾਇਰ ਹੋ ਗਈ, ਉਹਦੇ ਬਾਅਦ ਇਹ ਥੋੜਾ ਬਹੁਤਾ ਇਹਨਾਂ ਨਾਲ ਲਿੰਕ ਰੱਖਦਾ ਸੀ। ਉਹ ਜਾਤੀ 'ਚ ਦੋਨੋਂ ਭਰਾ ਭੈਣ ਸੀ ਤੇ ਉਹ ਕਰਦੇ ਕਰਦੇ ਉਹ ਫਿਰ ਗਲਤ ਨੀਤੀਆਂ ਫੜਨ ਲੱਗ ਗਿਆ। ਪਹਿਲੇ ਤੇ ਹੁਣ ਜਿਵੇਂ ਆਪਣੇ ਘਰ ਆਉਣਾ ਤਾਂ ਭਰਾ ਚਾਚਾ, ਤੇ ਫਿਰ ਉਹ ਥੋੜਾ ਨਾ ਗਲਤ ਕਰਨ ਲੱਗਾ। ਫਿਰ ਇਸ ਕੁੜੀ ਨੇ ਕਿਹਾ ਵੀ ਗਲਤ ਬਾਤ ਹੈ, ਐਸੀ ਬਾਤ ਹੈ, ਤੂੰ ਮੇਰਾ ਭਰਾ ਤੇ ਮੈਂ ਤੇਰੀ ਭੈਣ, ਇਹ ਕੀ ਗੱਲ ਹੋਈ ਵੀ? ਐਸੀਆਂ ਹਰਕਤਾਂ ਨਹੀਂ ਗਲਤ ਹੁੰਦੀਆਂ ਨੇ। ਫਿਰ ਉਹ ਥੋੜਾ ਜਿਹਾ ਉਹਨੂੰ ਠੇਸ ਆਈ, ਉਹ ਠੇਸ ਉਹ ਅਗੜ ਪਿਛੜ ਕਰਕੇ ਤੇ ਉਹਨੇ ਸੁਸਾਈਡ ਕਰ ਲਿਆ। ਉਸ ਤੋਂ ਬਾਅਦ ਤੁਹਾਡੇ ਪਰਿਵਾਰ ਦੇ ਉੱਤੇ ਜੋ ਹੈ ਸਟੇਟਮੈਂਟ ਦੇਖੇ ਨੇ ਜੀ? ਹਾਂਜੀ, ਉਹਨੇ ਸੁਸਾਈਡ ਕਰਨ ਦੇ ਬਾਅਦ ਫਿਰ ਇਹ ਪਰਿਵਾਰ ਤੇ ਮਾੜੇ ਜਿਹੇ ਹੈਵੀ ਹੋ ਗਏ ਜੀ, ਤੁਸੀਂ ਸਾਡੇ ਐ ਕਰਤਾ ਉਹਨੇ। ਜਦ ਕਿ ਅਸੀਂ ਕਿਹਾ ਵੀ ਕੋਈ ਪ੍ਰੂਫ ਦਿਖਾਓ ਕਿਸੇ ਵੀ ਪ੍ਰਕਾਰ ਦਾ, ਕੋਈ ਵੀ ਗੌਰਮੈਂਟ ਦਾ, ਬਾਹਰ ਦਾ, ਕਿਸੇ ਪੋਸਟਮਾਰਟਮ ਦਾ, ਕਿਸੇ ਦਾ ਕੋਈ ਹੈ ਉਹਨਾਂ ਕੋਲ ਨਹੀਂ ਸੀ, ਸਬੂਤ ਨਹੀਂ ਸੀ। ਉਹ ਕਰਦੇ ਕਰਦੇ ਫਿਰ ਇਹ ਕੁੜੀ ਨੂੰ ਉਤੋਂ ਕਿਤੋਂ ਆਪਣੇ ਬਾਹਰ ਕਿਰਾਏ 'ਤੇ ਰਹਿੰਦੀ ਸੀ, ਬਸ ਉਹ ਛੋਟੀ ਕੁੜੀ ਦੇ ਮਾਰਫਤੋਂ ਉਹਨੂੰ ਦਬਾਅ ਦੇ ਕੇ ਫੜ ਲਿਆ, ਉਹਨੂੰ ਫੜ ਕੇ ਤੇ ਇਹ ਹਾਲਾਤ ਕੀਤੀ। ਹੁਣ ਤੁਹਾਡੀ ਉਹ ਬੱਚੀ ਕਿੱਥੇ ਹੈਗੀ? ਹੁਣ ਬੱਚੀ ਉਹ ਹੈ ਹਸਪਤਾਲ 'ਚ, ਆਪਣੇ ਕਿਹੜਾ ਹਸਪਤਾਲ ਆ ਉਹ? ਨਾਰੀ ਕੇਂਦਰ, ਮਤਲਬ ਪੁਲਿਸ ਪ੍ਰਸ਼ਾਸਨ ਦੇ? ਹਾਂ ਉਹਨਾਂ ਦੇ
उनके अंडर है वो। ਤੇ ਤੁਹਾਡੀ ਆਖਿਰਲੀ ਹੁਣ ਮੁਲਾਕਾਤ ਕਦੋਂ ਹੋਈ ਹੈ ਬੱਚੀ ਦੇ ਨਾਲ? ਮਤਲਬ ਤੁਸੀਂ ਅੱਜ ਰਾਤੀ ਕੱਲ ਕੁਝ हुणे भी कीती है। हाँ, ठीक है हुण हालात। ਤੁਹਾਡੀ ਗੱਲ ਹੋਈ ਹੈ? ਕੀ ਹਾਲਾਤ ਨੇ ਉੱਥੇ? ਹਾਂ ਕੁੜੀ ਦੇ ਵੈਸੇ ਸੱਟਾ ਸੁੱਟ ਜਿਹੜਾ ACP ਦਾ ਫੋਨ ਹੁਣ ਚੱਲ ਰਿਹਾ ਸੀ, ਮੈਂ ਸੁਣ ਰਿਹਾ ਸੀ ਤੁਸੀਂ ਆਏ। ਹਾਂ, ਉਹ ਆਪ ਵੀ ਮਿਲ ਕੇ ਆਏ ਨੇ, ਉਹ ਮਿਲ ਕੇ ਆਏ। ਭਾਈ ਸਾਹਿਬ ਜੀ, ਮੇਰੀ ਸਿਰਫ ਇਹ ਬੇਨਤੀ ਹੈ, ਤੁਸੀਂ ਆਪਣੀ ਬੱਚੀ ਨੂੰ ਅੱਜ ਕੱਲ੍ਹ ਚ ਮਿਲੋ, ਕਿਉਂਕਿ ਇਹ ਗੱਲ ਅਸੀਂ ਇਸ ਕਰਕੇ ਪੁੱਛ ਰਹੇ ਹੈਗੇ ਕਿਉਂਕਿ ਅਫਵਾਹਾਂ ਫੈਲੀਆਂ ਨੇ ਕਿ ਉਹਨੇ ਸੁਸਾਈਡ ਕਰ ਲਈ ਹੈ। ਮੈਂ ਦੇਖੋ ਇਸ ਕਰਕੇ ਸੁਸਾਈਡ ਨਹੀਂ ਕੀਤੀ, ਸੁਸਾਈਡ ਕਰਨ ਦਾ ਮੌਕਾ ਤੇ ਮਿਲ ਗਿਆ ਸੀ, ਉਹਨਾਂ ਨੂੰ ਦਿੱਤਾ ਵੀ ਸੀ, ਉਹਨਾਂ ਨੇ ਜਿਵੇਂ ਕੋਸ਼ਿਸ਼ ਬਹੁਤ ਕੀਤੀ ਪਰ ਉਹਨਾਂ ਦਾ ਵੀ ਸੰਸਕਾਰ ਲਿਖੇ ਹੋਏ ਸੀਗੇ। ਉਹ ਹੁਣ ਇਸ ਟਾਈਮ ਦੇ ਸਵਸਥ ਹੈ, ਬਿਲਕੁਲ ਠੀਕ ਹੈਗੀ। ਥੋੜੇ ਗੱਲਬਾਤ ਕਰਨੀ ਠੀਕ ਹੈ? ਹਾਂ ਗੱਲਬਾਤ ਠੀਕ ਕਰਦੀ ਹੈ, ਕੋਈ ਜ਼ਖਮ ਵਗੈਰੇ ਸੱਟਾ ਸੁੱਟਾ ਹੈਗੀਆਂ ਨੇ, ਉਹਨਾਂ ਦਾ ਇਲਾਜ ਚੱਲ ਰਿਹਾ, ਵੈਸੇ ਠੀਕ ਹੈ। ਮੈਂ ਹੁਣੇ ਮਿਲ ਕੇ ਆਈ ਹਾਂ। ਬੱਚੀ ਦੇ ਨਾਲ ਕੋਈ ਬਲਾਤਕਾਰ ਵੀ ਕੀਤਾ ਗਿਆ? ਉਹ ਤੇ ਹੁਣ ਬੱਚੀ ਨੂੰ ਪਤਾ ਹੋਏਗਾ ਨਾ, ਉਹ ਪੁੱਛ ਉਹਨੇ ਬੱਚੀ ਨੇ ਤੁਹਾਨੂੰ ਦੱਸਿਆ? ਨਹੀਂ ਉਹ ਕਹਿੰਦੀ ਹੈ ਕਾਫੀ ਕੋਸ਼ਿਸ਼ ਕੀਤਾ ਹੈ ਤੇ ਹੋਰ ਵੀ ਹਰਕਤਾਂ ਗੰਦੀਆਂ ਹਰਕਤਾਂ ਉਹਨਾਂ ਨੇ ਕੀਤੀਆਂ ਨੇ। ਉਹਨਾਂ ਨੇ ਆਪਣੀ ਤਰਫੋਂ ਪੂਰਾ ਵਾਹ ਲਾ ਦਿੱਤਾ? ਪੂਰਾ ਵਾਹ ਲਾ ਦਿੱਤਾ। ਬਾਕੀ ਹੋਰ ਵੀ ਹਰਕਤਾਂ, ਕਈ ਤਰੀਕੇ ਦੀ ਹਰਕਤਾਂ ਨੰਗੀ ਕਰ ਦਿੱਤੀ, ਕੁੜੀ ਨੂੰ ਅੰਦਰ ਪਾਤੀ। ਤੇ ਉਹਨਾਂ ਦੇ ਜਿਹੜੇ ਉਹਨਾਂ ਦੇ ਮਤਲਬ ਖੁੰਖਾਰ ਸੀਗੇ, ਉਹਨਾਂ ਨੂੰ ਅੰਦਰ ਪਾਤਾ। ਹਾਂ, ਗੱਲ ਕਰਦੇ ਅਸੀਂ ਸਾਰੇ ਕਰਨੇ ਆ ਇੱਕ ਇੱਕ ਕਰਕੇ, ਕਿਉਂਕਿ ਆਪਾਂ ਇੰਟਰਵਿਊ ਕਰ ਰਹੇ ਹਾਂ, ਅਸੀਂ ਫਿਰ ਉਹ ਮਿਕਸਿੰਗ ਉਹ ਕਨਫਿਊਜ਼ ਹੋ ਜਾਣੇ। ਅੱਛਾ, ਇੱਕ ਚੀਜ਼ ਭਾਈ ਸਾਹਿਬ ਜੀ ਤੁਸੀਂ ਦੱਸੋ, ਤੁਹਾਨੂੰ ਉਸ ਤੋਂ ਬਾਅਦ ਪਰਿਵਾਰ ਵੱਲੋਂ ਜਿਹੜੇ ਜਿਨ੍ਹਾਂ ਨੇ ਕੀਤਾ ਕਾਰਾ, ਉਹਨਾਂ ਵੱਲੋਂ ਕੋਈ ਧਮਕੀਆਂ ਵਗੈਰਾ ਵੀ ਦਿੱਤੀਆਂ ਗਈਆਂ? ਧਮਕੀਆਂ ਪਹਿਲੇ ਬਹੁਤ ਜ਼ਿਆਦਾ ਦਿੰਦੀ ਸੀ ਜੀ, ਧਮਕੀਆਂ ਨਾਲ ਤੇ ਕੁੜੀਆਂ ਵਿਚਾਰੀਆਂ ਅੱਡ ਅੱਡ ਰਹਿਣ ਲੱਗੀਆਂ ਸੀ। ਕਈ ਦਿਨ ਤਾਂ ਪਹਿਲਾਂ ਮੇਰੇ ਕੋਲ ਵੀ ਰਹੀਆਂ ਹੈ, ਵੀ ਨਾਨੇ ਕੋਲ। ਫਿਰ ਜਿਹੜਾ ਬੰਦਾ ਸਾਡਾ ਦਮਾਦ ਸੀਗਾ, ਉਹ ਉਹਨੂੰ ਕੋਈ ਸਾਂਭਦਾ ਨਹੀਂ ਸੀ। ਫਿਰ ਅਸੀਂ ਬੱਚੀ ਨੂੰ ਭੇਜ ਦਿੱਤੀ ਵੀ ਤੁਸੀਂ ਕਰੋ ਆਪਦੀ ਪਿਤਾ ਦੀ ਕੇਅਰ। ਤੇ ਉਹ ਆ ਕੇ ਤੇ ਇੱਥੇ ਗਲ ਵੀ ਪੈ ਜਾਂਦੇ ਸੀ ਜੀ। ਦੂਜੇ ਸਾਰੇ ਪਰਿਵਾਰ ਵਾਲੇ ਉਹਨਾਂ ਦੇ ਰਿਸ਼ਤੇਦਾਰ ਸੀ ਨਾ, ਕੁੜੀ ਜਿਹੜੀ ਅਨਮੈਰਿਡ ਹੈ, ਉਹਦੇ ਗਲ ਵੀ ਪੈ ਜਾਂਦੇ ਸੀ। 2-3 ਵਾਰੀ ਹਾਸੇ ਵੀ ਕਰ ਗਏ ਉਹਨਾਂ ਨੇ। ਮੈਂ ਮਾਫੀ ਚਾਹੁੰਦਾ ਤੁਹਾਨੂੰ ਰੋਕ ਰਿਹਾ, ਲੇਕਿਨ ਗੱਲਾਂ ਚੱਲ ਰਹੀਆਂ ਨੇ ਕਿ ਜਿਸ ਕੁੜੀ ਦੇ ਨਾਲ ਜੋ ਤੁਹਾਡੀ ਪੋਤਰੀ ਲੱਗਦੀ ਹੈਗੀ ਹੈ, ਉਹ ਦੋਤਰੀ ਹੈ, ਸੌਰੀ, ਉਹ ਕੀ ਕਹਿੰਦੇ ਵਿਆਹੀ ਹੋਈ, ਉਹਦਾ 3 ਸਾਲ ਦਾ ਬੱਚਾ ਵੀ ਹੈਗਾ? ਹਾਂਜੀ, ਬੱਚਾ ਵੀ ਹੈਗਾ 3 ਸਾਲ ਦਾ। ਵਿਆਹੀ ਵੀ ਇਸੀ ਜਗ੍ਹਾ ਤੇ? ਨਹੀਂ, ਉਹ ਸੀਮਾਪੁਰੀ ਰਹਿੰਦੀ ਹੈ ਵਿਆਹੀ ਹੋਈ। ਅੱਛਾ, ਤੁਹਾਡੇ ਕਹਿਣ ਦਾ ਮਤਲਬ ਹੈ ਕਿ ਸੀਮਾਪੁਰੀ ਤੋਂ ਚੁੱਕ ਕੇ ਲਿਆਏ ਉਹਨੂੰ? ਨਹੀਂ, ਸੀਮਾਪੁਰੀ ਨਹੀਂ ਚੁੱਕ ਕੇ ਲਿਆਏ। ਇਹ ਕਿਰਾਏ ਤੇ ਰਹਿੰਦੀ ਸੀ ਕੜਕੜ ਡੂਮਾ, ਇਹਨਾਂ ਦੇ ਦਬਾਅ ਤੋਂ ਡਰ ਕੇ ਵੀ ਆਪਦੇ ਵੀ ਘਰ ਨਹੀਂ ਰਹਿੰਦੀ ਸੀ, ਚੋਰੀ ਨਾਲ ਕਿੱਥੇ ਰਹਿੰਦੀ ਸੀ। ਛੋਟੀ ਕੁੜੀ ਨੂੰ ਪਤਾ ਸੀਗਾ ਤੇ ਇਹਨੂੰ ਆ ਕੇ ਪ੍ਰੈਸ ਕਰਦੇ ਰਹਿੰਦੇ ਸੀ, ਰੋਜ਼ ਗਾਲਾਂ ਦਿੰਦੇ ਸੀ, ਰੋਜ਼ ਗਲ ਪੈ ਜਾਂਦੇ ਸੀ। ਇੱਕ ਦਿਨ ਹਾਰ ਕੇ ਬੱਚੀ ਬਈ ਜ਼ਿਆਦਾ ਹੀ ਹੋ ਗਏ ਹੈਵੀ, ਇਹਨਾਂ ਨੂੰ ਖਿੱਚ ਕੇ ਤੇ ਲੈ ਗਈਆਂ ਨਾਲ ਚੜਾ ਕੇ ਵੀ ਤੁਸੀਂ ਦੱਸੋ ਮੈਨੂੰ ਕਿੱਥੇ ਰਹਿੰਦੀ ਹੈ। ਇਹਨੂੰ ਧੱਕੇ ਨਾਲ ਲੈ ਗਏ। ਇੱਕ ਉਹਦਾ ਚਾਚਾ ਸੀਗਾ, ਅੱਖਾਂ ਤੋਂ ਅੰਨਾ ਹੈ, ਉਹਨੂੰ ਵੀ ਨਾਲ ਲੈ ਗਈਆਂ ਚੱਕ ਕੇ ਵੀ ਸਾਨੂੰ ਦੱਸ ਕਿੱਥੇ, ਅਸੀਂ ਤੇ ਆਪਣੇ ਵਾਲੀ ਕਰਨੀ ਹੈ ਜੋ ਕਰਨੀ। ਅਗਰ ਜੇ ਤੂੰ ਉਹਨੂੰ ਨਹੀਂ ਦੱਸੇਂਗੀ ਤੇ ਅਸੀਂ ਤੇਰੇ ਨਾਲ ਉਹੀ ਕਾਂਡ ਕਰਨਾ ਜਿਹੜਾ ਉਹਦੇ ਨਾਲ ਕਰਨਾ। ਕੁੜੀ ਵਿਚਾਰੀ ਬਾਲੜੀ ਸੀਗੀ, ਉਹ ਡਰ ਗਈ, ਉਹਨੂੰ ਦੱਸਤਾ ਜਾ ਕੇ ਤੇ ਉਹਨੂੰ ਚੁੱਕ ਕੇ ਲਿਆਈ ਹੈ। ਲਿਆ ਕੇ ਫਿਰ ਕੁੜੀ ਦਾ ਉਹ ਜਿਹੜਾ ਮੁੰਡਾ ਸੀ ਉਹ ਖੋਹਣ ਲੱਗੀਆਂ, ਆਖੇ ਇਹਨੂੰ ਵੀ ਲਿਆਓ, ਇਹਨੂੰ ਵੀ ਐਵੇਂ ਕਰੀਏ। ਉਹ ਵਿਚਾਰੀ ਡਰ ਗਈ, ਬੱਚੀ ਸੀਗੀ, ਲੈ ਕੇ ਬੱਚਾ ਖੋ ਕੇ ਤੇ ਇੱਧਰ ਭੱਜ ਕੇ ਵੜ ਗਈ। ਇੱਥੇ ਲਿਆ ਕੇ ਲਾਹੀ ਸੀ ਉਹਨਾਂ ਨੇ, ਖਿੱਚ ਧਰੂ ਕਰਕੇ ਤੇ ਇੱਧਰ ਲਿਆਈਆਂ। ਉਹ ਆਪਦੇ ਘਰ ਲੈ ਕੇ ਵੜ ਗਈਆਂ। ਉਹ ਕੁੜੀ ਇੱਧਰ ਆ ਗਈ, ਬੱਚਾ ਲੈ ਕੇ ਇੱਧਰ ਆ ਗਈ। ਉਹ ਵਿਚਾਰੀ ਡਰਦੀ ਕੰਬਦੀ ਰਹੀ। ਫਿਰ ਉਹਨੂੰ ਫੋਨ ਨਹੀਂ ਮਿਲਿਆ ਕਿੱਥੇ ਬਈ ਪ੍ਰਸ਼ਾਸਨ ਨੂੰ ਮੈਂ ਫੋਨ ਕਰਾਂ, ਕਿਸੇ ਨੇ ਫੋਨ ਨਹੀਂ ਕੀਤਾ। ਉਹਨਾਂ ਨੇ ਫੋਨ ਦੋਨਾਂ ਭੈਣਾਂ ਦਾ ਹੀ ਖੋ ਲਿਆ, ਉਹਨਾਂ ਨੇ ਫੋਨ ਵੀ ਖੋ ਲਿਆ ਵੀ ਇਹ ਕਿਤੇ ਫੋਨ ਨਾ ਕਰ ਦੇਣ। ਇਹ ਵੀ ਫੋਨ ਵੀ ਖੋ ਲਿਆ ਸੀ। ਫਿਰ ਹਾਰ ਕੇ ਇੰਨਾ ਕਿਸੇ ਨੇ ਮਦਦ ਕੀਤੀ। ਕਈ ਦੇਰ ਦੇ ਬਾਅਦ ਜਦੋਂ ਇਹ ਕੁੜੀ ਦੇ ਨਾਲ ਸਾਰਾ ਹਾਦਸਾ ਹੋ ਗਿਆ ਨਾ, ਉਦੋਂ ਵਿਚਾਰੀ ਨੂੰ ਫੋਨ ਮਿਲਿਆ। ਉਦੋਂ ਫੋਨ ਕੀਤਾ, ਉਧਰੋਂ ਉਹਦੇ ਘਰ ਵਾਲੇ ਨੇ ਕੀਤਾ, ਕਿਤੇ ਕੰਮ ਤੇ ਲੱਗਾ ਸੀ, ਉਹਨੇ ਫੋਨ ਕੀਤਾ ਨਾ। ਤੇ ਜਦ ਫਿਰ ਪ੍ਰਸ਼ਾਸਨ ਆਈ ਤੇ ਕੁੜੀ ਨੂੰ ਉਸੇ ਹਾਲਾਤ 'ਚ ਲੈ ਕੇ ਗਈ ਸੀ ਜਿਹੜਾ ਮੀਡੀਆ ਤੇ ਚੜਿਆ ਹੋਇਆ, ਉਸੇ ਹਾਲਾਤ 'ਚ। ਪ੍ਰਸ਼ਾਸਨ ਨੇ ਜੋ ਹਲੇ ਤੱਕ ਕਾਰਵਾਈ ਕੀਤੀ ਹੈ ਤਾਂ ਤੁਹਾਨੂੰ ਤਸੱਲੀ ਹੈ? ਹਾਂ, ਤਸੱਲੀ ਹੋ ਰਹੀ ਹੈ, ਸਾਨੂੰ ਬਹੁਤ ਤਸੱਲੀ ਹੋ ਰਹੀ ਹੈ। ਹਲੇ ਤਾਈਂ ਤਾਂ ਸਾਨੂੰ ਬਹੁਤ ਤਸੱਲੀ ਆ ਰਹੀ ਹੈ, ਅੱਗੇ ਅਸੀਂ ਕੁਝ ਕਹਿ ਨਹੀਂ ਸਕਦੇ। ਪ੍ਰਸ਼ਾਸਨ ਨੇ ਪੂਰਾ ਧਿਆਨ ਦੇ ਰੱਖਿਆ। ਜਿਨ੍ਹਾਂ ਨੇ ਕੀਤਾ ਉਹ ਇਸੀ ਮੁਹੱਲੇ 'ਚ ਆਸ-ਪਾਸ ਦੇ ਘਰਾਂ 'ਚ ਹੀ ਰਹਿੰਦੇ? ਇਹ ਹੈਗੇ ਘਰ ਕੋਲ ਹੀ ਹੈਗੇ ਨੇ, ਸਾਹਮਣੇ ਵਾਲਾ ਘਰ? ਇਹ ਹੈਗੇ ਘਰ, ਦੇਖੋ ਜੀ, ਇਹ ਆਹ ਘਰ ਹੈਗੇ ਜਿਹੜੇ ਉਹ ਖਾਲਸਾ ਜੀ ਖੜੇ ਨੇ। ਹਾਂਜੀ। ਆਹ ਪੋਸਟਰ ਲੱਗਿਆ ਵਾ, ਨੀਲੇ ਰੰਗ ਦੀ ਦੀਵਾਰ? ਹਾਂ। ਇਹ 3-4 ਘਰ ਉਹਨਾਂ ਦੇ ਹੀ ਹੈਗੇ ਨੇ, ਜਿਹੜੇ ਵੀ ਹੈਗੇ ਸਾਰੇ 3-4 ਫਰਾਰ ਨੇ, ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਕੀ ਉਹਨਾਂ ਦੀ ਖਬਰ ਹੈ? ਹਾਂ, ਫੜ ਲਏ ਨੇ, ਕਹਿੰਦੇ ਵੀ ਫੜ ਲਏ ਨੇ। ਤੁਹਾਡੇ ਸਾਹਮਣੇ ਪੁਲਿਸ ਆਈ ਗ੍ਰਿਫਤਾਰ ਕਰਨ? ਫੜ ਲਏ, ਦੇਖ ਕੇ ਆਏ ਨੇ, ਕਹਿੰਦੇ ਵੀ ਫੜੇ ਹੋਏ ਐ। ਹਾਂ, ਜੇਲ੍ਹ 'ਚ ਹੈਗੇ ਨੇ ਹੁਣ। ਜੇਲ੍ਹ 'ਚ ਹੈਗੇ ਨੇ। ਹਾਂ, ਤੇ ਹੁਣ ਜਿਸ ਤਰੀਕੇ ਨਾਲ ਤੁਹਾਨੂੰ ਲੱਗਦਾ ਹੈ ਕਿ ਹੁਣ ਕੱਲ ਨੂੰ ਪੁਲਿਸ ਪ੍ਰਸ਼ਾਸਨ ਜਦੋਂ ਥੋੜੇ ਦਿਨ ਬਾਅਦ ਚਲਾ ਜਾਏਗਾ ਤੇ ਤੁਹਾਡੇ ਤੇ ਫਿਰ ਕੋਈ ਹਮਲਾ ਕਰ ਦੇਣਗੇ, ਤੁਹਾਨੂੰ ਮਾਰਨਗੇ, ਕੁੱਟਣਗੇ? ਉਹਨਾਂ ਦਾ ਦਬਾਅ ਤੇ ਬਹੁਤ ਜ਼ਿਆਦਾ ਹੈ, ਕਿਉਂਕਿ ਉਹ ਗਾਂਜਾ ਸਮੈਕ ਨਸ਼ਾ ਵੇਚਦੇ ਆ, ਉਹਦੇ 'ਚ ਗੁੰਮਰਾਈ 'ਚ ਹੈ, ਪੈਸੇ ਦੇ ਹੰਕਾਰ 'ਚ ਹੈ।
ਜਦੋਂ ਕਿ ਇਹ ਛੋਟੀ ਆਪਣੇ ਵੱਡੀ ਭੈਣ ਕੁੜੀ ਆ ਮੇਰੀ 5-4 ਦਿਨ ਇਹ ਹਾਸੇ ਤੋਂ ਪਹਿਲਾਂ ਆਈ ਸੀ ਪਤਾ ਕਰਨ ਵਾਸਤੇ ਜਵਾਈ ਦਾ ਸਾਡੇ ਦਾ, ਤੇ ਇਹਨੂੰ ਵੀ ਲੰਮੀ ਪਾ ਲਈ ਸੀ। ਮੁੰਡੇ ਦੇ ਨਾਨੀ ਨੇ ਤੇ ਮਾਮੀ ਨੇ ਹੀ, ਮੁੰਡੇ ਦੀ ਵੀ ਜਿਹੜੀ ਸੁਸਾਈਡ ਕੀਤਾ ਨਾ ਉਹਦੀ ਨਾਨੀ ਨੇ ਤੇ ਉਹਦੀ ਮਾਮੀ ਨੇ ਫੜ ਕੇ ਗੁੱਤੋਂ ਤੇ ਇਹਨੂੰ ਵੀ ਲੰਮੀ ਢਾ ਲਈ ਤੇ ਆਖੇ ਕੈਂਚੀਆਂ ਲਿਆ ਇਹਦੇ ਸਲਵਾਰ ਕੱਟੀਏ, ਇਹਦੇ ਕੱਪੜੇ ਵੱਢੀਏ, ਇਹਦੀਆਂ ਗੁੱਥਾਂ ਵੱਢੀਏ। ਬੜਾ ਕੁੜੀ ਵੀ ਇਹ ਛੱਤਾਂ ਤੇ ਚੜ ਕੇ ਜਾਨ ਬਚਾਈ ਹੈ। ਇਹਨਾਂ ਦਾ ਬਹੁਤ ਤਕੜਾ ਕੰਮ ਸੀ। ਤੇ ਉਹ ਤੁਹਾਡੀ ਰਿਸ਼ਤੇਦਾਰੀ ਪੈਂਦੀ ਹੈ ਗੋਤਰੀ ਕੇ ਮਤਲਬ ਕੀ ਜਾਤ ਬਿਰਾਦਰੀ ਕੀ ਹੈ? ਗੋਤਰ ਜਿਵੇਂ ਵੀ ਸਾਡੇ ਜਿਵੇਂ ਮਾਲਾ ਬੀਡੂ ਦੇ ਹਿਸਾਬ ਨਾਲ ਸਾਡੀ ਬਲਾਦਰੀ ਜਿਵੇਂ 2 ਕੌਮਾਂ ਹੁੰਦੀਆਂ ਨੇ ਤੇ ਸਾਡੀ ਕੌਮ ਵਿੱਚ ਰਲਦਾ ਸੀਗਾ, ਉਹ ਕੁੜੀ ਦੀ ਕੌਮ 'ਚ ਹੀ ਰਲਦਾ ਸੀਗਾ, ਭਰਾ ਹੀ ਲੱਗਦਾ ਸੀ ਇੱਕ ਕਿਸਮ ਦਾ। ਜੇ ਦੂਰ ਦੀ ਰਿਸ਼ਤੇਦਾਰੀ ਅਸੀਂ ਕਹਿ ਦਿੰਦੇ ਹਾਂ ਦੂਰ ਦੀ ਰਿਸ਼ਤੇਦਾਰੀ, ਵੈਸੇ ਭਰਾ ਹੀ ਲੱਗਦਾ ਸੀ ਸਮਝੋ, ਐਵੇਂ ਸੀ ਜ਼ਿਆਦਾ ਨਿੱਜੀ ਨਹੀਂ ਸੀਗਾ। ਮੁਹੱਲੇ ਵਾਲੇ ਜਿਵੇਂ ਵੀਡੀਓ 'ਚ ਅਸੀਂ ਦੇਖਿਆ ਤਾੜੀਆਂ ਮਾਰ ਰਹੇ ਨੇ, ਖੁਸ਼ ਹੋ ਰਹੇ ਨੇ। ਕਿਸੇ ਨੇ ਨਹੀਂ, ਉਹਨਾਂ ਤੋਂ ਡਰ ਸੀ ਨਾ, ਸਭ ਨੂੰ ਦਬਾ ਰੱਖੇ ਸੀ ਨਾ ਸਭ ਨੂੰ, ਬਈ ਜਿਹੜਾ ਕੋਈ ਇਹਨਾਂ ਦੀ ਹੈਲਪ 'ਚ ਉੱਠੇਗਾ ਤਾਂ ਉਹਨੂੰ ਮਾਰ ਦਿਆਂਗੇ। ਉਹਦਾ ਵੀ ਇਹੀਓ ਹਾਲ ਕਰਨਾ ਜਿਹੜਾ ਇਹਦੇ ਨਾਲ ਹੋ ਰਿਹਾ ਹੈ। ਉਹਨਾਂ ਨੇ ਇਹ ਦਾਅਵਾ ਦੇ ਰੱਖਿਆ ਸੀਗਾ। ਤੁਹਾਨੂੰ ਲੱਗਦਾ ਹੁਣ ਥੋੜੇ ਦਿਨ ਬਾਅਦ ਜਦੋਂ ਪੁਲਿਸ ਸਿਕਿਉਰਿਟੀ ਚਲੀ ਜਾਏਗੀ ਤੇ ਫਿਰ ਤੁਹਾਡੇ ਤੇ ਕੋਈ ਹਮਲਾ ਹੋ ਸਕਦਾ? ਜੀ ਦੇਖੋ, ਮੈਂ ਇਹ ਕਹਿ ਸਕਦੀ ਹਾਂ ਜਿਹੜੀਆਂ ਉਹੀ ਜਨਾਨੀਆਂ ਆ ਜਾਣੀਆਂ ਉਹ ਤਾਂ ਬੰਦ ਹੁੰਦੀਆਂ ਨੇ, ਉਹ ਤਾਂ ਬਹੁਤ ਹੈਵੀ ਹੈਗੀਆਂ ਨੇ, ਉਹ ਕਰ ਵੀ ਸਕਦੀਆਂ ਨੇ। ਉਹਨਾਂ ਨੂੰ ਹਲੇ ਨਸੀਹਤ ਨਹੀਂ ਲੱਗੀ। ਸਾਨੂੰ ਤੇ ਇਹ ਲੱਗਦਾ ਵੀ ਉਹਨਾਂ ਨੂੰ ਉਮਰ ਕੈਦ ਹੋਣੀ ਚਾਹੀਦੀ। ਜਿਹੜੇ ਬੱਚੇ ਸੀ ਨਾਬਾਲਗ ਅੰਦਰ ਜਿਹੜੀ ਹੈ ਉਹ ਕੀਤੀ ਹੈ ਗਲਤੀ ਉਹਨਾਂ ਨੇ ਕੁੜੀ ਨਾਲ, ਤੇ ਉਹਨਾਂ ਨੂੰ ਤੇ ਬਈ ਫਾਂਸੀ ਦਾ ਹੀ ਹੁਕਮ ਹੋਣਾ ਚਾਹੀਦਾ। ਮਾਤਾ ਜੀ ਤੁਸੀਂ ਬੜੀ ਵਧੀਆ ਗੱਲ ਕੀਤੀ, ਕਿਉਂਕਿ ਜੋ ਬੱਚੀ ਨਾਲ ਜ਼ੁਲਮ ਕੀਤਾ ਹੈ, ਜਿਸ ਨੇ ਵੀਡੀਓ ਦੇਖੀ ਹੈ, ਸਭ ਦਾ ਇੱਕੋ ਹੀ ਕਹਿਣਾ ਹੈਗਾ ਕਿ ਫਾਂਸੀ ਹੋਣੀ ਚਾਹੀਦੀ ਹੈ। ਮਗਰ ਜਿਹੜੀਆਂ ਜਨਾਨੀਆਂ ਦਿਖ ਰਹੀਆਂ ਸਨ ਵੀਡੀਓ 'ਚ ਮਾਰਦੇ ਹੋਏ ਵਾਲ ਕੱਟਦੇ, ਉਹ ਹਲੇ ਵੀ ਇੱਥੇ ਹੀ ਨੇ ਜਾਂ ਉਹ ਪੁਲਿਸ ਚੁੱਕ ਕੇ ਲੈ ਗਈ? ਉਹ ਕਹਿ ਰਹੇ ਰੈਸਟ ਹੋ ਗਈਆਂ ਨੇ। ਤੁਸੀਂ ਉਸ ਤੋਂ ਬਾਅਦ ਦੇਖਿਆ ਕੱਲ ਪਰਸੋਂ ਅਸੀਂ ਨਹੀਂ ਦੇਖਿਆ, ਮੈਂ ਤਾਂ ਇੱਥੇ ਰਹਿਣ ਵਾਲੀ ਨਹੀਂ ਆ ਨਾ, ਮੈਂ ਤਾਂ ਅੱਜ ਬਾਅਦ ਚ ਆਈ ਆ। ਤੁਸੀਂ ਅੱਜ ਹੀ ਆਏ? ਮੈਂ ਤਾਂ ਦੂਜੇ ਦਿਨ ਆਨੀ ਆ, ਮੈਂ ਤਾਂ ਦੂਜੇ ਦਿਨ ਆਨੀ ਆ, ਮੈਂ ਦੂਰ ਰਹਿੰਦੀ ਆ, ਜ਼ਿਲ੍ਹਾ ਫਤਿਹਵਾਦ ਚ ਰਹਿੰਦੀ ਆ। ਤੁਹਾਨੂੰ ਪੂਰੀ ਦੁਨੀਆ ਦੇ ਸਿੱਖ ਜਿਹੜੇ ਨੇ ਉਹ ਦੇਖ ਰਹੇ ਨੇ, ਬਾਹਰ ਬੈਠੇ ਸਿੱਖਾਂ ਨੂੰ ਕੋਈ ਆਪਣੇ ਪਰਿਵਾਰ ਵੱਲੋਂ ਆਪਣੀ ਤਕਲੀਫ ਬਾਰੇ ਕੁਝ ਕਹਿਣਾ ਚਾਹੋਗੇ? ਤਕਲੀਫ ਤਾਂ ਜੀ ਇਹੀ ਹੈ ਨਾ, ਬੱਚੀਆਂ ਦਾ ਹੀ ਨਿਆਂ ਹੋਣਾ ਚਾਹੀਦਾ। ਅਸੀਂ ਤਾਂ ਦੂਰ ਬੈਠੇ ਆ, ਕਦੇ ਹੀ ਆਵਾਂਗੇ, ਨਹੀਂ ਤਾਂ ਜੇ ਕੋਲ ਹੁੰਦੇ ਤੇ ਏਡਾ ਹਾਸਾ ਨਹੀਂ ਹੋਣਾ ਚਾਹੀਦਾ, ਚਾਹੇ ਸਾਡਾ ਵੀ ਸਿਰ ਕਲਾਮ ਹੋ ਜਾਂਦਾ ਉਹਨਾਂ ਦੇ ਹੱਥੋਂ। ਅਸੀਂ ਪੂਰੀ ਸਹਿਯੋਗ ਦੇਣਾ ਸੀ ਅੱਗੋਂ ਕੁੜੀ ਨੂੰ। ਬਾਕੀ ਮਹੱਲੇ ਵਾਲਿਆਂ ਨੇ ਗਲਤੀ ਬਹੁਤ ਕੀਤੀ, ਨਗਰ ਵਾਲਿਆਂ ਨੇ, ਕਿਸੇ ਨੇ ਉਹਨੂੰ ਹੈਲਪ ਨਹੀਂ ਦਿੱਤੀ ਵਿਚਾਰੀ ਨੂੰ। ਉਹਦੇ ਕੋਈ ਮਾਲਕ ਨੇ ਸੰਸਕਾਰ ਲਿਖੇ ਹੋਏ ਸੀ ਜੋ ਦੁਨੀਆ 'ਚ ਜਿੰਦੀ ਰਹਿ ਗਈ, ਨਹੀਂ ਤੇ ਉਹਨਾਂ ਨੇ ਕਮੀ ਨਹੀਂ ਛੱਡੀ ਕੋਈ ਵੀ। ਹੁਣ ਤੁਸੀਂ ਆਪਣੀ ਜਿਹੜੀ ਦੋਤੀ ਹੈਗੀ ਉਹਨੂੰ ਇੱਥੇ ਛੱਡ ਦੋਗੇ ਜਾਂ ਆਪਣੇ ਨਾਲ ਫਤਿਹਵਾਦ ਲੈ ਜਾਓਗੇ? ਅਸੀਂ ਤਾਂ ਉਹਦਾ ਘਰ ਵਾਲਾ ਜਿਉਂਦਾ ਹੈ, ਜਾਗਦਾ ਹੈ, ਉਹ ਰੱਖਣਾ ਚਾਹੁੰਦਾ ਉੱਥੇ ਰੱਖ ਸਕਦਾ ਹੈ। ਜੇ ਮੇਰੇ ਨਾਲ ਜਾਏਗੀ ਤੇ ਵੀ ਜਾ ਵੀ ਸਕਦੀ ਹੋਵੇਗੀ। ਤੁਹਾਡੀ ਦੋਤਰੀ ਦਾ ਜਿਹੜਾ ਆਪਣਾ ਬੱਚਾ 3 ਸਾਲ ਦਾ, ਉਹ ਕਿੱਥੇ ਹੈਗਾ? ਉਹ ਇਸੇ ਮੇਰੇ ਕੋਲ ਹੀ ਹੈਗਾ, ਹੁਣ ਥੱਲੇ ਗਿਆ ਹੋਇਆ ਬੱਚਾ ਥੱਲੇ ਖੇਡ ਰਿਹਾ ਹੈ ਬੱਚਾ। ਹੁਣ ਤੁਹਾਨੂੰ ਕੋਈ ਡਰ, ਕੋਈ ਕੁਝ ਪ੍ਰਸ਼ਾਸਨ ਤੋਂ ਹੋਰ ਕੋਈ ਮੰਗ ਤੁਹਾਡੀ? ਪ੍ਰਸ਼ਾਸਨ ਤੋਂ ਹੋਰ ਮੰਗ ਕੀ ਹੈ? ਅਸੀਂ ਤਾਂ ਬਸ ਇਹਨਾਂ ਦਾ ਹੀ ਸਹਿਯੋਗ ਮੰਗਦੇ ਹਾਂ। ਜਿਹੜੀਆਂ 2 ਬੱਚੀਆਂ ਨਮਾਈਆਂ ਹੈਗੀਆਂ, ਮਾਂ ਹੈ ਨਹੀਂ ਉਹਨਾਂ ਦੀ, ਮਾਂ ਚੋਲਾ ਛੱਡੀ ਹੋਈ ਹੈ ਤੇ ਪਿਤਾ ਹੈ ਜਿਹੜਾ ਮੰਜੇ ਤੇ ਪਿਆ। ਹੋਰ ਇਸ ਤੋਂ ਅਸੀਂ ਕੀ ਮੰਗਣਾ ਬਈ? ਉਹਨਾਂ ਦਾ ਨਿਆਂ ਮੰਗਣਾ ਚਾਹੀਦਾ ਸਾਨੂੰ, ਉਹਨਾਂ ਦਾ ਇਨਸਾਫ ਚਾਹੀਦਾ ਹੈ। ਜਿਹੜਾ ਬੱਚੀਆਂ ਨਾਲ ਹੋਇਆ ਹੈ ਉਹਦਾ ਸਖਤ ਤੋਂ ਸਖਤ ਦੰਡ ਹੋਣਾ ਚਾਹੀਦਾ ਉਹਨਾਂ ਨੂੰ। ਸੰਗਤ ਜੀ, ਨਾਨੀ ਤੇ ਨਾਨਾ ਜੀ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈਗੀ ਹੈ ਤੇ ਬਿਲਕੁਲ ਜੀ ਉਹ ਮੰਜੇ ਦੇ ਉੱਤੇ ਪਏ ਨੇ ਜੀ, ਉਹਨਾਂ ਨਾਲ ਸਾਰੀ ਗੱਲ ਵੀ ਅਸੀਂ ਕਰਾਂਗੇ। ਤੇ ਸਾਡੇ ਨਾਲ ਜਿਵੇਂ ਸੰਗਤਾਂ ਨੇ, ਦੀਪ ਸਿੰਘ ਜੀ ਮੈਂ ਤੁਹਾਨੂੰ ਬੇਨਤੀ ਕਰਾਂਗਾ ਤੁਸੀਂ ਜ਼ਰੂਰ ਆਓ। ਜਿਸ ਤਰੀਕੇ ਦੇ ਨਾਲ ਇੱਧਰ ਆਓ, ਮੇਰੀ ਬੇਨਤੀ ਹੈ, ਜਿਸ ਤਰੀਕੇ ਦੇ ਨਾਲ ਅੱਜ ਨਿਹੰਗ ਫੌਜਾਂ ਇਸ ਪਰਿਵਾਰ ਦੀ ਮਦਦ ਕਰਨ ਲਈ ਪਹੁੰਚੇ ਨੇ, ਹੁਣ ਤੁਹਾਨੂੰ ਕੀ ਲੱਗਦਾ ਹੈ? ਮਾਤਾ ਜੀ ਨੇ ਔਨ ਕੈਮਰਾ ਸਾਰੀ ਗੱਲ ਦੱਸਤੀ ਹੈ, ਪੂਰਾ ਮੁਹੱਲਾ ਕਿਤੇ ਨਾ ਕਿਤੇ ਸ਼ਾਮਲ ਹੈਗਾ ਸੀ, ਚਾਹੇ ਡਰ ਕਰਕੇ ਕਹੀਏ, ਤਾੜੀਆਂ ਮਾਰਦੇ ਅਸੀਂ ਸਾਰਿਆਂ ਨੇ ਦੇਖਿਆ। ਤੁਹਾਨੂੰ ਕੀ ਲੱਗਦਾ? ਦੇਖੋ ਜੀ, ਇੱਥੇ ਤੇ ਆਪਾਂ ਇੱਕੋ ਗੱਲ ਕਵਾਂਗੇ ਕਿ ਇੱਥੇ ਕੋਈ ਇਨਸਾਨੀਅਤ ਨਾਮ ਦੀ ਚੀਜ਼ ਹੀ ਨਹੀਂ ਰਹਿ ਗਈ। ਕਿਉਂਕਿ ਜਦੋਂ ਆਪਣੀ ਹੀ ਇੱਕ ਮਹੱਲੇ ਦੀ ਕੁੜੀ ਦੇ ਨਾਲ ਰੇਪ ਹੋ ਰਿਹਾ, ਕੁੜੀ ਨੂੰ ਮਾਰਦੇ ਪਏ ਨੇ, ਹਨਾ, ਇਨਸਾਨੀਅਤ ਦੇ ਵਿੱਚ ਫਿਰ ਹੈ ਹੀ ਨਹੀਂ। ਡਰ ਹੀ ਇਹਨਾਂ ਦੇ ਵਿੱਚ ਹੈਗਾ। ਠੀਕ ਹੈ, ਅਸੀਂ ਪਰਿਵਾਰ ਨੂੰ ਇੱਕੋ ਗੱਲ ਕਵਾਂਗੇ ਕਿ ਘਬਰਾਉਣ ਦੀ ਲੋੜ ਨਹੀਂ। ਭਾਵੇਂ ਨਿਹੰਗ ਸਿੰਘ ਜਥੇਬੰਦੀਆਂ, ਭਾਵੇਂ ਟਕਸਾਲਾ ਨੇ ਜਾਂ ਹੋਰ ਵੀ ਐਜੀਪੀਸੀ ਨੇ, ਹੋਰ ਵੀ ਅਕਾਲ ਤਖਤ ਸਾਹਿਬ ਨੇ, ਜਿੰਨੇ ਵੀ ਆਪਣੀ ਸਿੱਖ ਖਾਲਸਾ ਪੰਥ ਹੈ ਉਹ ਪਰਿਵਾਰ ਦੇ ਨਾਲ ਖੜਾ ਹੈ, ਅੱਗੇ ਵੀ ਖੜਾ ਰਹੂਗਾ। ਜਿਹੜੀ ਵੀ ਲੀਗਲੀ ਕਾਰਵਾਈ ਹੋਏਗੀ, ਦਿੱਲੀ ਕਮੇਟੀ ਨੇ ਵੀ ਸਾਨੂੰ ਇਹ ਗੱਲ ਕਹੀ ਕਿ ਅਸੀਂ ਕਰਾਂਗੇ। ਯੂਨਾਈਟਿਡ ਸਿੱਖ ਮਿਸ਼ਨ ਨੇ ਵੀ ਉਹਨਾਂ ਨੇ ਕਰਤੀ ਹੈਗੀ ਹੈ। ਠੀਕ ਹੈ, ਹੋਰ ਵੀ ਆਪਣੇ ਜਿਹੜੇ ਲਾਗੇ ਦੇ ਸਾਡੇ ਵਕੀਲ ਹੈਗੇ ਨੇ, ਆਪਾਂ ਉਹਨਾਂ ਨਾਲ ਵੀ ਗੱਲ ਕਰ ਰਹੇ ਹਾਂ। ਪ੍ਰੋਪਰ ਆਪਾਂ ਪੈਨਲ ਬਣਾ ਕੇ ਗੱਲ ਕਰਾਂਗੇ। ਮਸਲਾ ਹੈਗਾ ਕਿ ਵੀਰ ਜੀ, ਕੁੜੀ ਜਿਹੜੀ ਹੈਗੀ ਹੈ ਉਹ ਪੁਲਿਸ ਕਸਟਡੀ ਦੇ ਵਿੱਚ, ਠੀਕ ਹੈ, ਜਿਨ੍ਹਾਂ ਨੇ ਰੇਪ ਕੀਤਾ ਜਾਂ ਜਿਨ੍ਹਾਂ ਨੇ ਮਾਰਿਆ ਕੁੱਟਿਆ ਉਹ ਵੀ ਪੁਲਿਸ ਕਸਟਡੀ ਦੇ ਵਿੱਚ। ਤੇ ਇੱਥੇ ਆਪਾਂ ਹੁਣ ਕਰ ਕੀ ਸਕਦੇ ਹਾਂ? ਅਸੀਂ ਇੱਥੇ ਇਹ ਕੰਮ ਕਰ ਸਕਦੇ ਹਾਂ ਕਿ ਲੀਗਲੀ ਤੌਰ ਤੇ ਅਸੀਂ ਕਿੰਨਾ ਕੁ ਕਰ ਸਕਦੇ ਹਾਂ। ਅਸੀਂ ਲੀਗਲੀ ਤੌਰ ਤੇ ਆਪਾਂ ਕਿਸ ਤਰੀਕੇ ਨਾਲ ਉਹਨਾਂ ਨੂੰ ਸਜ਼ਾ ਦੇ ਸਕਦੇ ਹਾਂ ਕਿ ਉਹਨਾਂ ਦੇ ਉੱਤੇ ਧਾਰਾਵਾਂ ਜਿਹੜੀਆਂ ਨੇ ਉਹ ਘੱਟ ਨਾ ਲੱਗਣ। ਠੀਕ ਹੈ,
ਬਹੁਤ ਜ਼ਿਆਦਾ ਧਾਰਾਵਾਂ ਨੇ। ਇਹ ਜਿਹੜਾ ਰੇਪ ਕੇਸ ਅਸੀਂ ਕਵਾਂਗੇ ਇਹਨੂੰ ਰੇਪ ਕੇਸ ਹੀ ਹੈਗਾ, ਤੇ ਮੈਡੀਕਲ ਤੋਂ ਬਾਅਦ ਸਾਨੂੰ ਪਤਾ ਲੱਗੇ ਕਿ ਮੈਡੀਕਲ ਰਿਪੋਰਟਸ ਕੀ ਆ ਰਹੀਆਂ ਨੇ, ਉਹ ਵੀ ਡਿਪੈਂਡ ਕਰਦਾ ਪ੍ਰਸ਼ਾਸਨ ਕੀ ਦੱਸਦਾ ਔਰ ਕੀ ਨਹੀਂ ਦੱਸਦਾ। ਕੀ ਨਹੀਂ ਦੱਸਦਾ। ਇਹ ਤੇ ਗੱਲ ਹੈਗੀ ਕਿ ਹੁਣ ਪ੍ਰਸ਼ਾਸਨ ਕੀ ਕੰਮ ਕਰ ਰਿਹਾ ਹੈਗਾ। ਬਸ ਅਸੀਂ ਇੱਕ ਹੀ ਗੱਲ ਕਵਾਂਗੇ, ਪਰਿਵਾਰ ਦੇ ਨਾਲ ਆਪਾਂ ਪੂਰਾ ਸਹਿਯੋਗ ਦਿੰਦੇ ਹਾਂ, ਪੂਰਾ ਖੜੇ ਹਾਂ, ਕਿਉਂਕਿ ਇੱਥੇ ਮਨੁੱਖਤਾ ਦਾ ਕਾਂਡ ਹੋਇਆ, ਇੱਕ ਭੈਣ ਦਾ ਕਾਂਡ ਹੋਇਆ। ਮੈਂ ਸਟਾਰਟਿੰਗ ਦੇ ਵਿੱਚ ਇੰਟਰਵਿਊ ਵਿੱਚ ਗੱਲ ਕਹੀ ਸੀ, ਗੱਲ ਇੱਥੇ ਸਿੱਖ, ਹਿੰਦੂ, ਮੁਸਲਿਮ ਕਿਸੇ ਦੀ ਨਹੀਂ ਹੈ। ਬਾਬਾ ਜਰਨੈਲ ਸਿੰਘ ਖਾਲਸਾ ਮਹਾਂਪੁਰਖਾਂ ਨੇ ਕਿਹਾ ਸੀ, ਭਾਵੇਂ ਉਹ ਸਿੱਖ ਦੀ ਕੁੜੀ ਹੋਏ, ਭਾਵੇਂ ਹਿੰਦੂ ਦੀ ਹੋਵੇ, ਤੇ ਭਾਵੇਂ ਉਹ ਈਸਾਈ ਦੀ ਹੋਏ, ਜਿਹਦੀ ਮਰਜ਼ੀ ਹੋਏ, ਭੈਣ ਸਾਂਝੀ ਹੈ। ਜੇ ਕੋਈ ਭੈਣ ਦੇ ਉੱਤੇ ਅੱਖ ਰੱਖੇਗਾ, ਅਸੀਂ ਉਹਦੇ ਨਾਲ ਦੇ ਨਾਲ ਸੌਦਾ ਲਾਵਾਂਗੇ। ਆਪਾਂ ਖਾਲਸਾ ਪੰਥ ਉਸੇ ਬਚਨਾਂ ਤੇ ਪਹਿਰਾ ਦੇ ਰਹੇ ਹਾਂ। ਕੋਈ ਗੱਲ ਇੱਦਾਂ ਦੀ ਕੋਈ ਗੱਲ ਹੀ ਨਹੀਂ ਹੈ, ਕਿਉਂਕਿ ਗੱਲ ਸਿਰਫ ਤੇ ਸਿਰਫ ਹੈ ਜੈ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿ ਚਖਾਏ ਵਾਲੀ ਗੱਲ ਤੇ ਆਪਾਂ ਗੁਰਬਾਣੀ ਦੇ ਪਹਿਰਾ ਦੇ ਰਹੇ ਹੈਗੇ ਆ। ਮਹਾਰਾਜ ਕਿਰਪਾ ਕਰਨ, ਹੋਰ ਵੀ ਜਥੇਬੰਦੀ ਆ ਰਹੀ ਹੈ, ਹੋਰ ਵੀ ਸਾਨੂੰ ਰੈਗੂਲੈਰਿਟੀ ਦੇ ਵਿੱਚ ਕੋਲ ਆ ਰਹੀਆਂ ਨੇ। ਜਿੱਦਾਂ ਇਹਨਾਂ ਨੇ ਦੱਸਿਆ ਕਿ ਇਹ ਗੋਤ ਦਾ ਮਾਮਲਾ ਸੀ, ਇੱਥੇ ਹੁਣ ਗੋਤ ਦਾ, ਜਾਤ ਦਾ, ਸਿੱਖ ਦਾ ਤੇ ਰਹਿ ਹੀ ਨਹੀਂ ਗਿਆ, ਇੱਥੇ ਤੇ ਹਵਾਨੀਅਤ ਦਾ ਮਾਮਲਾ ਆ ਗਿਆ। ਇਨਸਾਨੀਅਤ ਦੀ ਗੱਲ ਕਿ ਇੰਨਾ ਕੁ ਬੰਦਾ, ਇੰਨੀ ਕੁ ਮੈਂ ਕਹਿੰਦਾ ਕਿ ਲੱਖ ਲਾਹਣਤ ਹੈ ਇਹਨਾਂ ਦੇ, ਜੋ ਤਮਾਸ਼ਾ ਦੇਖ ਰਹੇ ਸੀ, ਜੋ ਤਾਲੀਆਂ ਮਾਰ ਰਹੇ ਸੀ। ਅੱਜ ਇਹਨਾਂ ਦੀ ਕੁੜੀ ਨਾਲ ਹੋਇਆ, ਕੱਲ ਤੁਹਾਡੀ ਕੁੜੀਆਂ ਨਾਲ ਹੋਏਗਾ, ਕਿਉਂਕਿ ਇੱਧਰ ਲੋਕਲ ਮੈਂ ਕਈ ਤਾਂ ਐਸੀਆਂ ਸੀਗੀਆਂ ਉਹ ਲੇਡੀਜ਼ਾਂ ਜੀ, ਤਾੜੀਆਂ ਵਜਾ ਰਹੀਆਂ, ਕਈ ਥਾਲੀਆਂ ਵਜਾ ਰਹੀਆਂ, ਜਿਵੇਂ ਕਿ ਕਿਸੇ ਨੇ ਮੁੰਡੇ ਨੂੰ ਜਨਮ ਦਿੱਤਾ। ਦੂਜੀ ਗੱਲ, ਹੋਰ ਔਰਤਾਂ ਜਿਹੜੀਆਂ ਸੀ ਉਹ ਨੋਟ 500 ਦੇ ਵਾਰ ਰਹੀਆਂ ਸੀ, ਸੀਟੀਆਂ ਵਜਾ ਰਹੀਆਂ ਸੀ। ਇਤਨਾ ਅਤਿਆਚਾਰ ਹੋ ਰਿਹਾ ਸੀ ਕਿ ਬੇਹੱਦ, ਕੀ ਕਹਿ ਸਕਦੇ, ਉਹਦੇ ਕੋਈ ਜਵਾਬ ਨਹੀਂ ਦੇ ਸਕਦੇ। ਜੇ ਅਗਰ ਉਹ ਕੈਸਟ ਦੇਖ ਲਈਏ ਤੇ ਚੱਕਰ ਆ ਕੇ ਬੰਦਾ ਹਲਟ ਫੈਲ ਹੋ ਕੇ ਮਰ ਸਕਦਾ ਹੈ, ਜਿਤਨਾ ਕੁ ਉਹਨਾਂ ਨੇ ਅਤਿਆਚਾਰ ਕੀਤਾ ਸੀ। ਜੀ ਇਸ ਤੋਂ ਜ਼ਿਆਦਾ ਅਗਰ ਕਹੀਏ ਮਨੁੱਖਤਾ ਦਾ ਘਾਣ, ਇਨਸਾਨੀਅਤ ਦਾ ਘਾਣ ਕਹੀਏ, ਜਿਸ ਤਰੀਕੇ ਨਾਲ ਮਾਤਾ ਜੀ ਨੇ ਸਾਨੂੰ ਦੱਸਿਆ, ਜਿਹੜੇ ਨਾਨੀ ਜੀ ਨੇ, ਕਿ ਜਿਹੜੇ ਆਸ ਪੜੋਸ ਵਾਲੇ ਸਨ ਉਹ ਜਸ਼ਨ ਮਨਾ ਰਹੇ ਸਨ, ਤਾੜੀਆਂ ਵਜਾ ਰਹੇ ਸਨ, ਪਲੇਟਾਂ ਖੜਕਾ ਰਹੇ ਸਨ, ਔਰ ਬਕਾਇਦਾ ਪੈਸੇ ਦੇ 500 ਦੇ ਨੋਟ ਵਾਰੇ ਜਾ ਰਹੇ ਸਨ। ਸੋਚ ਕੇ ਦੇਖੀਏ ਉਹ ਮੰਜ਼ਰ ਕਿਹੋ ਜਿਹਾ ਹੋਏਗਾ, ਜਿਹੜਾ ਅਸੀਂ ਵੀਡੀਓ ਰਾਹੀਂ ਨਹੀਂ ਦੇਖਿਆ, ਪਰ ਨਾਨੀ ਜੀ ਨੇ ਦੱਸਿਆ। ਜੀ ਅਸੀਂ ਇੱਕ ਗੱਲ ਹੋਰ ਕਹਿਣਾ ਚਾਹੁੰਦੇ ਹਾਂ, ਅਸੀਂ ਇਸ ਇਲਾਕੇ ਦੇ ਜਿਹੜਾ ਖਾਲਸਾ ਪੰਥ ਆਇਆ ਨਾ, ਇਸ ਇਲਾਕੇ ਨੂੰ ਕਹਿਣ ਆਇਆ ਕਿ ਤੁਸੀਂ ਚੂੜੀਆਂ ਪਾ ਲਓ, ਨਾ ਪੁੰਸਕ ਦੀ ਔਲਾਦਾ ਹੋ ਤੁਸੀਂ। ਖਾਲਸਾ ਪੰਥ ਤਾਂ ਆਇਆ ਕਿ ਇੱਥੇ ਮਰਦ ਖੜੇ ਨੇ, ਹੁਣ ਤਾਲੀਆਂ ਮਾਰ ਕੇ ਦਿਖਾਓ, ਤੇ ਹੁਣ ਕਿਸੇ ਬੀਬੀ ਨੂੰ ਹੱਥ ਲਾ ਕੇ ਦਿਖਾਓ, ਦੇਖੋ ਤੁਹਾਡੇ ਗੱਟੇ ਕਿੱਦਾਂ ਵੱਢਦੇ ਆ। ਅਸੀਂ ਚੈਲੰਜ ਕਰਕੇ ਕਹਿੰਦੇ ਆ ਇਹ ਗੱਲ। ਹੁਣ ਸਾਰੀ ਸੰਗਤ ਥੱਲੇ ਖੜੀ ਹੈ, ਹੁਣ ਕੋਈ ਭੈਣ ਨੂੰ, ਭਾਵੇਂ ਉਹ ਹਿੰਦੂ ਦੀ ਹੋਏ, ਭਾਵੇਂ ਮੁਸਲਮਾਨ ਦੀ ਹੋਏ, ਇੱਕ ਵਾਰੀ ਹੱਥ ਲਾ ਕੇ ਦਿਖਾਓ। ਤੁਹਾਡਾ ਹੱਥ ਨਾ ਟੰਗਿਆ ਜਿਵੇਂ ਪਹਿਲੇ ਨਿਹੰਗ ਸਿੰਘਾਂ ਨੇ ਟੰਗਿਆ ਸੀ ਨਾ, ਹੁਣ ਸਾਰੇ ਆਪਾਂ ਟੰਗ ਕੇ ਦਿਖਾਵਾਂਗੇ, ਇੱਥੇ ਯਾਦਗਾਰ ਬਣਾ ਕੇ ਦਿਖਾਵਾਂਗੇ ਤੁਹਾਨੂੰ ਕਿ ਹੱਥ, ਕੁੜੀ ਦੇ ਉੱਤੇ ਹੱਥ ਕਿੱਦਾਂ ਪਾਉਂਦੇ ਨੇ। ਇਹ ਗੱਲ ਆਪਾਂ ਚੈਲੰਜ ਕਰਕੇ ਕਹਿੰਦੇ ਆ। ਲੱਖ ਲਾਹਣਤ ਹੈ ਜਿੰਨੇ ਵੀ ਇੱਥੇ ਇਲਾਕੇ ਦੇ ਬੰਦੇ ਨੇ, ਭਾਵੇਂ ਇੱਧਰ ਦਾ ਕੋਈ ਵੀ MLA ਹੋਏ, ਭਾਵੇਂ ਨੋਰਮਲ ਬੀਬੀਆਂ ਨੂੰ ਵੀ ਕਹਿ ਰਿਹਾ, ਬੀਬੀਆਂ ਨੂੰ ਵੀ ਇਹ ਗੱਲ ਕਹਿ ਰਿਹਾ, ਇੱਕ ਵਾਰੀ ਹੱਥ, ਤੁਸੀਂ ਲੱਖ ਲਾਹਣਤ ਤੁਹਾਡੇ ਤੇ ਮਰ ਜੇ ਤੁਹਾਡੀ ਜ਼ਮੀਰਾਂ। ਇੱਕ ਔਰਤ ਦਾ ਸਾਥ ਨਹੀਂ ਦੇ ਰਹੀ। ਪਹਿਲੀ ਗੱਲ ਤਾਂ ਇਹ ਕਹਾਂਗੀ ਜੀ ਮੈਂ, ਅਸੀਂ ਜਦੋਂ ਮੁੰਡਾ ਸੁਸਾਈਡ ਹੋਇਆ, ਜਦੋਂ ਕੁੜੀ ਨੂੰ ਦੋਸ਼ੀ ਠਹਿਰਾਈ ਹੈ, ਅਸੀਂ ਆਪਣੀ ਕਾਸਟ ਦੇ ਵਿੱਚ ਜਿਵੇਂ ਕਿ ਲੋਕਲ ਕਮੇਟੀਆਂ ਬਣਾ ਲੈਂਦੇ ਹਾਂ, ਕੋਈ ਪ੍ਰਧਾਨ ਬਣ ਜਾਂਦਾ, ਕੋਈ ਚੇਅਰਮੈਨ ਬਣ ਜਾਂਦਾ, ਕੋਈ ਕੁਛ ਬਣ ਜਾਂਦਾ। ਉਹਨਾਂ ਦੇ ਅੱਗੇ ਅਸੀਂ ਐਪਲੀਕੇਸ਼ਨ ਵੀ ਲਾਈ ਹੈ, ਉਹਨਾਂ ਦੇ ਅੱਗੇ ਫੋਨ ਵੀ ਕੀਤੇ, ਅਰਜ਼ ਵੀ ਕੀਤੀ ਵੀ ਤੁਸੀਂ ਚਲੋ ਜੋ ਮੁੰਡਾ ਪੂਰਾ ਹੋ ਗਿਆ ਉਦੋਂ ਜਾਣ ਦਿਓ, ਤੇ ਤੁਸੀਂ ਰਾਜੀਨਾਮਾ ਕਰ ਲਓ, ਜੋ ਤੁਸੀਂ ਡੰਡ ਲਾਣਾ ਕੁੜੀ ਤੇ ਲਾ ਦਿਓ, ਕੋਈ ਗੱਲ ਸਿਰੇ ਬੰਨੇ ਲਾ ਦਿਓ। ਰੋਜ਼ ਬਈ ਕੁੜੀ ਨੂੰ, ਛੋਟੀ ਨੂੰ ਤੰਗ ਕਰਦੇ ਨੇ। ਬਾਲੜੀ ਸੀ ਛੋਟੀ ਕੁੜੀ, ਵੀ ਅਜੇ ਗਈ ਹੈ ਥਾਣੇ, ਮਿਲਾਵਾਂਗੇ ਤੁਹਾਨੂੰ ਉਹਦੇ ਨਾਲ ਵੀ। ਉਹਨੂੰ ਵੀ ਬੜਾ ਪ੍ਰੈਸ ਪਾਉਂਦੇ ਸੀ, ਉਹਦੇ ਇੱਥੇ ਆ ਕੇ ਵੜ ਜਾਂਦੇ ਸੀ। ਜੇ 16 ਸਾਲ ਦੇ, 12 ਸਾਲ ਦੇ, ਤੇ 13 ਸਾਲ ਦੇ ਮੁੰਡੇ ਕੁੜੀ ਦੇ ਆ ਕੇ ਗਿਰੇਵਾਨ ਫੜ ਲੈਂਦੇ ਸੀ, ਗਲੇ ਪੈ ਜਾਂਦੇ ਸੀ। ਕੁੜੀਆਂ ਵਿਚਾਰੀਆਂ ਡਰਦੀਆਂ ਸੀ, ਇਹਨਾਂ ਦਾ ਦਬਾਅ ਬਹੁਤ ਸੀ, ਸਾਰਾ ਨਗਰ ਡਰਦਾ ਸੀ। ਤੇ ਉਹਨਾਂ ਨੇ ਇਹ ਵੀ ਨਹੀਂ ਸੋਚਿਆ ਵੀ ਇਹ ਕੁੜੀ ਇਕੱਲੀ ਹੈ ਵਿਚਾਰੀ, ਅਪਾਜ ਨੂੰ ਸਾਂਭ ਰਹੀ ਹੈ, ਇਹਦਾ ਕੌਣ ਰਖਵਾਲਾ। ਫਿਰ ਵੀ ਕੁੜੀ ਨਾ ਆਪਣੇ ਇਹਨਾਂ ਛੱਤਾਂ ਤੋਂ ਚੜ੍ਹ ਕੇ, ਇਹਨਾਂ ਤੋਂ ਡਰ ਕੇ, ਤੇ ਵਿਚਾਰੀ ਪਿਓ ਨੂੰ ਅੰਦਰ ਹੀ ਸੜਦਾ ਛੱਡ ਗਈ ਸੀਗੀ। ਤੇ ਜਾ ਕੇ ਤੇ ਹਰਿਆਣਾ 'ਚ ਉਹਨੇ ਵਿਚਾਰੀ ਨੇ 10-12 ਦਿਨ ਕੱਟੇ। ਰੋਜ਼ ਤੇਰੇ ਮੇਰੇ ਵਰਾਗੇ ਕੋਲ ਫੋਨ ਪੁੱਛੇ, ਮੇਰਾ ਪਾਪਾ ਕਿੱਦਾਂ ਹੈ, ਮੇਰਾ ਪਾਪਾ ਕਿੱਦਾਂ। ਜੀ ਕੋਈ ਪਾਪੇ ਦੀ ਵੀ ਹਾਲਾਤ ਨਹੀਂ ਦੱਸਦਾ ਸੀ, ਇੰਨੀ ਕਠਨ ਇਹਨਾਂ ਨੇ ਦਬਾਅ ਦੇ ਰੱਖਿਆ ਸੀ ਕਿ ਬੇਅੰਤ ਹੀ ਹੈ, ਦੱਸ ਨਹੀਂ ਸਕਦੇ ਅਸੀਂ। ਇਹਨਾਂ ਨੇ ਪਰੇਸ਼ਾਨ ਬਹੁਤ ਕੀਤਾ ਹੋਇਆ ਸੀ, ਇਹਨਾਂ ਔਰਤਾਂ ਨੇ ਬਹੁਤ ਤੰਗ ਕੀਤਾ ਹੋਇਆ ਸੀ ਮੇਰੀਆਂ ਬਾਲੜੀਆਂ ਨੂੰ, ਕਿਉਂਕਿ ਉਹਨਾਂ ਦੇ ਸਿਰ ਦਾ ਸਾਹ ਹੀ ਕੋਈ ਨਹੀਂ ਸੀਗਾ। ਬਹੁਤ ਮਜਬੂਰ ਸੀ ਬੱਚੀਆਂ, ਮੈਂ ਕੀ ਬਿਆਨ ਦੇਵਾਂ ਤੁਹਾਨੂੰ।
ਇਲਾਕੇ ਦਾ ਕੋਈ ਐਮਐਲਏ, ਕੋਈ ਐਮਪੀ, ਕੋਈ ਕਾਉਂਸਲਰ, ਕੋਈ ਗੁਰਦੁਆਰਾ ਕਮੇਟੀ ਦਾ ਮੈਂਬਰ ਜਿਹੜਾ ਇਲਾਕੇ ਦਾ ਤੁਹਾਡੇ ਕੋਲ ਹਾਲੇ ਤੱਕ ਆਇਆ ਹੈ ਕਿ ਅਸੀਂ ਤੁਹਾਡੀ ਬੱਚੀ ਦੇ ਨਾਲ, ਮੈਂ ਇਸ ਵਾਰ ਇਸ ਕਰਕੇ ਪੁੱਛ ਰਿਹਾ, ਇਹ ਪੰਜਾਬ ਤੋਂ ਨੌਜਵਾਨ ਆਏ ਨੇ ਜਿਹੜੇ ਸਾਡੇ ਗੁਰੂ ਕੇ ਸਿੰਘ ਨੇ, ਪੰਜਾਬ ਦੇ ਨੇ, ਦਿੱਲੀ ਦੇ ਨੇ, ਇਹ ਸਾਰੇ ਅੱਜ ਪਹੁੰਚੇ ਨੇ ਤੁਹਾਡੀ ਬੱਚੀ ਦੀ ਰਾਖੀ ਕਰਨ ਦੇ ਲਈ, ਤੁਹਾਡੇ ਪਰਿਵਾਰ ਦੀ ਰਾਖੀ ਕਰਨ ਲਈ। ਕੀ ਸਾਡੇ ਕਮੇਟੀਆਂ ਦੇ ਮੈਂਬਰ, ਕੀ ਸਾਡੇ ਸਿੱਖ ਲੀਡਰ, ਕੀ ਇਲਾਕੇ ਦਾ ਐਮਐਲਏ, ਕਾਉਂਸਲਰ ਕੋਈ ਤੁਹਾਡੇ ਕੋਲ ਪਹੁੰਚਿਆ? ਆਪ ਦੀ ਕੌਮ ਦਾ ਕੋਈ ਵੀ ਨਹੀਂ ਪਹੁੰਚਿਆ ਸੀ। ਉਸ ਟਾਈਮ ਆਏ ਸੀ ਜਿਸ ਟਾਈਮ ਇਹ ਕਾਂਡ ਹੋਇਆ ਸੀ, ਉਸ ਟਾਈਮ ਆਪਣੇ ਪਿੰਡਾਂ ਦੀ ਪੰਚਾਇਤ ਆਈ ਸੀਗੀ। ਉਹਨਾਂ ਨੇ ਬਹੁਤ ਹੌਸਲਾ ਅਫਜ਼ਾਈ ਕੀਤੀ ਹੈ। ਜਿਵੇਂ ਪਿੰਡਾਂ ਦੇ ਸਰਪੰਚ, ਮੈਂਬਰ ਜੋ ਵੀ ਸੀਗੇ, ਉਹ ਸਾਰੇ ਪਿੰਡਾਂ ਦੇ ਆਏ ਸੀ, ਜਿਹੜੇ ਸਾਡੇ ਪਿੰਡ ਲਾਗੇ ਲੱਗਦੇ ਸੀ ਆਪਣੀ ਕੌਮ ਦੇ, ਸਾਰੇ ਉਹ ਇੰਨਾ ਕਹਿ ਕੇ ਗਏ ਸੀ। ਥਾਣੇ 'ਚ ਵੀ ਜਾ ਕੇ ਆਏ ਹੈ, ਉਹਨਾਂ ਨੇ ਵੀ ਬੜਾ ਸਹਿਯੋਗ ਦਿੱਤਾ ਵੀ ਜਿੰਨਾ ਵੀ ਸਖਤ ਇਹਨਾਂ ਨੂੰ ਦੰਡ ਮਿਲੇ, ਇੰਨਾ ਮਿਲਣਾ ਚਾਹੀਦਾ। ਉਹਨਾਂ ਨੇ ਇੰਨੀ ਕਿਹਾ ਸੀ ਸਾਰੇ। ਮਾਤਾ ਜੀ ਦੀ ਅੱਖਾਂ ਦੇ ਹੰਝੂ ਤੁਸੀਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੈਗੇ ਹੋ ਕਿ ਉਹ ਨਜ਼ਾਰਾ, ਉਹ ਦ੍ਰਿਸ਼ ਕਿਹੋ ਜਿਹਾ ਹੋਏਗਾ ਕਿ ਜਦੋਂ ਇਹਨਾਂ ਦੀ ਬੱਚੀਆਂ ਦੀ ਇੱਜ਼ਤ ਲੁੱਟਣ ਦੇ ਲਈ ਉਹਨਾਂ ਦੇ ਕੱਪੜੇ ਤਾਰੋ ਤਾਰ ਕੀਤੇ ਜਾ ਰਹੇ ਸਨ, ਕੇਸ ਕਤਲ ਕੀਤੇ ਜਾ ਰਹੇ ਸਨ, ਤੇ ਪੂਰਾ ਮੁਹੱਲਾ, ਮੈਂ ਕਹਾਂਗਾ ਇੱਕ ਵਾਰ ਅਸੀਂ ਦੁਬਾਰਾ ਦਿਖਾਈਏ ਕਿਉਂਕਿ ਕਈ ਮੁਹੱਲੇ ਵਾਲੇ ਇਸ ਵੇਲੇ ਦੇਖ ਰਹੇ ਨੇ, ਆਪਾਂ ਉਹ ਵੀ ਤੁਹਾਨੂੰ ਦਿਖਾਈਏ। ਉੱਥੇ ਪੇੜਾਂ ਦੇ ਕੋਲ ਜਿਹੜੇ ਲੋਕਲ ਰਹਿਣ ਵਾਲੇ ਨੇ ਉਹ ਖੜੇ ਨੇ, ਸਾਹਮਣੇ ਵਾਲਾ ਘਰ, ਇਹ ਸਾਰੇ ਉਹ ਨੇ ਜਿਹੜਾ ਮਾਤਾ ਜੀ ਨੇ ਦੱਸਿਆ ਕਿ ਇਹ ਸਾਰੇ ਤਾੜੀਆਂ ਵਜਾ ਰਹੇ ਸਨ, ਪਲੇਟਾਂ ਵਜਾ ਰਹੇ ਸਨ ਔਰ ਨੋਟ ਵਾਰ ਰਹੇ ਸਨ। ਉਹ ਮੁਹੱਲਾ, ਆਪਾਂ ਧਰਮ ਦੀ ਗੱਲ ਨਹੀਂ ਕਰਦੇ ਕਿਉਂਕਿ ਇੱਥੇ ਅਸੀਂ ਮਨੁੱਖਤਾ ਦੀ ਜਿਹੜਾ ਘਾਣ ਹੋਇਆ, ਅਸੀਂ ਉਸ ਚੀਜ਼ ਨੂੰ ਤੁਹਾਨੂੰ ਦਿਖਾ ਰਹੇ ਹੈਗੇ ਹਾਂ, ਉਸ ਪਰਿਵਾਰ ਦੇ ਨਾਲ ਹੈਗੇ ਹਾਂ। ਤੇ ਨਾਲੇ ਨਾਲ ਜਿਹੜੇ ਥੱਲੇ ਜਿਹੜੀਆਂ ਸਾਡੀਆਂ ਨੀਲੀਆਂ ਫੌਜਾਂ ਹੈਗੀਆਂ ਨੇ, ਸਾਡੇ ਨਿਹੰਗ ਸਿੰਘ ਹੈਗੇ ਨੇ ਜਿਹੜੇ ਤਿਆਰ ਬਰ ਤਿਆਰ ਖਲੋਤੇ ਨੇ ਕਿ ਅਗਰ ਕੋਈ ਵੀ ਇਸ ਪਰਿਵਾਰ ਦੇ ਵੱਲ ਟੇਢੀ ਵੀ ਅੱਖ ਰੱਖੇਗਾ ਤਾਂ ਉਹਦਾ ਗਾਟਾ ਵੱਧ ਦਿੱਤਾ ਜਾਏਗਾ। ਰਵਾਇਤੀ ਜਿਹੜੇ ਸਾਡੇ ਅਸੂਲ ਨੇ ਸਿੱਖੀ, ਉਸ ਹਿਸਾਬ ਨਾਲ ਸਜ਼ਾ ਦਿੱਤੀ ਜਾਏਗੀ। ਮਗਰ ਕੀ ਸਾਡੀਆਂ ਪੰਥਕ ਜ਼ਿੰਮੇਵਾਰੀਆਂ ਕੀ ਕਹਿੰਦੀਆਂ ਨੇ? ਅੱਜ ਸਾਡੀਆਂ ਫੌਜਾਂ ਇੱਥੇ ਪਹੁੰਚੀਆਂ ਨੇ, ਅਗਰ ਸਾਡੇ ਲੀਡਰ ਕਿੱਥੇ ਨੇ? ਮਤਲਬ ਗੁਰਦੁਆਰੇ ਵੱਲੋਂ ਕਿਸੇ ਗੁਰਦੁਆਰੇ ਤੋਂ, ਚਾਹੇ ਲੋਕਲ ਗੁਰਦੁਆਰਾ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਕੋਈ ਸਿੱਖ, ਕੋਈ ਪੱਗ ਵਾਲਾ ਹਾਲੇ ਤੱਕ ਤੁਹਾਡੇ ਕੋਲ ਆਇਆ? ਨਹੀਂ ਜੀ, ਤੁਹਾਡੇ ਤੋਂ ਇਲਾਵਾ ਕੋਈ ਨਹੀਂ ਆਇਆ। ਅੱਜ ਤੁਸੀਂ ਆਏ ਹੋ ਸਾਡੇ ਨਾਲ, ਤਾਂ ਹੋਰ ਕੋਈ ਨਹੀਂ ਆਇਆ ਹਜੇ। ਇੱਥੇ ਕੋਈ ਵੀ ਨਹੀਂ ਆਇਆ ਹਜੇ। ਮਾਤਾ ਜੀ ਦੇ ਆਪਾਂ ਤੁਹਾਨੂੰ ਹੰਝੂ ਦਿਖਾਈਏ, ਹਾਲਾਂਕਿ ਮੈਨੂੰ ਬੜੇ ਸ਼ਰਮ ਨਾਲ ਕਹਿਣਾ ਪੈਂਦਾ, ਅਸੀਂ ਮੀਡੀਆ 'ਚ ਔਰ ਅਸੀਂ ਮਾਤਾ ਜੀ ਦੀ ਦਰਦ ਨੂੰ ਦਿਖਾ ਰਹੇ ਹਾਂ। ਕੋਈ ਪੱਗ ਵਾਲਾ ਇਹਨਾਂ ਕੋਲ ਹਾਲੇ ਤੱਕ ਨਹੀਂ ਪਹੁੰਚਿਆ। ਦੀਪ ਸਿੰਘ ਜੀ, ਮੈਂ ਤੁਹਾਨੂੰ ਕਹਾਂਗਾ ਤੁਸੀਂ ਜ਼ਰੂਰ ਆਓ ਇੱਥੇ। ਵਿਚਾਰ ਅੱਜ ਵੀ ਚੱਲ ਰਹੇ ਸਨ ਕਿ ਵੀ ਨਿਹੰਗ ਫੌਜਾਂ ਪਹੁੰਚਣ ਨਾ ਪਹੁੰਚਣ। ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਾਂਗਾ, ਅੱਜ ਤੁਸੀਂ ਪਹੁੰਚੇ ਹੋ। ਔਨ ਰਿਕਾਰਡ ਹਾਲੇ ਤੱਕ ਕੋਈ, ਚਾਹੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਚਾਹੇ ਆਪੋਜੀਸ਼ਨ ਦਾ ਕੋਈ ਮੈਂਬਰ ਹੈ ਸਾਡਾ, ਮੈਂ ਅਲਫਾਜ਼ ਨਹੀਂ ਵਰਤਣਾ ਚਾਹੁੰਦਾ ਕਿਉਂਕਿ ਮੇਰੀਆਂ ਸੀਮਾਵਾਂ ਮੈਨੂੰ ਰੋਕ ਰਹੀਆਂ ਨੇ ਅਲਫਾਜ਼ ਵਰਤਣ ਦੀ। ਕੌਮ ਦੇ ਪੈਸੇ ਤੇ ਦਸਵੰਧ ਤੇ ਗੋਲਕ ਤੇ ਪੱਲਣ ਵਾਲੇ ਕੋਈ ਵੀ ਅੱਜ ਇੱਥੇ ਨਹੀਂ ਪਹੁੰਚੇ। ਫੌਜਾਂ ਪਹੁੰਚੀਆਂ ਨੇ, ਕੁਝ ਹੋਰ ਜਿਹੜੇ ਦਿੱਲੀ ਦੀ ਸੰਗਤਾਂ ਨੇ, ਰਵਿੰਦਰ ਸਿੰਘ ਹੋਰੀ ਨੇ, ਭੈਣ ਜੀ ਨੇ ਸਾਡੇ ਨਾਲ ਜੁੜੇ ਨੇ। ਕਿ ਸਾਡੇ ਸਿੱਖਾਂ ਦੇ ਲੀਡਰਾਂ, ਖਾਸ ਕਰਕੇ ਮੈਂ ਲੀਡਰ ਇੰਨੇ ਜ਼ਮੀਰ ਮਾਰ ਗਏ ਹੈਗੇ ਨੇ। ਅੱਜ ਪਰਿਵਾਰ ਰੋ ਰਿਹਾ ਤੇ ਉਹ ਕਹਿ ਰਿਹਾ ਕਿ ਤੁਸੀਂ ਆਏ ਹੋ ਪਹਿਲੇ, ਜਿਨ੍ਹਾਂ ਨੇ ਕੌਮ ਦੇ ਵੱਲੋਂ ਸਾਡੇ ਨਾਲ ਗੱਲ ਕੀਤੀ ਹੈ। ਮਰ ਗਏ ਜ਼ਮੀਰ ਸਾਰੇ ਲੀਡਰਾਂ ਦੇ। ਬਾਣੀ ਦਾ ਫਰਮਾਨ ਹੈ ਕਿ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਆ। ਇਹ ਕਾਂਡੇ ਕੱਚੇ ਆ ਸਿਰਫ ਤੇ ਮੈਂ ਤੁਹਾਡੇ ਕੋਲ ਸਵਾਲ ਦਾ ਜਵਾਬ ਲਾਂਗਾ। ਮਾਤਾ ਜੀ ਕੁਝ ਕਹਿਣਾ ਚਾਹੁੰਦੀ? ਜੀ ਮਾਤਾ ਜੀ। ਹਾਂਜੀ, ਜੇ ਪਹਿਲੇ ਦਿਨ ਜੋ ਆਏ ਸੀਗੇ ਅਨਿਲ ਜੀ ਹੈ, ਉਹ ਕੋਈ ਇੱਥੇ ਦੇ ਜਾਣਦੀ ਮੈਂ। ਇੱਕ ਅਨਿਲ ਜੀ ਆਏ ਸੀ, ਉਹ ਦੇ ਕੇ ਗਏ ਸੀ ਇਹਨਾਂ ਬੱਚੀ ਨੂੰ ਲੱਖ ਰੁਪਈਆ। ਦੂਜੇ ਦਿਨ ਇੱਕ ਕੋਈ ਆਇਆ ਸੀ ਜੀ, ਉਹ ਦੇ ਗਿਆ 8,000। ਇੱਕ ਨੇ ਦਿੱਤੇ ਸੀ 5,000 ਕੰਡੀਸ਼ਨ ਦੇਖ ਕੇ ਬਾਅਦ 'ਚ। ਤੇ ਆਪਣੇ CFO ਹੈ ਜਿਹੜੇ, ਉਹਨਾਂ ਨੇ ਜੀ ਦਿੱਤਾ ਸੀ ਇਹਨਾਂ ਨੂੰ ਕੋਈ ਰਾਸ਼ਨ ਰੂਸ਼ਨ ਪਰਸੋਂ ਪਵਾਇਆ। ਕੋਈ ਵਿਚਾਰੀ ਦਾ ਬੱਚੀ ਦਾ ਆਟੋ ਖਰਾਬ ਪਿਆ ਸੀਗਾ, ਕੰਮ ਨਹੀਂ ਸੀ ਕੋਈ ਵੀ। ਇਹ ਤੇ 6-7 ਸਾਲਾਂ ਤੋਂ ਮੰਜੇ ਤੇ ਪਿਆ ਹੈ। ਘਰ ਵਾਲਾ ਮੇਰੀ ਕੁੜੀ ਦੇ, ਇਹ ਤੇ ਮੰਜੇ ਤੇ ਪਿਆ ਸੀਗਾ, ਕੋਈ ਜੁਗਾੜ ਨਹੀਂ ਸੀ। ਵਿਚਾਰੀ ਉਹ ਚਲਾਉਂਦੀ ਸੀ ਗੱਡੀ, ਕਿਰਾਏ ਤੇ ਚੱਲਦੀ ਸੀ ਆਟੋ, ਉਹ ਟੁੱਟ ਗਿਆ ਸੀਗਾ ਜੀ। ਫਿਰ ਵਿਚਾਰੀ ਔਖੀ ਸੌਖੀ ਕਿਸੇ ਕੋਲ ਵਿਆਜ ਤੇ ਲੈ ਕੇ ਰੁਪਈਏ ਤੇ ਐਵੇਂ ਇਹਦੇ ਡਾਈਪਰ ਲਿਆਉਂਦੀ ਸੀ। ਉਹ ਤੇ ਡਾਈਪਰ ਤੇ ਹੈ ਹੁਣ, ਤੇ ਲੈਟਰਿੰਗ ਬਾਥਰੂਮ ਦਾ ਵੀ ਨਹੀਂ ਪਤਾ ਵੀ ਮੇਰਾ ਕਦੋਂ ਆ ਰਿਹਾ ਕਦੋਂ ਜਾ ਰਿਹਾ। ਬੱਚੀ ਸ਼ਾਮ ਕਰਦੀ ਹੈ, ਪਹਿਲਾਂ ਮੇਰੀ ਕੁੜੀ ਕਰਦੀ ਸੀ, ਫਿਰ ਬੱਚੀ ਕਰਦੀ ਹੈ, ਹੁਣ ਮੇਰੀ ਛੋਟੀ ਬਾਲੜੀ ਕਰਦੀ ਹੈ। ਉਹ 18 ਸਾਲਾਂ ਦੀ ਹੈ, ਉਹ ਸਾਂਭਦੀ ਹੈ। 9ਵੀਂ ਕਲਾਸ 'ਚ ਪੜ੍ਹਦੀ ਸੀ, ਉਹਨੇ ਪੜ੍ਹਾਈ ਛੱਡਤੀ। ਮੇਰੇ ਪਾਪੇ ਨੂੰ ਕੌਣ ਸਾਂਭੂਗਾ? ਉਹਨੇ ਪੜ੍ਹਾਈ ਛੱਡਤੀ, ਉਹ ਆਪਣੇ ਪਾਪੇ ਨੂੰ ਸਾਂਭਦੀ ਹੈ। ਮਤਲਬ ਕੌਮ ਅੱਜ ਖਲੋਤੀ ਤੁਹਾਡੇ ਨਾਲ। ਹੋਰ ਘੱਟ ਲੀਡਰਾਂ ਦੀ ਅਸੀਂ ਗੱਲ ਨਹੀਂ ਕਰਦੇ, ਲੀਡਰਾਂ ਨੇ ਤੇ ਹਮੇਸ਼ਾ ਕਦੀ ਕਿਸੇ ਦਾ ਸਾਥ ਨਹੀਂ ਦਿੱਤਾ। ਜਿਹੜੀ ਫੌਜਾਂ ਹੈਗੀਆਂ ਨੇ, ਸਾਡੇ ਨਿਹੰਗ ਸਿੰਘ ਨੇ, ਉਹ ਤੁਹਾਡੇ ਨਾਲ ਖਲੋਤੇ ਨੇ। ਦੀਪ ਸਿੰਘ ਜੀ, ਜਿਹੜੇ ਸਵਾਲ ਅਸੀਂ ਉੱਥੇ ਕਿ ਮਰ ਗਏ ਜ਼ਮੀਰ ਸਾਡੇ ਲੀਡਰਾਂ ਦੇ। इन्हों का तो हाल है। भाई चोपा सिंह जी का रैतनामा है ना, ऊपर से सीख है भीतर से ध्रुव है, सो नरक बीज जाएंगे। इन्हों अपनी कुर्सियों के अलावा कुछ नज़र ही नहीं आ रहा यार। वोट क्यों देंगे ने? वोट सिर्फ तो सिर्फ एक दारू करके, एक अपनी निजी लालसा करके वोटा दे रहे हैं। कित्थे है प्रबंधक कमेटियां, कित्थे है सारी चीज़ां? जमीर असी SGPC नहीं गलत कह रहे, असी अकाल तख्त नूं गलत नहीं कह रहे, असी
ਸ਼੍ਰੋਮਣੀ ਕਮੇਟੀ ਨੂੰ ਗਲਤ ਨਹੀਂ ਕਹਿ ਰਹੇ, ਸਾਡੀ ਸੰਸਥਾ ਸਰਮੋਰ ਨੇ, ਆਪਾਂ ਮੱਥਾ ਟੇਕਦੇ ਆ ਉਹਨਾਂ ਨੂੰ, ਉਹਨਾਂ ਦੇ ਹੁਕਮਾਂ 'ਚ ਪਹਿਰਾ ਦਿੰਦੇ ਆ, ਬਟ ਉਹ ਆਪਣੀ ਜ਼ਿੰਮੇਵਾਰੀ ਨਹੀਂ ਸਮਝ ਰਹੇ। ਜੇ ਉਹ ਆਪਣੀ ਜ਼ਿੰਮੇਵਾਰੀ ਆ ਸਮਝਣ ਤਾਂ ਸਾਨੂੰ ਕਿੱਥੇ ਆਉਣ ਦੀ ਲੋੜ ਕੀ ਹੈ? ਕਿਉਂ ਨਿਹੰਗ ਸਿੰਘ ਜਥੇਬੰਦੀਆਂ, ਕਿਉਂ ਟਕਸਾਲਾਂ, ਕਿਉਂ ਆਪਣੇ ਨੌਜਵਾਨ ਅੱਗੇ ਆ ਰਹੇ ਨੇ? ਇਹਨਾਂ ਦਾ ਤਾਂ ਕੱਖ ਜਾਂਦਾ ਨਹੀਂ ਹੈਗਾ। ਇਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਜਿਸ ਦਿਨ ਇਹ ਕਾਰਜ ਹੋਏ ਸੀ, ਭਾਵੇਂ ਇਹ ਸਿੱਖ ਹੈ ਜੋ ਮਰਜ਼ੀ, ਉਸੇ ਟਾਈਮ ਇਹਨਾਂ ਦਾ ਧਰਮ ਪ੍ਰਚਾਰ ਕਮੇਟੀ ਦਾ ਉਸੇ ਟਾਈਮ ਇੰਟਰਵਿਊ ਆਉਣਾ ਚਾਹੀਦਾ ਸੀ ਕਿ ਇਹ ਗਲਤ ਹੋਇਆ। ਇਹਨਾਂ ਨੇ ਹਾਂ ਦਾ ਨਾਰਾ ਨਹੀਂ ਮਾਰਿਆ। ਇਹਨਾਂ ਦੀ ਜ਼ਮੀਰਾਂ ਇੰਨੇ ਤੱਕ ਮਾਰ ਚੁੱਕੀਆਂ ਨੇ, ਇਹਨਾਂ ਨੇ ਹਾਂ ਦਾ ਨਾਰਾ ਨਹੀਂ ਮਾਰਿਆ। ਪਤਾ ਨਹੀਂ ਕਿਸ ਤਰੀਕੇ ਦਾ ਦੱਬੂ ਸੋਚ ਇਹਨਾਂ ਦੀ ਹੈਗੀ ਹੈ ਜਿਹੜੀ ਹੈਵੀ ਹੋਈ ਪਈ ਹੈ। ਕੌਣ ਇਹਨਾਂ ਨੂੰ ਆਪਰੇਟ ਕਰ ਰਿਹਾ, ਉਹ ਸੰਗਤ ਜਾਣਦੀ ਹੈਗੀ ਹੈ ਕਿੱਥੋਂ ਇਹ ਆਪਰੇਟ ਹੋ ਰਹੇ ਨੇ, ਕੀ ਗੱਲ ਹੈ। ਆਪਾਂ ਸੰਸਥਾ ਨੂੰ ਅੱਜ ਵੀ ਮੈਂ ਕਹਿ ਰਿਹਾ, ਮੈਂ ਮਾੜਾ ਨਹੀਂ ਕਹਿ ਰਿਹਾ, ਸੰਸਥਾ ਦੇ ਵਿੱਚ ਬੈਠੇ ਹੋਏ ਨੁਮਾਇੰਦੇ ਜਿਹੜੇ ਨੇ ਉਹ ਸਾਡੇ ਅਸੀਂ ਗਲਤ ਚੁਣੇ ਗਏ ਨੇ। ਮੈਂ ਤੇ ਯੂਥ ਨੂੰ ਇਹ ਗੱਲ ਕਹਿੰਦਾ ਕਿ ਯਾਰ ਯੂਥ ਆਪਣਾ ਜ਼ਿੰਮੇਵਾਰੀ ਸਮਝਣ, ਘਰ-ਬਾਰ ਵੀ ਜ਼ਰੂਰੀ ਹੈ, ਪਰ ਆਪਣੀ ਬਣਦੀ ਜ਼ਿੰਮੇਵਾਰੀ ਜੇ ਬਣਦੀ ਹੈਗੀ ਉਹ ਸੇਵਾਵਾਂ ਜਿਹੜੀ ਬਣਦੀ ਉਹ ਕਰੋ। ਘੱਟੋ ਘੱਟ ਗਲਤ ਨੂੰ ਗਲਤ ਤੇ ਕਹੋ, ਤੇ ਸਹੀ ਨੂੰ ਸਹੀ ਤੇ ਕਹੋ, ਠੀਕ ਹੈ। ਆਪਾਂ ਇਹ ਬੇਨਤੀ ਕਰਾਂਗੇ, ਹਜੇ ਵੀ ਉਹਨਾਂ ਦਾ ਕੱਖ ਨਹੀਂ ਵਿਗੜਿਆ, ਹਜੇ ਵੀ ਆਪਣੇ ਆ ਕੇ ਜ਼ਿੰਮੇਵਾਰੀਆਂ ਸਮਝਣ, ਠੀਕ ਹੈ। ਕੇਸ ਲੜਨ, ਬਕਾਇਦਾ ਅਸੀਂ ਵੀ ਲੜਾਂਗੇ, ਅਸੀਂ ਵੀ ਆਪਣੀ ਟੀਮ ਬਣਾ ਰਹੇ ਹਾਂ। ਹੋਰ ਵੀ ਜਿਹੜੇ ਸਿੱਖ ਸੰਸਥਾਵਾਂ ਨੇ ਉਹ ਵੀ ਲੜ ਰਹੀਆਂ ਨੇ ਕੇਸ, ਪੂਰਾ ਆਪਾਂ ਪੈਰਵਾਈ ਕਰਾਂਗੇ। ਤੇ ਆਪਾਂ ਮਾਤਾ ਜੀ ਨੂੰ ਇਹ ਗੱਲ ਗਰੰਟੀ ਕਰਨਾ ਕਿ ਹੋਰ ਕੋਈ ਅਪਡੇਟ ਲਵੇ ਨਾ ਲਵੇ, ਪਰ ਮੈਂ ਔਨ ਰਿਕਾਰਡ ਇਹ ਗੱਲ ਕਹਿ ਰਿਹਾ, ਇਸ ਪਰਿਵਾਰ ਦੇ ਨਾਲ ਮੈਂ ਰਾਬਤਾ ਕਾਇਮ ਕਰਦਾ ਰਵਾਂਗਾ, ਸਮੇਂ ਦੇ ਵਿੱਚ ਅਪਡੇਟ ਦਿੰਦਾ ਰਵਾਂਗਾ ਕਿੱਥੇ ਹੋਇਆ, ਕੀ ਗੱਲ ਹੋਈ ਹੈ। ਗੁਰੂ ਸਾਹਿਬ ਕਿਰਪਾ ਕਰਨ, ਬਲ ਬਖਸ਼ਣ, ਤੇ ਅਸੀਂ ਅੱਗੇ ਦੀ ਜਿਹੜੀ ਵੀ ਕਾਰਵਾਈ ਹੈ, ਬਾਹਰ ਸਿੰਘ ਬੈਠੇ ਨੇ, ਆਪਾਂ ਉਹਨਾਂ ਨਾਲ ਗੱਲ ਕਰਕੇ ਫਿਰ ਆਪਾਂ ਅੱਗੇ ਤੋਰਦੇ ਹਾਂ। ਬਿਲਕੁਲ ਸੰਗਤ ਜੀ, ਜਿਸ ਤਰੀਕੇ ਨਾਲ ਦੀਪ ਸਿੰਘ ਨੇ ਆਪਣਾ ਫਰਜ਼ ਨਿਭਾਇਆ, ਰਵਿੰਦਰ ਸਿੰਘ ਸਾਡੇ ਰਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੇਰੇ ਕੋਲ ਤਾਂ ਸ਼ਾਇਦ ਸਵਾਲ ਹੀ ਮੁੱਕ ਗਏ ਨੇ, ਜੋ ਮਾਤਾ ਜੀ ਦੇ ਦਰਦ ਔਰ ਦੀਪ ਸਿੰਘ ਹੋਰਾਂ ਨੇ ਜੋ ਉਲੇਖ ਕੀਤਾ ਹੈਗਾ। ਕਿੱਥੇ ਨੇ ਸਾਡੇ ਲੀਡਰ ਜਿਹੜੇ ਸਾਡੇ ਹੀ ਵੋਟਾਂ ਦੇ ਨਾਲ ਕਾਬਜ਼ ਤੇ ਹੋ ਜਾਂਦੇ ਨੇ, ਮਗਰ ਜਿੱਥੇ ਜ਼ਰੂਰਤ ਪੈਂਦੀ ਹੈ ਗਰਾਊਂਡ ਜ਼ੀਰੋ ਦੇ ਉੱਤੇ, ਮੌਕੇ ਦੇ ਉੱਤੇ ਆਪਣਾ ਪੰਥਕ ਫਰਜ਼ ਨਿਭਾਉਣ ਦੇ ਲਈ ਸਾਰੇ ਨਦਾਰਦ ਹੋ ਜਾਂਦੇ। ਵੀਰ ਜੀ, ਜੋ ਵੀਡੀਓ ਵਾਇਰਲ ਹੋਈ, ਜੋ ਵੀਡੀਓ 'ਚ ਦੇਖਿਆ, ਜੋ ਇਹ ਇਨਸਾਨੀਅਤ ਦੇ ਵਿੱਚ, ਜੋ ਇਹ ਨੰਗਾ ਨਾਚ ਇਨਸਾਨੀਅਤ ਦੇ ਸ਼ਰਮਸਾਰ ਜਿਹੜਾ ਦਿੱਲੀ ਦੇ ਵਿੱਚ ਕਸਤੂਰਬਾ ਨਗਰ ਇਲਾਕੇ 'ਚ ਹੋਇਆ ਹੈ, ਇਸ ਤੋਂ ਜ਼ਿਆਦਾ ਇਨਸਾਨੀਅਤ ਮੈਂ ਕਹਿ ਰਿਹਾ ਹੋਰ ਕੋਈ ਮਾਰ ਨਹੀਂ ਸਕਦੀ। ਆਪਣਾ ਕਿ ਆਪਣਾ ਇੱਥੇ ਦੇ ਲੋਕ ਕਿਸ ਤਰ੍ਹਾਂ ਦੇ ਨੇ ਕਿ ਜਿਹੜਾ ਕੋਈ ਅੱਗੇ ਮਤਲਬ ਕਿ ਵੱਧ ਕੇ ਇਹਨਾਂ ਦੀ ਮਦਦ ਵਾਸਤੇ ਨਹੀਂ ਆਇਆ। ਔਰ ਇਹਦੇ ਅੰਦਰ ਮੈਂ ਸਭ ਤੋਂ ਵੱਡਾ ਕਸੂਰਵਾਰ ਪ੍ਰਸ਼ਾਸਨ ਨੂੰ ਠਹਿਰਾਵਾਂਗਾ, ਕਿਉਂਕਿ ਜਦੋਂ ਤੱਕ ਇਹ ਇਲਾਕਿਆਂ ਦੇ ਵਿੱਚ ਇਹ ਨਸ਼ੇ ਦੇ ਕਾਰੋਬਾਰ ਜਿਹੜੇ ਅਵੈਧ ਨਿਰਮਾਣ ਦੇ ਜਿਹੜੇ ਸ਼ਰਾਬ ਦਾ ਕਾਰੋਬਾਰ, ਨਸ਼ੇ ਦਾ ਕਾਰੋਬਾਰ, ਇਹ ਚੱਲਦੇ ਰਹਿਣਗੇ। ਇਹ ਨਾ ਲੋਕਾਂ ਨੂੰ ਬੜਾਵਾ ਮਿਲਦਾ ਵੇ ਉਸ ਚੀਜ਼ ਦੇ ਨਾਲ। ਇਹ ਜਦੋਂ ਨਜਾਇਜ਼ ਪੈਸਾ ਆਉਂਦਾ ਹੈ ਨਾ, ਤੇ ਤਦ ਇਹੋ ਜਿਹੇ ਕੰਮ ਹੁੰਦੇ ਨੇ। ਇਹ ਜਦੋਂ ਪ੍ਰਸ਼ਾਸਨ ਇਹਨਾਂ ਉੱਤੇ ਠੱਲ ਪਾਏ, ਇਹਨਾਂ ਦੇ ਉੱਤੇ ਐਸੀ ਸਖਤ ਸਜ਼ਾਵਾਂ ਲੱਗਣੀਆਂ ਚਾਹੀਦੀਆਂ ਨੇ। ਹੁਣ ਜੋ ਇਸ ਬੱਚੀ ਦੇ ਨਾਲ ਦਰਦਨਾਕ ਹਾਦਸਾ ਹੋਇਆ, ਉਹ ਮਤਲਬ ਕਿ ਮੈਂ ਕਹਿ ਰਿਹਾ ਕਿ ਦੇਖਿਆ ਨਹੀਂ ਜਾਂਦਾ ਆਪਣਾ ਵੀਡੀਓ ਦੇ ਵਿੱਚ, ਜਿਹਦੇ ਨਾਲ ਵਾਪਰੀ ਹੈ ਉਹ ਵਾਹਿਗੁਰੂ ਹੀ ਜਾਣਦਾ ਕਿ ਉਹਨੇ ਕਿੰਨੀ ਤਸ਼ੱਦਦ ਆਪਣੇ ਉੱਤੇ ਸਹੀ ਹੋਣੀ ਹੈ। ਤੇ ਮਹਾਰਾਜ ਆਪਣਾ ਉਹਦੇ 'ਤੇ ਕਿਰਪਾ ਕਰਨ, ਬੱਚੀ ਨੂੰ ਬਲ ਬਖਸ਼ਣ। ਤੇ ਆਪਣਾ ਇਹ ਜਿਹੜਾ ਸਾਰਾ ਸਿਸਟਮ ਇਹਨਾਂ ਦੇ ਇਲਾਕੇ ਦੇ ਵਿੱਚ ਮੈਂ ਆ ਕੇ ਹੁਣ ਮਾਹੌਲ ਦੇਖਿਆ ਹੋਇਆ, ਜਦ ਤੁਸੀਂ ਵੀ ਆਪਣਾ ਦੇਖ ਰਹੇ ਹੋ, ਇੱਥੇ ਜਿੰਨੇ ਵੀ ਬੰਦੇ ਤਾਲੀਆਂ ਵਜਾ ਰਹੇ ਸੀ, ਕੋਈ ਕੁਝ ਕਰ ਰਿਹਾ ਸੀਗਾ, ਇਹਨਾਂ ਨੂੰ ਡੁੱਬ ਕੇ ਸ਼ਰਮ ਦੇ ਨਾਲ ਮਰ ਜਾਣਾ ਚਾਹੀਦਾ ਹੈ। ਕਿਉਂਕਿ ਇਹਨਾਂ ਨੂੰ ਸੋਚਣਾ ਚਾਹੀਦਾ ਕਿ ਇਹਨਾਂ ਦੇ ਘਰ ਵੀ ਬੱਚੇ ਨੇ, ਧੀਆਂ ਭੈਣਾਂ ਨੇ। ਅੱਜ ਧੀਆਂ ਭੈਣਾਂ ਦੀ ਤੁਸੀਂ ਅਗਰ ਇਹ ਇੱਜ਼ਤ ਨਹੀਂ ਕਰੋਗੇ, ਰਾਖੀ ਨਹੀਂ ਕਰੋਗੇ, ਤੇ ਅੱਗੇ ਕਿਸ ਤਰ੍ਹਾਂ ਕੰਮ ਚੱਲੇਗਾ। ਰਹੀ ਗੱਲ ਆਪਣੇ ਆਗੂਆਂ ਦੀ, ਆਪਣੀ ਕਮੇਟੀਆਂ ਦੀ, ਰਵਿੰਦਰ ਸਿੰਘ ਜੀ ਆਪਾਂ ਮਾਫੀ ਚਾਹੁੰਦੇ ਹਾਂ, ਗੱਲ ਨੂੰ ਰੋਕ ਰਹੇ ਹੈਗੇ ਜੀ। ਇਹ ਬੱਚਾ ਹੈਗਾ ਜੀ ਤੁਹਾਡੀ ਬੇਟੀ ਦਾ? ਇਹ ਬੱਚਾ ਹੈ ਮੇਰੀ ਦੋਤੀ ਦਾ, ਇਹ ਬੱਚਾ ਹੈ। ਕਿੰਨੇ ਸਾਲ ਉਮਰ ਹੈ ਜੀ? ਇਹ ਤੀਜੇ ਸਾਲ 'ਚ ਲੱਗਾ ਹੈ, 3 ਸਾਲ ਪੌਣੇ 3 ਸਾਲ ਦਾ ਹੋ ਗਿਆ। ਹਾਂਜੀ ਹਾਂਜੀ, ਇਹਨਾਂ ਬੱਚਾ ਬਾਲੜੀ ਨੇ ਬੜੀ ਮੁਸ਼ਕਲ ਨਾਲ ਬਚਾਇਆ, ਖੋ ਕੇ ਉਹਨਾਂ ਕੋਲੋਂ ਰਕਸ਼ੇ ਤੇ ਬਿਠਾ ਕੇ ਲਈਆਂ, ਵਿੱਚੇ ਉਹਨੂੰ ਕੁੜੀ ਨੂੰ ਬਿਠਾ ਲਈ, ਛੋਟੀ ਦੋਤੀ ਨੂੰ। ਦੋਤੀ ਨੇ ਬੱਚੇ ਨੂੰ ਕਾਬੂ ਕੀਤਾ, ਕਹਿੰਦੀਆਂ ਲਿਆ ਇਹਨੂੰ, ਐਵੇਂ ਕਰੀਏ ਜੇ ਉਹ ਕਰੀਏ, ਐ ਕਰੀਏ। ਬੱਚੇ ਨੂੰ ਵੀ ਮਾਰਨ ਵਾਸਤੇ ਤਿਆਰ ਸੀਗੇ ਜੀ। ਇਹ ਤੇ ਬਹੁਤ ਹਿੰਮਤ ਕੀਤੀ ਬੱਚੀ ਨੇ, ਆ ਕੇ ਇੱਥੇ ਵੜ ਗਈ, ਨੱਠ ਕੇ ਕੁੰਡਾ ਲਾ ਲਿਆ ਅੰਦਰ ਦਾ, ਮਸਾਂ ਹੀ ਬੱਚਾ ਵੀ ਬਚਾਇਆ। ਬਿਲਕੁਲ ਸੰਗਤ ਜੀ, ਤੋਂ ਦਰਦ ਉਹ ਤੁਸੀਂ ਤਕਲੀਫ ਆਪਾਂ ਇੱਕ ਵਾਰ ਦਿਖਾਈਏ ਜਿਹੜੀ ਇਸ ਵੇਲੇ ਮੈਂ ਤੁਹਾਨੂੰ ਇੱਕ ਵਾਰ ਦਿਖਾਉਣਾ ਚਾਹਾਂਗਾ। ਦੁਬਾਰਾ ਫੋਰਸ ਲੱਗੀ ਹੋਈ ਹੈ, ਇਸ ਤੋਂ ਅੱਗੇ ਆਉਣ ਦੀ ਪਰਮਿਸ਼ਨ ਕਿਸੇ ਕੋਲ ਵੀ ਨਹੀਂ ਹੈਗੀ ਹੈ ਮੀਡੀਆ ਵੱਜੋਂ। ਔਰ ਜਿਹੜੇ ਕੁਝ 5-7 ਜਿਹੜੇ ਚਿਹਰੇ ਆਇਡੈਂਟੀਫਾਈ ਕੀਤੇ ਗਏ ਵੀ ਸਾਡੇ ਵੱਲੋਂ ਵੀ ਨਾਮਚੀਨ ਚਿਹਰੇ ਨੇ ਜਿਹੜੇ ਅੰਦਰ ਆ ਕੇ ਪਰਿਵਾਰ ਨਾਲ ਗੱਲ ਕਰਨਗੇ, ਸਿਰਫ ਉਹਨਾਂ ਨੂੰ ਪਰਮਿਸ਼ਨ ਦਿੱਤੀ ਗਈ। ਤੇ ਦੂਜੇ ਪਾਸੇ ਅਗਰ ਆਪਾਂ ਦਿਖਾਈਏ, ਇਹ ਉਹ ਚਿਹਰੇ ਨੇ ਜਿਹੜੇ ਮਜ਼ਾਕ ਕਰ ਰਹੇ ਸਨ ਉਸ ਸਿੱਖ ਬੱਚੀ ਦੀ ਪੱਤ ਲੁੱਟਣ ਵੇਲੇ, ਤਾੜੀਆਂ ਵਜਾ ਰਹੇ ਸਨ, ਪਲੇਟਾਂ ਖੜਕਾ ਰਹੇ ਸਨ। ਔਰ ਬਕਾਇਦਾ ਇੱਕ ਕਹੀਏ ਕਿ ਸਿੱਖਾਂ ਦੇ ਨਾਲ ਹੋਣ ਵਾਲੇ ਇਸ ਜ਼ੁਲਮ 84 ਦੀ ਅਗਰ ਅਸੀਂ ਗੱਲ ਕਰਦੇ ਹਾਂ, ਇੱਕ ਵਾਰ ਜਦੋਂ ਦੁਬਾਰਾ ਇਸੇ ਮੁਹੱਲੇ ਦੇ ਅੰਦਰ 84 ਵਾਪਰੀ ਜਾ ਰਹੀ ਸੀ, ਤੇ ਪੂਰਾ ਦਾ ਪੂਰਾ ਜਿਹੜਾ ਮੁਹੱਲਾ ਸੀ ਉਹ ਉਹਨਾਂ ਦੇ ਹੱਕ ਦੇ ਅੰਦਰ
ਤਾੜੀਆਂ ਵਜਾ ਰਿਹਾ ਸੀ। ਹੋਣਾ ਤਾਂ ਇਹ ਚਾਹਦਾ ਸੀ ਕਿ ਇਨਸਾਨੀਅਤ ਦੇ ਪੱਖੋਂ ਇਹਨਾਂ ਦੀ ਰਾਖੀ ਕੀਤੀ ਜਾਂਦੀ, ਮਗਰ ਸ਼ਾਇਦ ਜਸ਼ਨ ਮਨਾਇਆ ਜਾ ਰਿਹਾ ਸੀ। TV 84 ਐਕਸਕਲੂਸਿਵ ਤੌਰ ਦੇ ਉੱਤੇ ਉਸ ਪਰਿਵਾਰ ਦੇ ਵਿਚਕਾਰ ਪਹੁੰਚਿਆ ਹੈਗਾ। ਕਾਉਂਸਲਿੰਗ ਚੱਲ ਰਹੀ ਹੈਗੀ ਹੈ, ਵਕੀਲਾਂ ਦੀ ਸ਼ਾਇਦ ਟੀਮ ਆਈ ਹੈਗੀ ਹੈ, ਉਹ ਵੀ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ ਹਾਂ। ਮਗਰ ਇੱਕ ਗੱਲ ਸਾਡੇ ਸਾਰਿਆਂ ਨੂੰ ਵਿਚਾਰਨੀ ਚਾਹੀਦੀ ਹੈ, ਅੱਜ ਅਸੀਂ ਕਿੱਥੇ ਖਲੋਤੇ ਹਾਂ? ਉਸ ਦੇਸ਼ ਦੇ ਅੰਦਰ ਜਿਸ ਦੇਸ਼ ਦੇ ਅੰਦਰ ਸਿੱਖਾਂ ਨੇ ਸਭ ਤੋਂ ਜ਼ਿਆਦਾ ਸੀਸ ਦਿੱਤੇ ਹੋਣ। ਸਾਡੇ ਨਾਲ ਉਹਨਾਂ ਦੀ ਇਹ ਜਿਹੜੀ ਵੱਡੀ ਭੈਣ ਹੈ, ਉਹਨਾਂ ਨਾਲ ਵੀ ਅਸੀਂ ਉਹਨਾਂ ਨਾਲ ਗੱਲ ਕਰਨੇ ਆ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਨਾਂ ਸੰਤੋਸ਼। ਹਾਂਜੀ, ਸੰਤੋਸ਼। ਸੰਤੋਸ਼। ਮੈਂ ਸਭ ਤੋਂ ਪਹਿਲੇ ਤੁਹਾਨੂੰ ਇੱਕ ਬੇਨਤੀ ਕਰਾਂਗਾ ਕਿ ਜਿਸ ਭੈਣ ਦੀ ਅਸੀਂ ਗੱਲ ਕਰ ਰਹੇ ਹਾਂ ਉਹਦਾ ਨਾਂ ਤੁਸੀਂ ਕਿਸੇ ਨੂੰ ਵੀ ਨਾ ਦੱਸਿਓ, ਚਾਹੇ ਮੈਂ ਮੀਡੀਆ 'ਚ ਮੈਂ ਵੀ ਤੁਹਾਨੂੰ ਇਹੋ ਬੇਨਤੀ ਕਰਾਂਗਾ ਕਿ ਉਹਦੀ ਪ੍ਰਾਈਵੇਸੀ, ਅਸੀਂ ਤੁਹਾਡਾ ਨਾਮ ਜ਼ਰੂਰ ਪੁੱਛਿਆ ਮਗਰ ਉਸ ਬੱਚੀ ਦਾ ਨਾਂ ਕਿਸੇ ਨੂੰ ਨਾ ਦੱਸਿਆ ਜਾਵੇ, ਕਿਉਂਕਿ ਉਹਦੀ ਬਾਕੀ ਦੀ ਜਿਹੜੀ ਜ਼ਿੰਦਗੀ ਹੈ। ਤੁਸੀਂ ਇੱਥੇ ਹੀ ਸੀ ਜਿਸ ਦਿਨ ਸਾਰੀ ਘਟਨਾ ਵਾਪਰੀ ਹੈ? ਨਹੀਂ, ਮੈਂ ਤਿਰਲੋਕਪੁਰੀ ਸੀਗੀ। ਤਿਰਲੋਕਪੁਰੀ ਸੀ। ਜਦੋਂ ਤੁਹਾਨੂੰ ਪਤਾ, ਤੁਹਾਨੂੰ ਕੀ ਪਤਾ, ਫੋਨ ਆਇਆ ਕੀ ਗੱਲ? ਫੋਨ ਆਇਆ ਸੀ ਵੀ ਕੁੜੀ ਦੇ ਬਾਲ ਕੱਟ ਦਿੱਤੇ ਨੇ ਤੇ ਕੁੜੀ ਨੂੰ ਚੱਪਲਾਂ ਦੀ ਮਾਲਾ ਪਹਨਾ ਕੇ ਮਾਰ ਕੁਟਾਈ ਹੋ ਰਹੀ ਹੈ ਤੇ ਪੂਰੀ ਗਲੀ ਗਲੀ ਦੇ ਵਿੱਚ ਫਰਾਇਆ ਜਾ ਰਿਹਾ ਤੇ ਅੰਦਰ ਪਾ ਕੇ ਬਹੁਤ ਬੁਰਾ ਕੰਮ ਵੀ ਕੀਤਾ ਹੋਣਾ, ਕੀ ਪਤਾ ਲੱਗਦਾ ਹੈ। ਅਸੀਂ ਤੇ ਜਦ ਆਏ ਸੀ, ਦੂਜੇ ਦਿਨ ਆਏ ਸੀ ਜਦ ਕੁੜੀ ਨੂੰ ਥਾਣੇ ਲੈ ਕੇ ਗਏ ਆ। ਤੁਸੀਂ ਤਦ ਪਹੁੰਚੇ ਹੈਗੇ? ਜਦ ਪਹੁੰਚੇ ਸੀ, ਸਾਨੂੰ ਕਿਸੇ ਤੋਂ ਜਰੀਏ ਫੋਨ ਹੋਇਆ ਨਾ, ਜਦ ਆਏ ਹਾਂ ਅਸੀਂ। ਤੁਸੀਂ ਮੁਲਾਕਾਤ ਕੀਤੀ ਹੈ ਆਪਣੀ ਭੈਣ ਦੇ ਨਾਲ? ਨਹੀਂ, ਸਾਨੂੰ ਜਾਣ ਹੀ ਨਹੀਂ ਦਿੱਤਾ। ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਪਰਿਵਾਰ ਨੂੰ, ਤੁਹਾਨੂੰ, ਤੁਸੀਂ ਸੱਕੇ ਭੈਣ ਹੋ, ਤੁਹਾਨੂੰ ਆਪਣੀ ਭੈਣ ਦੇ ਨਾਲ ਹਾਲੇ ਅੱਜ ਵੀ ਮੁਲਾਕਾਤ ਕਰਨ ਦੀ ਇਜਾਜ਼ਤ ਨਹੀਂ? ਜਾਣ ਨਹੀਂ ਦੇ ਰਹੇ। ਉਸ 'ਚ ਆਰਡਰ 'ਚ ਹੈ ਨਾ, ਲੜਕੀ ਉਹਨਾਂ ਦੇ ਮਹਿਲਾ ਦੇ ਵਿੱਚ ਹੈ। ਮੰਮੀ ਗਈ ਸੀ ਕੱਲੀ। ਅੱਛਾ, ਤੁਹਾਨੂੰ ਨਹੀਂ, ਮਤਲਬ ਮਾਤਾ ਹੀ ਗਏ ਨੇ, ਤੁਸੀਂ ਨਹੀਂ ਗਏ? ਨਹੀਂ, ਅਸੀਂ ਨਹੀਂ ਗਏ। ਸਾਨੂੰ ਜਾਣ ਹੀ ਨਹੀਂ ਦਿੱਤਾ। ਕੰਡੀਸ਼ਨ ਖਰਾਬ ਹੈ ਕੁੜੀ ਦੀ, ਮਤਲਬ ਸਿਰ 'ਚ ਜ਼ਖਮ ਹੁਕਮ ਹੈ, ਪੂਰੀ ਕੰਡੀਸ਼ਨ ਖਰਾਬ ਕੀਤੀ। ਅੰਦਰੂਨੀ ਸੱਟਾਂ ਵੀ ਮਾਰੀਆਂ? ਹਾਂ, ਅੰਦਰੂਨੀ ਸੱਟਾਂ ਵੀ ਆ ਉਹਦਾ ਬਹੁਤ ਬੁਰਾ ਹਾਲ ਹੋਇਆ ਹੈ ਕੁੜੀ ਦਾ। ਹਜੇ ਵੀ ਹੋਸ਼ ਨਹੀਂ ਹੈ, ਉਹਦੇ ਰੇਸ਼ਾ ਸਿਰ 'ਚੋਂ ਨਿਕਲ ਰਿਹਾ, ਪਕਾਵ ਖਾ ਗਿਆ ਉਹਦਾ ਸਿਰ। ਹੁਣ ਲੜਕੀ ਦੀ ਹਾਲਤ ਹੈ ਥੋੜੀ ਬਹੁਤ ਹੁਣ ਠੀਕ ਹੈ, ਔਰ ਹੁਣ ਕੀ ਪਤਾ ਅੱਜ ਉਹ ਕਰਨਗੇ, ਕੱਲ ਕੋਈ ਪੇਸ਼ ਕਰਨਗੇ ਉੱਥੇ ਕੋਰਟ 'ਚ। ਤੁਹਾਨੂੰ ਲੱਗਦਾ ਹੈ ਪ੍ਰਸ਼ਾਸਨ ਜਿਹੜਾ, ਚਾਹੇ ਪੁਲਿਸ ਦੀ ਗੱਲ ਕਰੀਏ, ਸਰਕਾਰਾਂ ਦੀ ਗੱਲ ਕਰੀਏ, ਤੁਹਾਨੂੰ ਇਨਸਾਫ ਦੇ ਪਾਣਗੇ? ਲੱਗਦਾ ਤੇ ਹੈ, ਹੁਣ ਸਜ਼ਾ ਤੇ ਹੋ ਰਹੀ ਹੈ ਉਹਨਾਂ ਨੂੰ, ਬਈ ਦੇਣਗੇ। ਵੈਸੇ ਨਹੀਂ, ਅਗਰ ਉਹਨਾਂ ਨੂੰ ਜੇਲ੍ਹ 'ਚ ਪਾ ਦਿੱਤਾ ਗਿਆ ਤੇ ਮਹੀਨੇ ਬਾਅਦ ਛੱਡ ਦੇਣਗੇ, ਫਿਰ ਤੁਸੀਂ ਕੀ ਕਰੋਗੇ? ਅਸੀਂ ਕੁਝ ਨਹੀਂ ਕਰ ਪਾਵਾਂਗੇ। ਉਹੀ ਤੇ ਹੈ, ਸਜ਼ਾ ਕਹਿ ਰਹੇ ਆ ਵੀ 20 ਸਾਲਾਂ ਦੀ ਕਹਿ ਰਹੇ, ਕਿੰਨੇ ਦੀ ਸਜ਼ਾ ਕਹਿ ਰਹੇ ਆ। ਵਿਸ਼ਵਾਸ ਨਹੀਂ ਹੈ ਉਹਨਾਂ ਦਾ, ਵਿਸ਼ਵਾਸ ਨਹੀਂ ਹੈ ਪ੍ਰਸ਼ਾਸਨ ਦੇ ਉੱਤੇ। ਬੜੀ ਵੱਡੀ ਗੱਲ ਹੈ ਜੋ ਭੈਣ ਜੀ ਨੇ ਸਾਡੇ ਨਾਲ ਕਿਹਾ ਹੈਗਾ, ਇੱਕ ਭੈਣ ਦਾ ਦਰਦ। ਅਸੀਂ ਵੀ ਕਹੀਏ ਤਾਂ ਸਾਡੀ ਵੀ ਉਹ ਭੈਣ ਸੀ, ਕਿਉਂਕਿ ਸਾਡਾ ਪੰਥਕ ਮੀਡੀਆ ਹੈਗਾ, ਅਸੀਂ ਇਹਦੀ ਕਵਰੇਜ ਕਰਨ ਲਈ ਆਇਆ। ਮਗਰ ਕੀ ਸਾਡੇ ਸੋ ਕਾਲਡ ਲੀਡਰ, ਸਾਡੀ ਸੋ ਕਾਲਡ ਜਥੇਬੰਦੀਆਂ ਆਪਣਾ ਪੰਥਕ ਫਰਜ਼ ਨਿਭਾ ਰਹੀਆਂ ਨੇ, ਨਹੀਂ ਨਿਭਾ ਰਹੀਆਂ। ਭੈਣ ਜੀ ਇੱਕ ਸਵਾਲ ਹੋਰ, ਅੱਜ ਨਿਹੰਗ ਸਿੰਘ ਫੌਜਾਂ ਕਹਿ ਲਈਏ, ਸਾਡੇ ਸਿੱਖ ਕੌਮ ਦੇ ਜਿਹੜੇ ਸੂਰਮੇ ਨੇ, ਤੁਹਾਡੀ ਰਾਖੀ ਦੇ ਲਈ ਆਏ ਨੇ, ਉਹ ਤੁਹਾਨੂੰ ਵਕੀਲ ਵੀ ਦੇ ਰਹੇ ਨੇ। ਕੀ ਤੁਸੀਂ ਉਹਨਾਂ ਦੇ ਵਕੀਲਾਂ ਦੇ ਉੱਤੇ ਇਤਬਾਰ ਕਰਕੇ ਆਪਣਾ ਕੇਸ ਉਹਨਾਂ ਦੇ ਰਾਹੀਂ ਲੜਨ ਨੂੰ ਤਿਆਰ ਹੋ? ਹਾਂਜੀ, ਹਲੇ ਤੇ ਵਕੀਲ ਕੀਤਾ ਨਹੀਂ, ਹਲੇ ਕਰਿਆ ਨਹੀਂ। ਤੁਹਾਨੂੰ ਫ੍ਰੀ ਦੇ ਅੰਦਰ ਜਿਹੜੇ ਸਾਡੇ ਸਿੱਖ ਕੌਮ ਦੇ ਉਹਨਾਂ ਦੇ ਵਕੀਲ ਆ ਰਹੇ ਨੇ ਤੁਹਾਡਾ ਕੇਸ ਲੜਨ ਲਈ, ਕੀ ਤੁਸੀਂ ਕੇਸ ਲੜੋਗੇ? ਹਾਂਜੀ, ਉਹ ਤੇ ਮੈਂ ਡੈਡੀ ਦੱਸ ਸਕਦਾ, ਮੈਂ ਕੀ ਬਤਾ ਸਕਦੀ। ਡੈਡੀ ਜੋ ਸਾਡਾ ਵੱਡਾ ਹੈ, ਉਹ ਡੈਡੀ ਹੀ ਬਤਾ ਸਕਦਾ ਹੈ। ਬਿਲਕੁਲ ਜੀ, ਘਰ ਦੇ ਜਿਹੜੇ ਵੱਡੇ ਹੈਗੇ ਨੇ, ਭੈਣ ਜੀ ਨੇ ਗੱਲ ਕੀਤੀ ਹੈਗੀ ਕਿ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਹੈਗੇ ਨੇ, ਜੋ ਬੱਚੀ ਦੇ ਨਾਨਾ ਜੀ ਨੇ, ਉਹੀ ਫੈਸਲਾ ਲੈਣਗੇ, ਕਿਉਂਕਿ ਲੀਗਲ ਸਪੋਰਟ ਦੇਣ ਦੇ ਲਈ ਕੌਮ ਅੱਜ ਖਲੋਤੀ ਹੈਗੀ ਹੈ। ਮੈਂ ਦੀਪ ਸਿੰਘ ਜੀ ਦਾ ਜੀ, ਉਹਨਾਂ ਦੇ ਫਾਦਰ ਸਾਹਿਬ ਨੇ ਤੇ ਚਾਚਾ ਜੀ ਨੇ ਜਿਨ੍ਹਾਂ ਨੇ ਵੀਡੀਓਜ਼ ਆਪਾਂ ਦੇਖ ਕੇ ਆਏ ਸੀ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਜੀ ਬਿਲਕੁਲ, ਅਸੀਂ ਥੱਲੇ ਚੱਲਦੇ ਹੈਗੇ ਸੰਗਤ ਜੀ। ਆਪਾਂ ਰੈਗੂਲਰ, ਮੈਂ ਬੇਨਤੀ ਕਰਾਂਗਾ ਆਪਾਂ ਰੋਕੀਏ, ਕਿਉਂਕਿ ਅਸੀਂ ਥੱਲੇ ਜਾਣਾ ਹੈਗਾ ਔਰ ਕੋਸ਼ਿਸ਼ ਕਰਦੇ ਹੈਗੇ ਕਿ ਆਪਾਂ ਤੁਹਾਨੂੰ ਨੌਨ ਸਟਾਪ ਸਾਰੀ ਕਵਰੇਜ ਦਿਖਾਈਏ। ਅਸੀਂ ਉਸ ਘਰ ਦੇ ਅੰਦਰ ਹੈਗੇ ਹਾਂ ਜਿਸ ਘਰ ਦੇ ਅੰਦਰ ਉਸ ਬੱਚੀ ਦੇ ਨਾਲ ਇਹ ਸਾਰਾ ਘਟਨਾ ਵਾਪਰੀ। ਜੀ ਸੰਗਤ ਜੀ, ਜਿਸ ਜਗ੍ਹਾ ਦੇ ਉੱਤੇ ਅਸੀਂ ਪਹੁੰਚੇ ਹੈਗੇ ਹਾਂ, ਤੁਸੀਂ ਦੇਖ ਸਕਦੇ ਹੋ। ਅਪੀਲ ਕਰਨਾ ਚਾਹਾਂਗੀ ਕਿ ਜੋ ਉਸ ਲੜਕੀ ਦੇ ਫਾਦਰ ਨੇ ਗੱਲ ਕੀਤੀ ਹੈ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਲੜਕੀ ਸਾਡੀ ਇਸ ਟਾਈਮ ਦੇ ਮਹਿਲਾ ਸਮਿਤੀ ਦੇ ਅੰਦਰ ਹੈ ਔਰ ਉਹ ਕਾਫੀ ਸੀਰੀਅਸ ਹੈ। ਸਭ ਤੋਂ ਵੱਡੀ ਜਿਹੜੀ ਡਰ ਵਾਲੀ ਗੱਲ ਆਪਾਂ ਨੂੰ ਇੱਥੇ ਇਹ ਆਂਦੀ ਹੈ ਕਿ ਜੋ ਲੜਕੀ ਦੇ ਨਾਲ ਹੋਇਆ, ਗੁਰੂ ਮਹਾਰਾਜ ਉਸ ਨੂੰ ਚੜ੍ਹਦੀਆਂ ਕਲਾਂ 'ਚ ਰੱਖ ਕੇ ਉਹਦੀ ਤੰਦਰੁਸਤੀ ਦੀ ਅਰਦਾਸ ਕਰੀਏ। ਪਰ ਗੱਲ ਇੱਥੇ ਮੈਂ ਸਾਰੇ ਪੰਥ ਦੇ ਅੱਗੇ ਇਹ ਬੇਨਤੀ ਕਰਨਾ ਚਾਹਾਂਗੀ ਕਿ ਉਹਦਾ ਜਿਹੜਾ ਛੋਟਾ ਜਿਹਾ ਬੱਚਾ 2.5 ਸਾਲ ਦਾ, ਉਹਦੇ ਫਾਦਰ ਦਾ ਇਹ ਕਹਿਣਾ ਹੈ ਕਿ ਉਸ ਦੇ ਵਾਸਤੇ ਉਹਨਾਂ ਨੇ ਇਹ ਧਮਕੀ ਦਿੱਤੀ ਹੈ, ਹਜੇ ਵੀ ਉਹ ਬਾਜ਼ ਨਾ ਆ ਕਰਕੇ, ਕਿ ਉਸ ਛੋਟੇ 2.5 ਸਾਲ ਦੇ ਬੱਚੇ ਲੜਕਾ ਹੈ,
ਉਸ ਦਾ ਪ੍ਰਾਈਵੇਟ ਪਾਰਟ ਕੱਟ ਦਿਆਂਗੇ ਔਰ ਉਸ ਦੇ ਵੀ ਟੁਕੜੇ ਟੁਕੜੇ ਕਰਕੇ ਇਸੇ ਤਰੀਕੇ ਦੇ ਨਾਲ ਲੜਕੀ ਤੋਂ ਵੱਧ ਉਸ ਦਾ ਹਾਲ ਜਿਹੜਾ ਅਸੀਂ ਕਰਾਂਗੇ। ਮੈਂ ਅਪੀਲ ਕਰਦੀ ਹਾਂ ਸਾਰੇ ਹੀ ਜਿੱਥੇ ਵੀ ਬੈਠੇ ਹੋਏ ਸਿੱਖ ਸੰਗਤਾਂ ਨੇ, ਉਹ ਬੀਬੀਆਂ ਨੇ, ਸਾਰੀਆਂ ਹੀ ਆਪਣੇ ਤੌਰ ਦੇ ਉੱਤੇ ਇਸ ਦੇ ਵਾਸਤੇ ਆਪਣੀ ਆਵਾਜ਼ ਨੂੰ ਬੁਲੰਦ ਕਰੀਏ, ਕਿਉਂਕਿ ਉਸ ਦਾ ਬੱਚਾ ਜਿਹੜਾ ਇਸਨੇ ਦੁਨੀਆ ਹਜੇ ਪੂਰੀ ਦੇਖੀ ਨਹੀਂ, ਉਸ ਦੇ ਉੱਤੇ ਅਗਰ ਕੋਈ ਗੱਲ ਹੁੰਦੀ ਹੈ ਤਾਂ ਸਾਡੇ ਵਾਸਤੇ ਬਹੁਤ ਹੀ ਸ਼ਰਮਨਾਕ ਹੋਏਗੀ। ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਤੇ ਆਵਾਜ਼ ਚੁੱਕੋ ਔਰ ਆਵਾਜ਼ ਨੂੰ ਬੁਲੰਦ ਕਰਕੇ ਇਸ ਦਾ ਜਿਹੜਾ ਇਨਸਾਫ ਹੈ ਉਸ ਲੜਕੀ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ। ਔਰ ਉਹਨਾਂ ਨੂੰ ਜਿਨ੍ਹਾਂ ਨੇ ਇਹ ਤਸ਼ੱਦਦ ਕੀਤੀ ਹੈ, ਜੋ ਇਨਸਾਨੀਅਤ ਦਾ ਘਾਣ ਕੀਤਾ ਹੈ, ਉਹਨਾਂ ਨੂੰ ਸਖਤ ਤੋਂ ਸਖਤ, ਮੈਂ ਇਹ ਕਹਾਂਗੀ ਕਿ ਫਾਂਸੀ ਨਹੀਂ, ਉਸ ਤੋਂ ਬੱਤਰ ਜਿਹੜੀ ਸਜ਼ਾ ਹੈ ਨਾ, ਚੌਂਕ ਦੇ ਵਿਚਕਾਰ ਖੜੇ ਕਰਕੇ ਉਹਨਾਂ ਨੂੰ ਪੁੱਠਾ ਲਟਕਾ ਕੇ ਉਹਨਾਂ ਦੇ ਉੱਤੇ ਉਹ ਤਸ਼ੱਦਦ ਉਸ ਤੋਂ ਬੱਤਰ ਕਰਨੀ ਚਾਹੀਦੀ ਹੈ। ਉਹਨਾਂ ਨੇ ਇੱਕ ਲੜਕੀ, ਇੱਕ ਔਰਤ ਜਾਤ ਦੇ ਉੱਤੇ ਇਹ ਜ਼ੁਲਮ ਢਾਇਆ। ਕੀ ਹੋ ਗਿਆ? ਉਹ ਬੱਚੀ ਜਿਹੜੀ ਆਪਣੇ ਪਰਿਵਾਰ ਦੇ ਵਿੱਚ ਬੜਾ ਸੁਖੀ ਪਰਿਵਾਰ ਰਹਿ ਰਿਹਾ ਸੀ, ਉਹਦਾ ਲੜਕਾ ਜਿਹੜਾ ਉਹ ਬੱਚੇ ਨੂੰ ਪਾਲ ਰਹੀ ਸੀ, ਉਹਦਾ ਹਸਬੈਂਡ ਇਸ ਟਾਈਮ ਤੇ ਵੀ ਉੱਤੇ ਐਟ ਪ੍ਰੈਜ਼ੈਂਟ ਉਸ ਦੇ ਨਾਲ ਮੌਜੂਦ ਹੈ। ਯਾਨੀ ਕਿ ਇੱਥੋਂ ਕਲੀਅਰ ਹੁੰਦਾ ਕਿ ਉਹਦਾ ਪਰਿਵਾਰ ਬੜੇ ਅੱਛੇ ਤਰੀਕੇ ਦੇ ਨਾਲ ਉਹ ਆਪਣੇ ਪਰਿਵਾਰਕ ਰੂਪ ਦੇ ਵਿੱਚ ਸੋਹਣਾ ਰਹਿ ਰਹੀ ਸੀ। ਸੋ 15-16 ਸਾਲ ਦੇ ਲੜਕੇ ਨੇ ਜਿਹੜੀ ਇਹ ਹਰਕਤ ਕੀਤੀ, ਉਸ ਦਾ ਖਮਿਆਜਾ ਇਹ ਨਹੀਂ ਹੈ ਕਿ ਉਸ ਲੜਕੀ ਦੇ ਕੋਲੋਂ ਭਰਨਾ ਚਾਹੀਦਾ ਸੀਗਾ। ਸੋ ਇਹ ਜਿਹੜੀ ਜੋ ਵੀ ਇਹ ਗਲਤ, ਬਹੁਤ ਹੀ ਗਲਤ ਕੰਮ ਹੋਇਆ। ਮੈਂ ਸਾਰੇ ਹੀ ਵੀਰਾਂ ਨੂੰ ਇੱਥੇ ਉਹੀ ਸਾਡੇ ਗੁਰੂ ਨੇ ਕਿਹਾ ਕਿ ਇਹ ਧੀਆਂ ਜਿਹੜੀਆਂ ਨੇ ਉਹ ਸਾਂਝੀਆਂ ਹੁੰਦੀਆਂ ਨੇ। ਉਸ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਆਪਾਂ ਸਾਰੇ ਹੀ ਬੇਨਤੀ ਕਰਦੇ ਹਾਂ। ਔਰ ਮੈਂ ਸਭ ਤੋਂ ਜ਼ਿਆਦਾ ਅਕਾਲ ਚੈਨਲ ਜਿਹੜਾ ਇੱਥੇ ਆਇਆ ਔਰ 84 ਚੈਨਲ, ਮੈਂ ਇਹਨਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੀ ਵਾਕਈ ਜਾਨ ਜੋਖਮ 'ਚ ਪਾ ਕੇ ਇਸ ਬਿਲਕੁਲ ਨੁੱਕੜ ਤੱਕ ਪਹੁੰਚ ਕੇ ਇਹਨਾਂ ਨੇ ਦੁਨੀਆ ਤੱਕ ਇਸ ਗੱਲ ਨੂੰ ਜਿਹੜੀ ਪਹੁੰਚਾਈਏ। ਵਾਕਈ ਅੱਜ ਸਾਨੂੰ ਹੀ ਬਹੁਤ ਫੋਨ ਆ ਰਹੇ ਸਨ ਔਰ ਬਹੁਤ ਹੀ ਸੰਗਤ ਜਿਹੜੀ ਹੈ ਪਰੇਸ਼ਾਨ ਹੋਈ ਹੈ ਉਹ ਇਸ ਕੇਸ ਦੇ ਬਾਰੇ ਜਾਣਕਾਰੀ ਦੇ ਲਈ। ਸੋ ਇਹਨਾਂ ਚੈਨਲ ਵਾਲਿਆਂ ਦਾ ਵੀ ਧੰਨਵਾਦ ਔਰ ਬੇਨਤੀ ਹੈ ਕਿ ਸਾਰੇ ਹੀ ਸ਼ਾਂਤੀ ਨਾਲ ਸੋਚ ਕੇ ਸਮਝ ਕੇ ਇਸ ਕੰਮ ਨੂੰ ਅਸੀਂ ਨਿਬੇੜੇ ਕਰੀਏ ਔਰ ਉਸ ਬੱਚੇ ਦੀ ਜਾਨ ਬਚਾਈਏ ਜਿਸ ਬੱਚੇ ਦੇ ਉੱਤੇ ਉਹਨਾਂ ਨੇ ਧਮਕੀਆਂ ਦਿੱਤੀਆਂ ਹੋਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਆਪਾਂ ਹੁਣ ਉਸ ਪਰਿਵਾਰ ਦੇ ਨਾਲ ਜੁੜੇ ਆ। ਮੁੰਡੇ ਦੇ ਜਿਹੜੇ ਸਰਦਾਰ ਸਾਹਿਬ ਨੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨੇ ਆ। ਇੱਕ ਮਿੰਟ ਜੀ, ਆਪਾਂ ਸਰਦਾਰ ਸਾਹਿਬ ਨੂੰ ਕਹਿੰਦੇ, ਪਾਪਾ ਜੀ ਸਤਿ ਸ੍ਰੀ ਅਕਾਲ। ਕੀ ਨਾਮ ਹੈ ਆਪ ਜੀ ਦਾ? ਦਰਸ਼ਨ ਸਿੰਘ ਹੈ। ਦਰਸ਼ਨ ਸਿੰਘ ਜੀ, ਜੋ ਹਾਂਜੀ ਹਾਂਜੀ ਦਰਸ਼ਨ ਸਿੰਘ ਜੀ, ਤੁਹਾਡੀ ਜਿਹੜੀ ਦੋਤਰੀ ਹੈ, ਪੋਤਰੀ ਲੱਗਦੀ ਤੁਹਾਡੀ? ਭਤੀਜੀ ਹੈਗੀ। ਭਤੀਜੀ ਤੁਹਾਡੀ ਲੱਗਦੀ, ਤੁਸੀਂ ਚਾਚਾ ਜੀ ਹੈਗੇ ਹੋ। ਤੇ ਹੁਣ ਤੁਹਾਡੀ ਪ੍ਰਸ਼ਾਸਨ ਤੋਂ ਕੀ ਮੰਗ ਹੈ? ਤੁਸੀਂ ਮੁਲਾਕਾਤ ਕੀਤੀ ਆਪਣੀ ਭਤੀਜੀ ਦੇ ਨਾਲ? ਜੀ ਮੁਲਾਕਾਤ ਨਹੀਂ ਹੋਈ ਸਾਡੀ, 26 ਜਨਵਰੀ ਦੇ ਬਾਅਦ ਮੁਲਾਕਾਤ ਨਹੀਂ ਹੋਈ। ਕੀ ਕਹਿੰਦੇ ਪੈਣ ਤੁਹਾਨੂੰ? ਜੀ ਮਿਲਣ ਨਹੀਂ ਦਿੰਦੇ, ਠੀਕ ਕਹਿੰਦੇ ਨੇ ਡਾਕਟਰ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਕਿਉਂਕਿ ਸਾਡੇ ਚੈਨਲ ਦੇ ਰਾਹੀਂ, ਸਾਡਾ ਪੰਥਕ ਚੈਨਲ ਹੈ, ਸਿੱਖ ਧਰਮ ਨਾਲ ਜੁੜਿਆ ਚੈਨਲ ਹੈ, ਪੂਰੀ ਦੁਨੀਆ ਦੇ ਸਿੱਖਾਂ ਤੱਕ ਤੁਹਾਡੀ ਅਸੀਂ ਆਵਾਜ਼ ਪਹੁੰਚਾ ਰਹੇ ਹਾਂ। ਤੁਸੀਂ ਪੂਰੀ ਦੁਨੀਆ ਨੂੰ ਆਪਣੇ ਵੱਲੋਂ ਕੀ, ਤੁਹਾਡੇ ਨਾਲ ਜੋ ਜ਼ੁਲਮ ਹੋ ਰਿਹਾ, ਕੀ ਤੁਸੀਂ ਕਹਿਣਾ ਚਾਹੁੰਦੇ ਹੋ? ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ, ਅਪਰਾਧੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ। ਹੁਣ ਤੁਹਾਨੂੰ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਥੋੜੇ ਦਿਨਾਂ ਬਾਅਦ ਪੁਲਿਸ ਦਾ ਪੈਰਾ ਇੱਥੋਂ ਦੀ ਹਟ ਜਾਏਗਾ ਤੇ ਫਿਰ ਤੁਹਾਡੇ ਤੇ ਹਮਲਾ ਹੋ ਸਕਦਾ? ਹੋ ਸਕਦਾ ਹੈ, ਕਦੇ ਵੀ ਛੁੱਟ ਕੇ ਆ ਜਾਣਗੇ ਤੇ ਸਾਨੂੰ ਹਮਲਾ ਹੋ ਜਾਏਗਾ। ਸਾਡੀ ਜਿਹੜੀ ਛੋਟੀ ਕੁੜੀ ਹੈਗੀ ਸ਼ਿਲਪੀ, ਤੇ ਉਹਨੂੰ ਵੀ ਡਰ ਹੈਗਾ ਸਾਨੂੰ, ਸਾਡੇ ਲਈ। ਪੂਰੀ ਕੌਮ ਜਿਵੇਂ ਆਏ ਹਨਾ, ਸਾਰੇ ਨੌਜਵਾਨ ਆਏ ਆ, ਅਸੀਂ ਤੁਹਾਨੂੰ ਇਸ ਕਰਕੇ ਆਏ ਆ ਕਿ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ। ਇੱਥੇ ਦੇ ਕੇਸ ਜਿਹੜੇ ਹੈਗੇ ਨੇ, ਆਪਣੇ ਮੇਨ ਸੰਸਥਾ ਸਾਡੀ ਯੂਨਾਈਟਿਡ ਸਿੱਖ ਹਨਾ, ਉਹ ਵੀ ਕੇਸ ਲੜੇਗੀ, ਦਿੱਲੀ ਕਮੇਟੀ ਵੀ ਲੜੇਗੀ। ਅਸੀਂ ਕੋਸ਼ਿਸ਼ ਕਰਾਂਗੇ, ਪੂਰੀ ਦੀ ਪੂਰੀ ਵਾਹ ਲਾ ਦਾਂਗੇ ਕਿ ਅਸੀਂ ਜਿਹੜੀ ਹੈਗੀ ਆ ਦੋਸ਼ੀਆਂ ਨੂੰ ਸਜ਼ਾ ਦਈਏ, ਕੋਈ ਐਵੇਂ ਨਹੀਂ ਛੱਡਾਂਗੇ। ਔਰ ਪਰਿਵਾਰ ਨੂੰ ਇਹ ਗੱਲ ਤੇ ਮੈਂ ਆਨਲਾਈਨ ਮੈਂ ਪਹਿਲੇ ਵੀ ਕਹੀ ਸੀ ਕਿ ਅਸੀਂ ਤਾਂ ਕਰਕੇ ਆਏ ਕਿ ਹੁਣ ਹੱਥ ਲਾ ਕੇ ਦਿਖਾਓ, ਤੁਹਾਨੂੰ ਤਾਂ ਦੱਸਾਂਗੇ। ਠੀਕ ਹੈ, ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ, ਪੂਰਾ ਪੰਥ ਤੁਹਾਡੇ ਨਾਲ ਹੈ, ਪੂਰੀ ਜਥੇਬੰਦੀਆਂ ਤੁਹਾਡੇ ਨਾਲ ਹੈ। ਤਾਂ ਮੈਂ ਆਪਣਾ ਨੰਬਰ ਖਾਸ ਕਰਕੇ ਦੇ ਕੇ ਜਾ ਰਿਹਾ, ਹੋਰ 5-7 ਸਿੰਘਾਂ ਦਾ ਦਿੱਤਾ ਨੰਬਰ। ਕਿਸੇ ਵੀ ਚੀਜ਼ ਦੀ ਕਦੀ ਵੀ ਲੋੜ ਪੈਂਦੀ ਅਸੀਂ ਆਵਾਂਗੇ, ਆਪਾਂ ਵੈਸੇ ਵੀ ਚੱਕਰ ਮਾਰਾਂਗੇ ਰੈਗੂਲਰਿਟੀ ਦੇ ਵਿੱਚ। ਹੋਰ ਪੂਰੀ ਕੇਸ ਦੀ ਪੈਰਵਾਈ 5-7 ਸਿੰਘ ਰਲ ਕੇ ਕਰਾਂਗੇ। ਕੋਈ ਇੱਦਾਂ ਦੀ ਘਬਰਾਉਣ ਦੀ ਲੋੜ ਨਹੀਂ ਹੈ ਕਿ ਤੁਹਾਨੂੰ ਕੋਈ ਧਮਕੀ ਮਿਲੇ, ਤੁਹਾਨੂੰ ਪ੍ਰਸ਼ਾਸਨ ਤੰਗ ਕਰੇ, ਤੁਹਾਨੂੰ ਮੁਹੱਲੇ 'ਚ ਕੋਈ ਤੰਗ ਕਰੇ, ਤੇ ਤੁਸੀਂ ਇਹ ਸਿੰਘ ਜਿਹੜੇ ਹੈਗੇ ਨੇ ਤੁਸੀਂ ਇਹਨਾਂ ਨੂੰ ਦੱਸ ਸਕਦੇ ਹੋ? ਦੱਸ ਦਾਂਗੇ ਜੀ, ਚੰਗਾ ਜੀ।
ਤੇ ਬਾਕੀ ਇਹਨਾਂ ਦੇ ਪਿਤਾ ਜੀ ਨੇ ਜਿਹੜੇ ਬਿਮਾਰ ਹੈਗੇ ਨੇ ਹਨਾ, ਉਹ ਬੈੱਡ ਤੇ ਹੈਗੇ ਨੇ। ਤੇ ਮਤਲਬ ਕਿ ਇਸ ਟਾਈਮ ਜਿਨ੍ਹਾਂ ਦਾ ਸਾਡਾ ਇਹਦਾ ਮੋਟਿਵ ਹੈ ਕਿ ਇਹਨਾਂ ਦਾ ਜਿਹੜਾ ਮੋਰਲ ਜਿਹੜਾ ਹੈਗਾ ਕੌਨਫੀਡੈਂਸ ਜਿਹੜਾ ਨੀਚੇ ਡਿੱਗ ਚੁੱਕਿਆ, ਅਸੀਂ ਆਪਾਂ ਉਹਨਾਂ ਨੂੰ ਚੱਕੀ ਕਿ ਖਾਲਸਾ ਪੰਥ ਪੂਰਾ ਨਾਲ ਹੈਗਾ, ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ। ਤੇ ਅਸੀਂ ਉਹ ਇਸ ਕਰਕੇ ਇਹਨਾਂ ਦੀ ਵੀਡੀਓ ਵੇਖ ਕੇ ਜਿਹੜੀ ਆਏ ਸੀ ਸਾਰੇ ਜਾਣੇ ਸਿੰਘ ਇਕੱਠੇ ਹੋਏ ਨੇ, ਬਾਹਰ ਵੀ ਹੈਗੇ ਨੇ, ਬਾਹਰ ਵੀ ਆਪਾਂ ਜਾ ਕੇ ਸਾਰੀ ਗੱਲ ਕਰਾਂਗੇ ਔਰ ਬਾਹਰ ਦਾ ਮਾਹੌਲ ਤੁਹਾਨੂੰ ਬਕਾਇਦਾ ਦੱਸਾਂਗੇ ਔਰ ਇੱਥੇ ਬਕਾਇਦਾ ਐਲਾਨੀਆਂ ਤੌਰ ਤੇ ਚੈਲੰਜ ਕਰਕੇ ਜਾਵਾਂਗੇ, ਹੁਣ ਹੱਥ ਲਾ ਕੇ ਦਿਖਾਓ। ਆਪਾਂ ਬਕਾਇਦਾ ਬਾਹਰ ਆ ਕੇ ਬੋਲਾਂਗੇ, ਉਹ ਇਦਾਂ ਦੀ ਘਬਰਾਉਣ ਦੀ ਲੋੜ ਹੈ, ਕੋਈ ਆਪਾਂ ਡਰੂ ਸੋਚ ਵਾਲੇ ਬੰਦੇ ਨਹੀਂ ਹੈਗੇ, ਠੀਕ ਹੈ। ਬਿਲਕੁਲ ਕਹਿ ਕੇ ਜਾਵਾਂਗੇ ਇਹਨਾਂ ਨੂੰ। ਬਿਲਕੁਲ ਸੰਗਤ ਜੀ, ਆਪਾਂ ਪਰਿਵਾਰ ਨੂੰ ਜ਼ਿਆਦਾ ਤੰਗ ਨਹੀਂ ਕਰਨਾ ਚਾਹੁੰਦੇ ਕਿਉਂਕਿ ਮੀਡੀਆ ਦੇ ਵਿਚਕਾਰ ਆ ਕੇ ਆਪਣੇ ਜ਼ਖਮਾਂ ਨੂੰ ਕੁਰੇਦਣਾ ਔਰ ਦੱਸਣਾ ਇੱਕ ਤਕਲੀਫ ਵਿੱਚ ਅਸੀਂ ਸਿਰਫ ਦੇਖ ਕੇ ਇੰਨੇ ਵਿਅਥਿਤ ਹੋਏ ਹੈਗੇ ਆ ਕਿ ਪੰਜਾਬ 'ਚ ਪੂਰੀ ਦੁਨੀਆ ਤੋਂ ਫੋਨ ਆ ਰਹੇ ਹੈਗੇ ਨੇ, ਵੱਖ-ਵੱਖ ਸੰਸਥਾਵਾਂ ਦੀ ਕਾਲ ਆ ਰਹੀ ਹੈ ਤੇ ਜਿਨ੍ਹਾਂ ਦੇ ਹੱਡ ਤੇ ਬੀਤੀ ਹੈ, ਜਿਨ੍ਹਾਂ ਨੇ ਸਰੀਰ ਤੇ ਇਸ ਤਕਲੀਫ ਨੂੰ ਹੰਢਾਇਆ, ਤਾਂ ਸੋਚੀਏ ਉਹਨਾਂ ਦੇ ਕੀ ਹਾਲਾਤ ਹੋਣਗੇ। ਉਹਨਾਂ ਦੇ ਚਾਚਾ ਜੀ ਇਸ ਵੇਲੇ ਬੈਠ ਤੇ ਨੇ, ਬਜ਼ੁਰਗ ਨੇ, ਤੁਸੀਂ ਦੇਖ ਸਕਦੇ ਹੈਗੇ, ਉਹਨਾਂ ਦੇ ਜਿਹੜੇ ਹਸਬੈਂਡ ਨੇ, ਫਾਦਰ ਸਾਹਿਬ, ਉਹ ਦੇਖ ਸਕਦੇ ਹੈਗੇ, ਉਹ ਬਿਸਤਰੇ ਦੇ ਉੱਤੇ ਲੇਟੇ ਹੋਏ ਹੈਗੇ ਨੇ। ਉਹ ਦਰਦ, ਉਹ ਤਕਲੀਫ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ ਕਿ ਕਿਸ ਸੰਤਾਪ ਨੂੰ ਇਸ ਪਰਿਵਾਰ ਨੇ ਭੋਗਿਆ, ਜਦੋਂ ਪੂਰਾ ਦਾ ਪੂਰਾ ਮੁਹੱਲਾ ਹੀ ਕਿਸ ਪਰਿਵਾਰ ਦੇ ਖਿਲਾਫ ਹੋ ਜਾਵੇ। ਜਿਵੇਂ ਉਹਨਾਂ ਦੇ ਨਾਨਾ ਨਾਨੀ ਜੀ ਨੇ ਜ਼ਿਕਰ ਕੀਤਾ ਹੈਗਾ ਕਿ ਜਿਸ ਨਜ਼ਰੀਏ ਦੇ ਨਾਲ ਤਾੜੀਆਂ ਵਜਾਈਆਂ ਜਾ ਰਹੀਆਂ ਸਨ, ਭਾਂਡੇ ਖੜਕਾਏ ਜਾ ਰਹੇ ਸਨ, ਨੋਟ ਵਾਰੇ ਜਾ ਰਹੇ ਸਨ, ਤਾਂ ਸੋਚੀਏ ਉਸ ਬੱਚੀ ਦੇ ਦਿਲ ਦੇ ਉੱਤੇ ਕੀ ਬੀਤੇਗਾ। ਤੁਸੀਂ ਕਿੱਥੋਂ ਆਏ ਵੀ ਜੀ? ਐਡਵੋਕੇਟ ਹਾਂ, IAS ਮੈਨੀ ਸੁਪਰੀਮ ਕੋਰਟ ਤੋਂ। ਤੁਸੀਂ ਇੰਡੀਵਿਜੂਅਲ ਸੰਸਥਾ ਵੱਲੋਂ ਆਏ ਹੋ? ਨਹੀਂ ਜੀ, ਇਹ ਸੰਸਥਾ ਜਿਹੜੀ ਉਹ ਚਲਾਉਂਦੇ ਨੇ ਮਨਜੀਤ ਸਿੰਘ ਔਰ ਗੋਲਡੀ, ਤੇ ਇਹਨਾਂ ਨਾਲ ਪਿੱਛੇ ਵੀ ਰਹੇ ਜਿਹੜਾ ਤੁਹਾਡਾ ਮੁੱਦੇ ਸੀ ਉਹਨਾਂ ਨਾਲ ਅਸੀਂ ਖੜੇ ਹੋਏ ਸੀ। ਹੁਣ ਸਾਨੂੰ ਰਾਤੀ ਵੀਡੀਓ ਦੇਖੀ ਹੈ ਬਾਬਾ ਜੀ ਦੀ, ਤੇ ਲੋਕੇਟ ਕਰਦੇ ਕਰਦੇ ਸਾਨੂੰ ਸਵੇਰ ਹੋ ਗਈ ਕਿ ਕਿੱਥੋਂ ਕੀ ਲੋਕੇਸ਼ਨ ਹੈ। ਕਸਤੂਰਬਾ ਨਗਰ ਸਾਨੂੰ ਪਤਾ ਲੱਗਿਆ ਤੇ ਸਾਡੀ ਗੱਲ ਵੀ ਹੋਈ ਹੈ, ਸਾਡੀ ਮੀਟਿੰਗ ਵੀ ਹੋਈ ਹੈ। ਜਿੰਨੇ ਵੀ ਸਿੱਖ ਐਡਵੋਕੇਟ ਨੇ ਇਹਨਾਂ ਦਾ ਮੈਟਰ ਪਏਗਾ ਸ਼ਾਦਰਾ ਕਰਕੜੂਮਾ ਕੋਰਟ, ਇਹਨਾਂ ਦਾ ਮੈਟਰ ਪਏਗਾ। ਤੇ ਉਧਰ ਹੀ ਜਿਹੜੇ ਆਪਣੇ ਜਿੰਨੇ ਵੀ ਸਿੱਖ ਐਡਵੋਕੇਟ ਨੇ ਉਹਨਾਂ ਨਾਲ ਸਾਡੀ ਗੱਲ ਹੋਈ ਹੈ। ਸਭ ਦਾ ਇੱਕ ਮਤ ਹੈ ਕਿ ਸਾਰੇ ਇਹਨਾਂ ਦੇ ਨਾਲ ਖੜੇ ਸਾਂਝਾ ਪੈਨਲ ਬਣਾ ਕੇ ਬਿਲਕੁਲ ਜਿੰਨੇ ਵੀ ਉਹੀ ਕੋਰਟ ਦੇ ਜਿਹੜੇ ਪ੍ਰੈਕਟਿਸਿੰਗ ਨੇ ਐਨਰੋਲ, ਮੈਂ ਵੀ ਉਹੀ ਕੋਰਟ ਵਿੱਚ ਐਨਰੋਲ ਹਾਂ, ਮੈਂ ਸੁਪਰੀਮ ਕੋਰਟ ਵੀ ਐਨਰੋਲ ਹਾਂ, ਹਾਈ ਕੋਰਟ ਵੀ ਹਾਂ, ਇੱਧਰ ਵੀ ਹਾਂ ਸ਼ਾਦਰਾਬਾਦ। ਤੇ ਉਹੀ ਸਾਰੇ ਐਡਵੋਕੇਟਾਂ ਦਾ ਇੱਕ ਹੈ ਜੀ। ਕਾਫੀ ਬਾਹਰ ਵੀ ਖੜੇ ਨੇ, ਕੋਰਟ 'ਚ ਸਾਡੀ ਮੀਟਿੰਗ ਹੋਈ ਹੈ। ਫੈਮਿਲੀ ਨੂੰ ਵੀ ਅਸੀਂ ਆਪਣਾ ਕੰਟੈਕਟ ਨੰਬਰ ਦਿੱਤਾ ਹੈ। ਹਾਰਡਲੀ ਇੱਥੋਂ 1 ਕਿਲੋਮੀਟਰ ਵੀ ਨਹੀਂ ਹੈ ਕਰਕੜੂਮਾ ਕੋਰਟ, ਉੱਧਰ ਹੀ ਇਹਨਾਂ ਦਾ ਮੈਟਰ ਚੱਲੇਗਾ। ਅਸੀਂ ਇਹਨਾਂ ਨੂੰ ਕਾਉਂਸਲਿੰਗ ਵੀ ਕਰਾਂਗੇ, ਉੱਧਰ ਹੀ ਹਰ ਡੇਟ ਤੇ ਸਾਰੇ ਸਿੱਖ ਐਡਵੋਕੇਟ ਉੱਧਰ ਇਹਨਾਂ ਦੇ ਨਾਲ ਖੜੇ ਹੋਵਾਂਗੇ। ਔਰ ਜੋ ਵੀ ਇਹਨਾਂ ਕੁੜੀ ਦੇ ਬਿਆਨ ਹਲੇ ਹੋਣੇ ਨੇ ਜੱਜ ਸਾਹਿਬ ਦੇ ਸਾਹਮਣੇ, ਹਲੇ ਹੋਏ ਨੇ ਮੈਜਿਸਟ੍ਰੇਟ ਦੇ ਸਾਹਮਣੇ, ਲੇਕਿਨ ਹਲੇ ਦੁਬਾਰਾ ਹੋਣਗੇ, ਉਹ ਵੀ ਅਸੀਂ ਨਾਲ ਹੀ ਉੱਤੇ ਇਹਦੇ ਬਾਅਦ ਅਸੀਂ ਜਾਵਾਂਗੇ, ਕੁੜੀ ਨੂੰ ਮਿਲਾਂਗੇ, ਸਾਨੂੰ ਪਰਮਿਸ਼ਨ ਮਿਲ ਕੇ ਅਸੀਂ ਮਿਲਾਂਗੇ, ਉਹਨੂੰ ਮਿਲ ਕੇ ਜੋ ਵੀ ਬੈਸਟ ਹੋਏਗਾ ਅਸੀਂ ਕਰਾਂਗੇ ਇਹਦੇ ਨਾਲ ਖੜਾ। ਇੱਕ ਅਖੀਰਲਾ ਸਵਾਲ, ਕਿਉਂਕਿ ਆਪਾਂ ਬਾਹਰ ਜਾਣਾ ਹੈਗਾ, ਜਿਹੜੇ ਨਿਹੰਗ ਸੰਗਤ ਹੈਗੀ ਹੈ ਸਾਰੇ ਬਾਹਰ ਖੜੇ ਨੇ। ਹਮੇਸ਼ਾ ਇਹੋ ਜਿਹੇ ਕੇਸਾਂ 'ਚ ਹੁੰਦਾ ਹੈਗਾ, ਮੀਡੀਆ ਦੀ ਕਵਰੇਜ ਹੁੰਦੀ ਹੈ, ਸਭ ਆਪਣੇ ਮਾਫ ਕਰਨਾ ਆਪਣੇ ਆਪਣੇ ਬਿਆਨ ਦੇ ਕੇ, ਫੋਟੋਆਂ ਚਮਕਾ ਕੇ, ਵੀਡੀਓ ਸ਼ੇਅਰ ਕਰਕੇ ਚਲੇ ਜਾਂਦੇ ਨੇ, ਮਗਰ ਉਸ ਪਰਿਵਾਰ ਕੋਲ 1 ਜਾਂ 2 ਮਹੀਨੇ ਤੋਂ ਬਾਅਦ ਨਹੀਂ ਜਾਂਦਾ। ਪ੍ਰਸ਼ਾਸਨ ਤੋਂ ਅਸੀਂ ਗੱਲ ਕੀਤੀ, ਪ੍ਰਸ਼ਾਸਨ ਕਹਿੰਦਾ ਜੀ ਸਾਡੇ ਆਪਣੇ ਸਿਕਿਉਰਿਟੀ ਰੀਜ਼ਨ ਨੇ ਜੀ, ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿਹੜੀ ਦਫਾਵਾਂ ਲੱਗੀਆਂ ਨੇ। ਤੇ ਇਹੋ ਜਿਹੇ ਕੇਸਾਂ ਦੇ ਅੰਦਰ ਕੀ ਕਾਨੂੰਨ ਕੀ ਕਹਿੰਦਾ? ਦੇਖੋ, ਜਿਹੜਾ ਕੰਪਲੇਨੈਂਟ ਹੈ ਔਰ ਕੁੜੀ ਔਰ ਉਹਦਾ ਫਾਦਰ, ਉਹਨਾਂ ਨੂੰ ਉਹਦੀ FIR ਦੀ ਕਾਪੀ ਮਿਲੇਗੀ। ਪਹਿਲੀ ਗੱਲ, ਇਹ ਤੁਹਾਡਾ ਰਾਈਟ ਹੈ। ਹਾਲੇ ਤੱਕ ਨਹੀਂ ਮਿਲੀ, ਮੈਂ ਦੱਸ ਦਿਆਂ। ਇਹ ਕੰਪਲੇਨਟ ਦਾ ਰਾਈਟ ਹੈ। ਕੰਪਲੇਨੈਂਟ ਅਸੀਂ ਜਾਵਾਂਗੇ ਸਾਨੂੰ, ਕਿਉਂਕਿ ਅਸੀਂ ਪਹਿਲੀ ਵਾਰ ਇਹਨਾਂ ਨਾਲ ਰੂਬਰੂ ਅੱਜ ਹੀ ਮਿਲੇ ਹਾਂ, ਅੱਜ ਮਤਲਬ ਹੁਣੇ ਹੀ ਪਹੁੰਚੇ ਹਾਂ ਅਸੀਂ, ਕਿਉਂਕਿ ਸਾਨੂੰ ਲੋਕੇਟ ਕਰਨ ਵਿੱਚ ਵੀ ਕਾਫੀ ਸਾਨੂੰ ਮੇਰਾ ਕੰਟੈਕਟ ਇਹਨਾਂ ਨਾਲ ਹੋਇਆ, ਲੋਕ ਪਹਿਲੇ ਪਹੁੰਚ ਗਏ। ਤੇ ਅਸੀਂ ਕੋਰਟ ਤੋਂ ਕਰਕੇ ਅਸੀਂ ਹੁਣ ਕੁੜੀ ਨੂੰ ਵੀ ਮਿਲਾਂਗੇ, ਉਹਦੇ ਬਾਅਦ ਅਸੀਂ DCP ਸਾਹਿਬ ਨੂੰ ਮਿਲਾਂਗੇ, ਉਹਦੇ ਬਾਅਦ ਅਸੀਂ FIR ਦੀ ਕਾਪੀਆਂ ਨੂੰ ਦਵਾਵਾਂਗੇ, ਜਿਹਦੇ ਵਿੱਚ ਕਲੀਅਰਲੀ ਸੈਕਸ਼ਨ ਮੈਂਸ਼ਨ ਹੋਵਾਂਗੇ। ਹਾਲਾਂਕਿ ਹਲੇ ਸਾਡੀ ਗੱਲ ਨਹੀਂ ਹੋਈ DCP ਸਾਹਿਬ ਨਾਲ, ਲੋਅਰ ਲੈਵਲ ਤੇ ਸਾਡੀ ਗੱਲ ਹੋਈ ਹੈ। ਉਹਨਾਂ ਨੇ ਸਾਨੂੰ ਅਸ਼ੋਰਡ ਕੀਤਾ ਹੈ ਕਿ ਐਪਰੋਪ੍ਰੀਏਟ ਸੈਕਸ਼ਨ ਲੱਗੇ ਨੇ, 376 ਸਾਰੇ ਐਪਰੋਪ੍ਰੀਏਟ ਸੈਕਸ਼ਨ ਲੱਗੇ ਨੇ। ਬਟ ਜਦ ਤੱਕ ਸਾਡੇ ਸਾਹਮਣੇ ਨਹੀਂ ਆਏਗੀ, ਅਸੀਂ ਜਦ ਸਾਡੇ ਸਾਹਮਣੇ ਆ ਜਾਏਗੀ ਅਸੀਂ ਤੁਹਾਡੇ ਨਾਲ ਵੀ ਕਰਾਂਗੇ ਸ਼ੇਅਰ ਕਿ FIR ਨੰਬਰ ਹੈ ਔਰ ਇਹ ਸੈਕਸ਼ਨ ਨੇ, ਔਰ ਉਹੀ ਅਕੋਰਡਿੰਗ ਜੇ ਉਹਦੇ ਵਿੱਚ ਕੋਈ ਕਮੀ ਰਹਿ ਗਈ ਹੋਏਗੀ ਉਹਨੂੰ ਸਹੀ ਵੀ ਕਰਾਵਾਂਗੇ। ਬਿਲਕੁਲ ਜੀ, ਬਹੁਤ ਵਧੀਆ ਉਪਰਾਲਾ ਸਾਡੇ ਸਿੱਖ ਵੀਰਾਂ ਦਾ ਜਿਹੜਾ ਗੱਲ ਕਰ ਰਹੇ ਨੇ। ਅਸੀਂ ਹੁਣ ਬਾਹਰ ਚੱਲਦੇ ਹੈਗੇ ਆ, ਕਿਉਂਕਿ ਜੀ ਅਸੀਂ ਕਿਸੇ ਨੂੰ ਕੀ ਕਹੀਏ ਜੀ, ਇੱਥੇ ਕਿਸੇ ਨੇ ਫੋਨ ਪੁਲਿਸ ਵਾਲਿਆਂ ਨੂੰ ਨਾ ਤੇ ਕੀਤਾ, ਕਮੇਟੀ ਵਾਲਿਆਂ ਨੇ ਜੀ, ਸਾਡੇ ਜਿਹੜੇ ਪੰਚ ਬਣੇ ਨਾ ਬੜੇ ਮੁੱਛਾਂ ਕਰਕੇ ਕਰਦੇ ਨੇ, ਅਸੀਂ ਪੰਚ ਹੈਗੇ, ਕਰਦੇ ਕੁਛ ਨਹੀਂ। ਉਹਨਾਂ ਦੀ ਕਿਸੇ ਨਹੀਂ ਕੁੱਟ ਛੱਡਣਗੇ ਵੀ ਕਿਵੇਂ ਨਾ, ਘਰ ਵਾਲਿਆਂ ਨੇ। ਮੇਰੇ ਵਰਗੀ ਖਾਲੀ ਕੁੜੀ ਦੀ ਨਾਨੀ ਲੱਗਦੀ ਹੈ ਦੂਰੋਂ, ਇੱਧਰੋਂ ਭਤੀਜੀ ਵੀ ਲੱਗਦੀ ਹੈ। ਇਹ ਮੁੰਡਾ ਮੇਰਾ ਭਾਣਜਾ ਹੈ ਜਿਹੜਾ ਨਾਨਾ ਉਹਦਾ, ਤੇ ਮੇਰੇ ਵਰਗੀ ਨੂੰ ਦੂਰ ਖੜੇ ਨੂੰ ਗਲੇ ਪੈ ਗਏ। ਵੀਡੀਓ ਵਿੱਚ ਹੈਗੀ ਆ, ਮੈਂ ਧੱਕਾ ਮਾਰਿਆ, ਮੈਨੂੰ ਥੱਪੜ ਮਾਰੇ ਉਹਨਾਂ ਜਨਾਨੀਆਂ ਨੇ। ਮੈਂ ਤੇ ਨਹੀਂ ਡਰੀ, ਫਿਰ ਮੈਂ ਤੇ ਥਾਣੇ ਬਰਾਬਰ ਗਈ ਆ, ਮੇਰੀ ਵੀ ਰਿਪੋਰਟ ਗਈ ਹੋਈ ਹੈ ਜੀ। ਬਿਲਕੁਲ, ਕਿਉਂਕਿ ਜਿਸ ਤਰੀਕੇ ਨਾਲ ਮਾਤਾ ਜੀ ਨੇ ਕੋਈ ਨਹੀਂ ਦਿੰਦੇ ਇੱਥੇ, ਜਨਾਨੀਆਂ ਡਰਦੀਆਂ ਘਰ ਬੈਠੀਆਂ ਨੇ ਸਾਰੀਆਂ। ਇੱਕ ਲੇਡੀਜ਼ ਖੜੀ ਆ, ਉਹ ਵੀ ਸਾਥ ਦਿੰਦਾ ਇੱਥੇ
ਗੁਰਦੁਆਰਾ ਪਾਪਾ ਜੀ ਗੱਲ ਦੱਸੋ, ਗੁਰਦੁਆਰਾ ਕਮੇਟੀ ਵੱਲੋਂ ਤੁਹਾਡੇ ਤੱਕ ਪਹੁੰਚ ਕੀਤੀ ਕਿਸੇ ਨੇ? ਨਹੀਂ, ਸਾਡੀ ਕਲੋਨੀ ਦੀ ਨਹੀਂ ਕੁਝ ਕੀਤੀ, ਕਿਸੇ ਨੇ ਨਹੀਂ ਕੀਤੀ। ਨਾ ਮੰਦਿਰ ਕਮੇਟੀ ਨੇ ਕੀਤੀ, ਨਾ ਇੱਥੇ ਗੁਰਦੁਆਰਾ ਕਮੇਟੀ ਨੇ, ਨਾ ਆਪਣੀ ਬਰਾਦਰੀ ਦੇ ਸਮਾਜ ਨੇ ਕੀਤੀ। ਬਾਅਦ ਵਿੱਚ ਸਮਾਜ ਆਇਆ ਹੈਗਾ, ਆਹ ਘਟਨਾ ਹੋਣ ਬਾਅਦ ਆਇਆ ਹੈ ਸਮਾਜ, ਬਾਅਦ ਵਿੱਚ ਝੰਡਾ ਲਹਿਰਾਉਣ ਆਏ ਸੀ। ਬਿਲਕੁਲ ਜੀ, ਬੜੀ ਵੱਡੀ ਗੱਲ ਹੈ ਜਿਹੜੇ ਚਾਚਾ ਜੀ ਨੇ ਕੀਤੀ ਹੈ ਕਿ ਝੰਡਾ ਲਹਿਰਾਉਣ ਲਈ ਸਾਰੇ ਆ ਗਏ ਸਨ। ਝੰਡਾ ਹੀ ਲਹਿਰਾਦਾ, ਆਪਣੀ ਪਾਰਟੀ ਦਾ ਆਪਣਾ ਨਾਮ ਲੈ ਕੇ ਉਹਨਾਂ ਨੇ ਜਲੂਸ ਕੱਢਤਾ ਸਾਡੀ ਬੱਚੀ ਦਾ ਜੀ, ਸਾਡੇ ਸਾਰਿਆਂ ਦੀ ਸਾਂਝੀ ਬੱਚੀ ਹੈ ਤੇ। ਉਹਨਾਂ ਨੇ ਉਹ ਝੰਡਾ ਥੋੜੀ ਲੈ ਕੁੜੀ ਦਾ ਲਹਿਰਾਇਆ, ਸਾਡੇ ਲੋਕਾਂ ਨੇ ਸਮਝੋ, ਸਾਡੇ ਲੋਕਾਂ ਨੇ ਆਹ ਦੇਖਦੇ ਰਹੇ, ਸਭ ਦੇਖਦੇ ਰਹੇ, ਸਮੋਸੇ ਖਾਂਦੇ ਰਹੇ। ਸ਼ਰਮ ਨਹੀਂ ਉਹਨਾਂ ਨੂੰ ਕਰਦੇ ਨੂੰ। ਇੱਥੇ ਦੇ ਪ੍ਰਧਾਨ ਸਾਰੇ ਕਮੇਟੀ, ਗੁਰਦੁਆਰਾ ਕਮੇਟੀ ਸਾਰੇ ਵੇਖਦੇ ਰਹੇ। ਕਿਸੇ ਨੇ ਤੁਹਾਡੀ ਕੋਈ ਮਦਦ ਨਹੀਂ ਜੀ, ਜਿਹੜਾ ਸਾਡਾ ਨਿੰਮਾ ਪ੍ਰਧਾਨ ਬਣਿਆ ਉਹ ਪਾਲਟੀ ਖਾ ਰਿਹਾ ਸੀ ਝੰਡਾ ਲਹਿਰਾ ਕੇ। ਹਾਂਜੀ, ਇਲੈਕਟ੍ਰਾਂ ਵਾਲੀਆਂ ਜਨਾਨੀਆਂ ਨੇ ਦੇ ਅੱਗੇ ਆਪਣੇ ਕਸਤੂਰਬਾ ਨਗਰ ਦੀਆਂ ਨਹੀਂ ਗਈਆਂ ਜਨਾਨੀਆਂ, ਨਾ ਘਰ ਵਾਲੇ ਗਏ, ਨਾ ਘਰ ਦੀਆਂ ਚਾਚੀਆਂ ਤਾਈਆਂ ਹੈਗੀਆਂ, ਸਭ ਹੈਗੀਆਂ। ਸਾਰਾ ਪਰਿਵਾਰ ਬਹੁਤ ਵੱਡਾ ਹੈ, 8 ਬੰਦੇ ਆ, 8 ਮੇਰੇ ਚਾਚੇ ਦੇ, ਗੁਰਚਰਨ ਸਿੰਘ ਦੇ, ਮਹਾਤਮਾ ਸੀਗੇ ਗੁਰੂ ਦੇ। ਬੋਲਦੀਆਂ ਨਹੀਂ ਹੈ ਇੱਕ ਦੂਜੇ ਦਾ, ਮਰਨ ਦੇ ਪਰੇ ਉਹਨੇ ਇਸ਼ਕ ਕੀਤਾ ਸੀ। ਦੁਨੀਆ ਕਰਦੀ ਹੈ, ਐਵੇਂ ਬੋਲਦੀਆਂ ਨੇ ਚਾਚੀਆਂ ਤਾਈਆਂ। ਤਕਲੀਫ ਤੁਸੀਂ ਪਰਿਵਾਰ ਦੀ ਦੇਖ ਸਕਦੇ ਹੈਗੇ ਹੋ, ਬੜਾ ਗੁੱਸਾ, ਬੜੀ ਨਾਰਾਜ਼ਗੀ ਹੈਗੀ। ਹੁਣ ਅਸੀਂ ਬਾਹਰ ਚੱਲਦੇ ਹੈਗੇ ਹਾਂ ਕਿਉਂਕਿ ਬਾਹਰ ਜਿਹੜੀ ਫੋਰਸ ਹੈ ਤੇ ਨਾਲ ਜਿਹੜੇ ਨਿਹੰਗ ਸਿੰਘ ਹੈਗੇ ਨੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰੀਏ ਕਿਉਂਕਿ ਮਾਹੌਲ ਜਿਹੜਾ ਹੈਗਾ ਅਸੀਂ ਤੁਹਾਨੂੰ ਐਕਸਕਲੂਸਿਵ ਉਸੇ ਜਗ੍ਹਾ ਤੋਂ ਨਿਕਲ ਕੇ ਦਿਖਾ ਰਹੇ ਹਾਂ ਜਿਸ ਜਗ੍ਹਾ ਦੇ ਉੱਤੇ ਉਸ ਬੱਚੀ ਦੇ ਨਾਲ ਉਹ ਸਾਰਾ ਗਲਤ ਕੰਮ ਕੀਤਾ ਗਿਆ, ਮਾਰ ਕੁਟਾਈ ਕੀਤੀ ਗਈ। ਫੋਰਸ ਇੱਥੇ ਲੱਗੀ ਹੋਈ ਹੈ, ਮੁਹੱਲੇ ਦੇ ਲੋਕ ਜਿਹੜੇ ਹੈਗੇ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਸ ਗਲੀ ਦੇ ਵਿਚਕਾਰ ਅੱਜ ਅਸੀਂ ਇੱਥੇ ਪਹੁੰਚੇ ਹੈਗੇ ਹਾਂ, ਉਹੀ ਹੀ ਮੁਹੱਲਾ ਹੈਗਾ, ਉਹੀ ਹੀ ਜਗ੍ਹਾ ਹੈਗੀ ਹੈ ਜਿਸ ਜਗ੍ਹਾ ਦੇ ਉੱਤੇ ਉਸ ਪਰਿਵਾਰ ਦੇ ਨਾਲ ਇਹ ਜਿਹੀ ਘਟਨਾ ਵਾਪਰੀ ਹੈਗੀ ਹੈ। ਔਰ ਪੁਲਿਸ ਦੇ ਵੱਡੇ ਅਫਸਰਾਨ ਜਿਹੜੇ ਹੈਗੇ ਨੇ ਮੌਕੇ ਦੇ ਉੱਤੇ ਇੱਥੇ ਪਹੁੰਚੇ ਹੋਏ ਹੈਗੇ ਨੇ।